ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 21 ਜੁਲਾਈ 2021 6 ਸਾਵਨ ਨਾਨਕ ਸ਼ਾਹੀ ਸੰਵਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲਫੈਲ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਜਿਨ੍ਹਾਂ ਨੇ ਸਾਨੂੰ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਉਹਨਾਂ ਬਾਰੇ ਤੁਹਾਨੂੰ ਆਪਾਂ ਦੱਸ ਦਈਏ, ਪਰ ਉਹਨਾਂ ਨੇ ਜਿਹੜਾ ਆਪਣਾ ਨਾਮ ਹੈ ਉਹ ਗੁਪਤ ਰੱਖਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡਾ ਨਾਮ ਨਹੀਂ ਤੁਸੀਂ ਲੈਣਾ, ਪਰ ਉਹਨਾਂ ਦਾ ਸੁਨੇਹਾ ਜਿਹੜਾ ਹੈਗਾ ਹੈ TV84 ਦੇ ਦਰਸ਼ਕਾਂ ਲਈ ਉਹ ਇਹ ਹੈ ਕਿ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਲਈ ਜਿਹੜੀਆਂ ਆਪਣੀਆਂ ਜਿਹੜੀ ਵੋਟਾਂ ਨੇ ਉਹ ਬਣਾਉਣ ਦੀ ਉਹਨਾਂ ਨੇ ਅਪੀਲ ਕੀਤੀ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਨੂੰ ਜੋ ਮਸਲੇ ਦਰਪੇਸ਼ ਹਨ, ਜਿਵੇਂ ਕਿ ਦਰਿਆਈ ਪਾਣੀਆਂ ਦੇ ਖੋਣ ਦੀ ਗੱਲ, ਪੰਜਾਬੀ ਬੋਲਦੇ ਇਲਾਕਿਆਂ ਦੀ ਕਾਣੀ ਵੰਡ, ਪੰਜਾਬੀ ਬੋਲੀ ਨੂੰ ਦਰਕਿਨਾਰ ਕਰਨਾ, ਹੁਣ ਦੇ ਜਿਹੜੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜਾਂ ਫਿਰ ਪਿਛਲੇ 1 ਸਾਲ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦਾ ਮਸਲਾ ਹੋਵੇ, ਭਾਰਤ ਦੀ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਜਿਹੜਾ ਵਰਤਾਰਾ ਕੀਤਾ ਹੈ। ਸੋ ਨਾਲ ਹੀ ਪੰਜਾਬ ਦੇ ਹਰ ਮਸਲੇ ਦਾ ਹੱਲ ਔਰ ਪੰਜਾਬ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਉਹਨਾਂ ਨੇ ਸੁਣਿਆ ਜਿਹੜਾ ਸਾਨੂੰ ਭੇਜਿਆ ਹੈ। ਸੋ ਆਜ਼ਾਦ ਪੰਜਾਬ ਖਾਲਿਸਤਾਨ ਤੋਂ ਬਿਨਾਂ ਜਿਹੜੇ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਅਸੀਂ ਤੁਹਾਨੂੰ ਵੀ ਅਪੀਲ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਕਿ ਮੋਦੀ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ COVID-19 ਦੀ ਦੂਸਰੀ ਲਹਿਰ ਦੇ ਦੌਰਾਨ ਕੋਈ ਵੀ ਇਨਸਾਨ ਆਕਸੀਜਨ ਦੀ ਕਮੀ ਕਰਕੇ ਨਹੀਂ ਮਰਿਆ। ਸੋ ਸਰਕਾਰ ਦੇ ਇਸ ਬਿਆਨ ਤੋਂ ਝੂਠ ਦੀ ਜਿਹੜੀ ਦੇਵੀ ਵੀ ਸ਼ਰਮਸ਼ਾਰ ਹੋਈ ਹੋਵੇਗੀ। ਹਕੀਕਤ ਇਹ ਹੈ ਕਿ ਲੱਖਾਂ ਲੋਕ ਆਕਸੀਜਨ ਦੀ ਕਮੀ ਕਰਕੇ ਤੜਫ ਕੇ ਜਿਹੜੇ ਨੇ ਉਹ ਮਰੇ ਸਨ। ਇਸ ਹਾਲਤ ਵਿੱਚ ਹੀ ਸਿੱਖ ਕੌਮ ਨੇ ਅੱਗੇ ਆ ਕੇ ਗੁਰਦੁਆਰਿਆਂ ਵਿੱਚ ਆਕਸੀਜਨ ਦਾ ਜਿਹੜਾ ਲੰਗਰ ਹੈ ਉਹ ਲਗਾਇਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਭਾਈ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਮਿਹਰਬਾਨ ਨੇ, TV84 ਨੂੰ ਪਿਆਰ ਕਰਦੇ ਨੇ ਜੀ, ਪੰਥਕ ਸੋਚ ਰੱਖਦੇ ਨੇ ਤੇ ਜਿਸ ਵੀ ਵੀਰ ਭੈਣ ਦੀ ਸੋਚ ਪੰਥ ਦੀ ਚੜ੍ਹਦੀ ਕਲਾ ਹੈ ਉਹ ਕਦੇ ਜਥੇਬੰਦੀਆਂ ਦੇ ਦਾਇਰੇ 'ਚ ਨਹੀਂ ਸੋਚਦਾ। ਉਹ ਇਹ ਦੇਖਦਾ ਹੈ ਕਿ ਕਿਹੜਾ ਕਦਮ ਜਾਂ ਕਿਹੜਾ ਕੰਮ ਪੰਥ ਦੇ ਹਿੱਤ ਵਿੱਚ ਜਾਂਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਤੁਸੀਂ ਸਾਰੇ ਹੀ ਨੁਕਤੇ ਗਿਣਾਏ ਕਿ ਜੇ ਅਸੀਂ 74-75 ਸਾਲ ਦੇ ਵਿੱਚ ਦੇਖੀਏ ਭਾਰਤ ਦੇ ਨਕਸ਼ੇ ਵਿੱਚ ਕੈਦ ਸਿੱਖ ਕੌਮ, ਤੇ ਫਿਰ ਉਹ ਸਾਡੀ ਇਕਨੋਮਿਕਲ ਹਾਲਤ ਹੋਏ, ਜਿਵੇਂ ਪਾਣੀਆਂ ਦਾ ਮੁੱਦਾ ਜਿਹੜਾ ਧਰਮ ਯੁੱਧ ਮੋਰਚੇ ਦਾ ਵੀ ਕਰਕ ਸੀ, ਔਰ ਅੱਜ ਜਦੋਂ ਅਸੀਂ ਪਿਛਲੇ ਲਗਭਗ 1 ਸਾਲ ਤੋਂ ਜ਼ਿਆਦਾ ਵਕਤ ਤੋਂ 3 ਕਿਸਾਨਾਂ ਦੇ ਬਿਲਕੁਲ ਆਲਮੋਸਟ ਉਹਨਾਂ ਦਾ ਇਕਨੋਮਿਕਲ ਜੈਨੋਸਾਈਡ ਕਰਨ ਵਾਲੇ ਕਾਨੂੰਨ, ਉਹਨਾਂ ਦੇ ਖਿਲਾਫ ਕਿਸਾਨੀ ਮੋਰਚੇ ਦੀ ਗੱਲ ਕਰੀਏ ਕਿ ਕਿਵੇਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਹੁਣ ਮੌਨਸੂਨ ਦੇ ਜਦੋਂ ਮੀਂਹ ਸ਼ੁਰੂ ਹੋਏ, ਕਿਸ ਬਦਤਰ ਹਾਲਤ 'ਚ ਜਦੋਂ ਤੁਸੀਂ ਉਹਨਾਂ ਦੀਆਂ ਪਿਕਚਰਸ ਦੇਖਦੇ ਹੋ ਤੇ ਆਪਣਾ ਆਪ ਝੰਜੋੜਿਆ ਜਾਂਦਾ ਕਿ ਕਿਸ ਹਾਲਤ ਦੇ ਵਿੱਚ ਉਹ ਸਟਰਗਲ ਕਰ ਰਹੇ ਨੇ, ਲੇਕਿਨ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਰਿੰਗ ਰਹੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਤੋਂ ਹੁਣ ਤੱਕ ਲਗਾਤਾਰਤਾ ਨਾਲ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਸਿੱਖਾਂ ਦੇ ਮਜ਼ਹਬੀ ਮਾਮਲਿਆਂ ਦੇ ਵਿੱਚ ਕਿਸ ਹੱਦ ਤੱਕ ਦਖਲ ਅੰਦਾਜ਼ੀ
ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਾਂ ਖੋਲ੍ਹਣਾ, ਸਾਡੇ ਇਤਿਹਾਸਕ ਗੁਰਦੁਆਰੇ ਉਹ ਹਰਿਦੁਆਰ ਦੇ ਵਿੱਚ ਹੋਏ, ਗੁਰਦੁਆਰਾ ਡੋਂਗਮੋਰ ਸਿੱਕਮ 'ਚ ਹੋਏ, ਜਾਂ ਮੰਗੂ ਮੱਠ ਜਿਹੜਾ ਉੜੀਸਾ 'ਚ ਹੋਏ ਜਗਨਨਾਥਪੁਰੀ, ਕਿਵੇਂ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਔਰ ਕਿਵੇਂ ਪੰਜਾਬ ਨੂੰ ਹਰ ਪਾਸਿਓਂ ਮਹਿਰੂਮ ਕਰਕੇ ਅੱਜ ਇਹਨਾਂ ਮਸਖਰਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹ ਭਾਵੇਂ ਨਵਜੋਤ ਸਿੱਧੂ ਹੋਏ ਜਾਂ ਇਹ ਆਲੇ ਦੀ ਔਲਾਦ ਵਿਕਿਆ ਹੋਇਆ ਅਮਰਿੰਦਰ, ਜਾਂ ਕੱਲ ਨੂੰ ਕੋਈ ਹੋਰ ਧਿਰ ਬਾਦਲਾਂ ਨੇ ਪਹਿਲਾਂ ਹੀ ਦੋ ਹੱਥੀਂ ਲੁੱਟਿਆ। ਸੋ ਕੁੱਲ ਮਿਲਾ ਕੇ ਹਾਲਾਂ ਅਜੇ ਵੀ ਇੱਕ ਤਬਕਾ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਵੀ ਉਹ ਕੋਈ ਇਨਸਾਫ ਲੈ ਸਕਣਗੇ ਜਾਂ ਉਹਨਾਂ ਨੂੰ ਇਨਸਾਫ ਮਿਲੇਗਾ, ਲੇਕਿਨ ਜੂਨ 84 ਦਾ ਪਹਿਲਾ ਹਫਤਾ ਫਾਈਨਲ ਵਾਟਰਸ਼ੈਡ ਸੀ ਭਾਰਤੀ ਸਟੇਟ ਔਰ ਸਿੱਖ ਕੌਮ ਦੀ ਰਿਲੇਸ਼ਨਸ਼ਿਪ। ਧਰਮਯੁੱਧ ਮੋਰਚਾ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਜਿਸ ਦੀ ਅਰਦਾਸ ਕੀਤੀ ਹੋਈ ਸੀ, ਉਹ ਇੱਕ ਲਾਸਟ ਜਿਹੜਾ ਯਤਨ ਸੀ ਕਿ ਵਿਦਨ ਕੰਟਰੀ 3-4 ਮਹਿਕਮੇ ਸੈਂਟਰ ਆਪਣੇ ਕੋਲ ਰੱਖ ਕੇ ਆਟੋਨਮਸ ਬਣਾ ਦੇ ਸਟੇਟ ਨੂੰ, ਸਾਡੇ ਪਾਣੀਆਂ ਤੇ ਹੱਕ ਸਾਡੇ ਹੋਰ ਖੇਤਰੀ ਜਿਹੜੇ ਇਲਾਕੇ ਹਰਿਆਣਾ ਹਿਮਾਚਲ ਨੂੰ ਦਿੱਤੇ ਹੋਏ ਨੇ, ਪਰ ਜ਼ਾਹਰ ਹੈ ਉਸ ਦਾ ਜਵਾਬ ਟੈਂਕਾਂ ਤੋਪਾਂ ਦੇ ਹਮਲੇ ਨਾਲ ਦਿੱਤਾ ਗਿਆ। ਔਰ ਇਸ ਤੋਂ ਹੀ ਸਾਡੀ ਫਾਈਨਲ, ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਅਸੀਂ ਵੀ ਔਰ ਬਾਕੀ ਵੀ ਸਾਰੇ ਕੋਟ ਕਰਦੇ ਨੇ ਕਿ ਭਾਈ ਜਿੱਦਣ ਫੌਜ ਦਾ ਹਮਲਾ ਹੋਇਆ ਦਰਬਾਰ ਸਾਹਿਬ ਤੇ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਸੋ ਖਾਲਿਸਤਾਨ ਦੀ ਸਟਰਗਲ ਹਥਿਆਰਬੰਦ ਤਰੀਕੇ ਦੇ ਨਾਲ ਇੱਕਦਮ ਬਾਅਦ ਸ਼ੁਰੂ ਹੁੰਦੀ ਹੈ। ਬੇਸ਼ੱਕ ਹਥਿਆਰਬੰਦ ਤਰੀਕੇ ਨਾਲ ਦੁਸ਼ਟ ਨੂੰ ਸਜ਼ਾ ਦੇਣ ਦਾ ਅਮਲ ਤਾਂ 78 ਤੋਂ ਬਾਅਦ ਸ਼ੁਰੂ ਹੋ ਗਿਆ, ਜਦੋਂ ਕਿ ਨਰਕਧਾਰੀ ਕੇਸ ਦੇ ਮਾਮਲੇ 'ਚ ਸਾਰੇ ਬਰੀ ਕਰ ਦਿੱਤੇ ਗਏ, ਲੇਕਿਨ ਉਹ ਵਿਦਨ ਸਿਸਟਮ ਹੀ ਇਨਸਾਫ ਦੇਣ ਦੀ ਗੱਲ ਸੀ। ਜੂਨ 84 ਤੋਂ ਬਾਅਦ ਜਿਹੜਾ ਲਗਭਗ ਅਗਲੇ 10-11 ਸਾਲ 1995 ਤੱਕ ਜ਼ੋਰਦਾਰ ਤਰੀਕੇ ਦੇ ਨਾਲ ਸੰਘਰਸ਼ ਚੱਲਿਆ, ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਸੀ। ਔਰ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਸੰਘਰਸ਼ ਕੋਈ ਵੀ ਜਦੋਂ ਚੱਲਦਾ ਹੈ ਉਸ ਦੇ ਵਿੱਚ ਅਪਸ ਐਂਡ ਡਾਊਨਸ ਵੀ ਹੁੰਦੇ ਨੇ, ਔਰ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਉਸ ਪੀਰੀਅਡ ਦੇ ਵਿੱਚ ਹਕੂਮਤ ਨੇ ਮੁਕਾ ਦਿੱਤੀ, ਮਾਰ ਦਿੱਤੀ, ਫੇਕ ਸਟੇਜਡ ਐਨਕਾਊਂਟਰਸ ਕਰਕੇ। ਕੁਛ ਦੇਰ ਦਾ ਲਲ ਜਾਂ ਉਸ ਦੀ ਖਾਮੋਸ਼ੀ ਤੋਂ ਬਾਅਦ ਡਾਇਸਪੋਰਾ ਸਿੱਖ ਤਾਂ ਲਗਾਤਾਰਤਾ ਦੇ ਨਾਲ ਇਸ ਯਤਨ ਦੇ ਵਿੱਚ ਰਿਹਾ ਕਿ ਅਸੀਂ ਅਲਟੀਮੇਟਲੀ ਆਪਣੇ ਗੋਲ ਨੂੰ ਕਿਵੇਂ ਹਾਸਲ ਕਰਨਾ, ਉਸ ਦੇ ਲਈ ਬਹੁਤ ਸਾਰਿਆਂ ਦੀ ਕੰਟਰੀਬਿਊਸ਼ਨ ਹੈ। ਪਰ ਮੈਂ ਸਮਝਦਾ ਹਾਂ ਵੀ ਸਿੱਖਸ ਫਾਰ ਜਸਟਿਸ ਜਿਨ੍ਹਾਂ ਨੇ ਇੱਕ ਪਹਿਲਾਂ ਸ਼ੁਰੂਆਤ ਜਿਹੜੀ ਹੈ ਉਹ ਨਵੰਬਰ 84 ਨੂੰ ਨਸਲਕੁਸ਼ੀ ਰੈਕਗਨਾਈਜ਼ ਕਰਵਾਉਣਾ, ਉਹਨਾਂ ਦੇ ਦੋਸ਼ੀਆਂ ਲਈ ਜਿਹੜਾ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਭਾਰਤੀ ਅਦਾਲਤਾਂ ਦੇ ਵਿੱਚ ਵੀ ਇਹ ਸਾਰੇ ਪਾਰਟ ਨੂੰ ਲੜਿਆ। ਔਰ ਮੇਰਾ ਖਿਆਲ ਹੈ ਵੀ ਇਹ ਸਾਰੇ ਮੂਵ ਵੀ ਉਹਨਾਂ ਲੋਕਾਂ ਨੂੰ ਜਿਹੜੇ ਸਮਝਦੇ ਸੀ ਵੀ ਸ਼ਾਇਦ ਜੇ ਹਥਿਆਰਬੰਦ ਸੰਘਰਸ਼ ਨਾ ਹੁੰਦਾ ਤੇ ਸਾਨੂੰ ਪਤਾ ਨਹੀਂ ਕੀ ਮਿਲ ਜਾਣਾ ਸੀ, ਉਹਨਾਂ ਦੇ ਸਾਰੇ ਭਰਮ ਭੁਲੇਖੇ ਜਿਹੜੇ ਨੇ ਉਹ ਸਾਰੇ ਪੀਰੀਅਡ ਦੇ ਵਿੱਚ ਨਿਕਲੇ। ਔਰ ਇਵੈਂਚੁਅਲੀ ਜਿਹੜੀ ਬੜੀ ਕਲੀਅਰ ਕਾਲ ਰੈਫਰੈਂਡਮ 2020 ਦੀ, ਔਰ ਉਸ ਦਾ ਹੀ ਜਿਹੜਾ ਜਦੋਂ ਅਸੀਂ UN ਚਾਰਟਰ ਦੇਖਦੇ ਹਾਂ, ਇੰਟਰਨੈਸ਼ਨਲ ਲਾਜ਼ ਦੇਖਦੇ ਹਾਂ, ਕਿਸੇ ਵੀ ਐਂਗਲ ਤੋਂ ਰੈਫਰੈਂਡਮ 2020 ਜਿਹੜਾ ਪੀਸਫੁਲ ਤਰੀਕੇ ਦੇ ਨਾਲ ਜਿਹਦੀ ਕਾਲ ਦਿੱਤੀ ਗਈ, ਉਹ ਕੋਈ ਜਿਹੜਾ ਉਹ ਕਲੈਸ਼ ਨਹੀਂ ਕਰਦਾ ਹੈ ਕਿਸੇ ਨਾਲ ਵੀ। ਈਵਨ ਜੇ ਭਾਰਤ ਦੇ ਆਪਣੇ ਕਨਸਟੀਟਿਊਸ਼ਨ ਦੀ ਵੀ ਗੱਲ ਕਰੀਏ, ਜਿਵੇਂ 2-3 ਕੇਸਾਂ ਦੇ ਵਿੱਚ ਕਰਨਲ ਪ੍ਰਤਾਪ ਸਿੰਘ ਔਰ ਦੂਸਰੇ ਕੇਸਾਂ 'ਚ ਫੈਸਲਾ ਆਇਆ ਕਿ ਪੀਸਫੁਲੀ ਉੱਥੇ ਵੀ ਖਾਲਿਸਤਾਨ ਕਹਿਣਾ ਜਿਹੜਾ ਹੈ ਉਹ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ ਹੈ। ਪਰ ਕਿਵੇਂ ਭਾਰਤੀ ਸਿਸਟਮ ਨੇ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਮਾਤ ਐਲਾਨਿਆ, ਉਹਨਾਂ ਦੇ ਐਕਟਿਵਿਸਟ ਜਿਹੜੇ ਨੇ ਪ੍ਰੋਮੀਨੈਂਟ ਉਹਨਾਂ ਦੀਆਂ ਜ਼ਮੀਨਾਂ ਕੁਰਕ ਕੀਤੀਆਂ, ਕਿਵੇਂ ਪੂਰਾ ਨੈਗੇਟਿਵ ਕੈਂਪੇਨ ਇਸ ਦੇ ਉੱਤੇ ਕੀਤਾ। ਲੇਕਿਨ ਇਹਦੇ ਬਾਵਜੂਦ ਮੈਂ ਹਮੇਸ਼ਾ ਜਦੋਂ ਇਹਨਾਂ ਦੇ ਐਕਟਿਵਿਸਟ ਮਿਲਦੇ ਨੇ ਗੁਰਦੁਆਰਾ ਰਿਚਮੰਡ ਹਿੱਲ ਜਾਂ ਜਦੋਂ ਵੀ ਕੋਈ ਪ੍ਰੋਗਰਾਮ ਫੰਕਸ਼ਨ ਹੁੰਦਾ ਹੈ, ਮੈਨੂੰ ਜਿਹੜਾ ਮੇਰੇ ਲਈ ਇੱਕ ਆਪਣੀ ਗੱਲ ਕਹਿਣ ਦਾ ਕੌਮੀ ਆਜ਼ਾਦੀ ਦੀ ਇੱਕ ਪਲੇਟਫਾਰਮ ਵੀ ਹੁੰਦਾ। ਔਰ ਮੈਂ ਹਮੇਸ਼ਾ ਕਿਹਾ ਵੀ ਜਿਸ ਜ਼ੀਲ ਨਾਲ ਨੌਜਵਾਨ ਤੁਸੀਂ ਲੱਗੇ ਹੋ, ਇਹ ਜ਼ੀਲ ਪਿਛਲੇ ਸਾਰੇ ਪੀਰੀਅਡ 'ਚ ਕਿਸੇ ਵੀ ਲੈਵਲ ਦੇ ਉੱਤੇ ਦੇਖਣ 'ਚ ਨਹੀਂ ਸੀ ਆਈ। ਔਰ ਇਸ ਸਾਰੇ 'ਚੋਂ ਦੇਖੋ ਇਹ ਹਰ ਇੱਕ ਦੇ ਯਤਨ ਨੇ, ਐਫਰਟ ਨੇ, ਜਿਹੜਾ ਵੀ ਜਿਸ ਪ੍ਰੋਗਰਾਮ ਨੂੰ ਦਿੰਦਾ ਹੈ ਉਹਨਾਂ ਦੇ ਕੋਲ ਫਿਰ ਉਸ ਸਾਰੇ ਦਾ ਮੋਡਸ ਆਪਰੈਂਡੀ ਹੁੰਦਾ ਹੈ। ਇਸ ਲਈ ਜਦੋਂ ਸਾਨੂੰ ਕੋਈ ਸਵਾਲ ਪੁੱਛੇ ਜਾਂਦੇ ਨੇ ਇਸ ਮੁਹਿੰਮ ਬਾਰੇ ਜਾਂ ਸਿੱਖਸ ਫਾਰ ਜਸਟਿਸ ਨਾਲ ਸੰਬੰਧਿਤ, ਤਾਂ ਮੇਰਾ ਹਮੇਸ਼ਾ ਇਹ ਹੁੰਦਾ ਹੈ ਕਿ ਜੀ ਅਸੀਂ ਇਸ ਮੁਹਿੰਮ ਦੀ ਮੁਕੰਮਲ ਹਮਾਇਤ ਕਰਦੇ ਹਾਂ, ਪਰ ਉਹ ਹੀ ਬੈਸਟ ਜਿਹੜੇ ਨੇ
ਇਸ ਨੂੰ ਆਨਸਰ ਕਰ ਸਕਦੇ ਨੇ ਕਿ ਉਹਨਾਂ ਦਾ ਮੋਡ ਕੀ ਹੈ, ਉਹਨਾਂ ਨੇ ਅੱਗੇ ਕਿਵੇਂ ਤੁਰਨਾ ਹੈ, ਜਾਂ ਉਹਨਾਂ ਦਾ ਮੈਕੈਨਿਜ਼ਮ, ਕਿਉਂਕਿ ਜ਼ਾਹਰ ਹੈ ਕੋਵਿਡ-19 ਦੇ ਚੱਲਦੇ ਆ ਇਸ ਨੂੰ ਜਿਹੜਾ ਅੱਗੇ ਪਾਇਆ ਗਿਆ ਹੈ। ਹੁਣ 15 ਅਗਸਤ ਦੀ ਡੇਟ ਹੈ ਔਰ ਉਸ ਸਾਰੇ ਪੀਰੀਅਡ ਦੇ ਲਈ ਅੱਗੋਂ ਕੀ ਪ੍ਰੋਗਰਾਮ ਹੁੰਦਾ ਹੈ। ਸੋ ਅਸੀਂ ਮੁਕੰਮਲ ਹਮਾਇਤ ਕਰਦੇ ਹਾਂ ਕਿਉਂਕਿ ਐਸਾ ਕੁਝ ਨਹੀਂ ਹੈ। ਔਰ ਮੈਂ ਸਮਝਦਾ ਹਾਂ ਵੀ ਕੋਈ ਵੀ ਦੁਨੀਆ ਦਾ, ਅਸੀਂ ਤਾਂ ਸਿੱਖ ਹੋਣ ਦੇ ਨਾਤੇ ਸਮਝਦੇ ਹਾਂ ਕਿ ਖਾਲਿਸਤਾਨ ਦੀ ਲੜਾਈ ਦਾ ਇੱਕ ਪਲੇਟਫਾਰਮ ਨਹੀਂ ਹੈ। ਅਸੀਂ ਆਪਣੇ TV 84 ਦੇ ਦਾਇਰਾਕਾਰ 'ਚ ਰਹਿੰਦੇ ਹਾਂ। ਅਸੀਂ ਜਿਹੜੀਆਂ ਰੀਜਨਲ ਉੱਥੋਂ ਦੀਆਂ ਤਬਦੀਲੀਆਂ ਨੇ ਉਹਨਾਂ ਦੇ ਉੱਤੇ ਵੀ ਸਾਡਾ ਫੋਕਸ ਹੁੰਦਾ ਹੈ। ਕੌਮੀ ਤੌਰ ਦੇ ਉੱਤੇ ਜਿਹੜੇ ਸਾਡੇ ਮਾਮਲੇ ਨੇ ਉਹਨਾਂ ਦੀ ਵੀ ਅਸੀਂ ਗੱਲ ਕਰਦੇ ਹਾਂ। ਔਰ ਇਸ ਸਭ ਦੇ ਚੱਲਦੇ ਹਾਂ ਅਸੀਂ ਜਿਹੜੀਆਂ ਧਿਰਾਂ ਪੰਜਾਬ 'ਚ ਕੰਮ ਕਰ ਰਹੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਦਲ ਖਾਲਸਾ ਹੋਏ, ਜਾਂ ਇੰਡੀਵਿਜੂਅਲਸ ਹੋਣ ਜਾਂ ਹਿਸਟਰੀ ਰਿਲੇਟਡ ਹੋਣ, ਸਾਡੀ ਉਹਨਾਂ ਨੂੰ ਵੀ ਅਨਕੰਡੀਸ਼ਨਲ ਸਪੋਰਟ ਹੁੰਦੀ ਹੈ। ਇਸੇ ਤਰ੍ਹਾਂ ਬਾਹਰ ਰਹਿੰਦੇ ਆ ਵੀ, ਹਾਲਾਂਕਿ ਇਹ ਨਹੀਂ ਹੈ ਕਿ ਵੀ ਬਾਕੀਆਂ ਦੀ ਪਹੁੰਚ ਸਾਡੇ ਪ੍ਰਤੀ ਇਹ ਰਹੀ ਹੈ ਪਿਛਲੇ 30 ਸਾਲਾਂ 'ਚ, ਐਸਾ ਨਹੀਂ ਰਿਹਾ। ਅਸੀਂ ਬਹੁਤ ਸਾਰੀ ਸਟਿਫ ਔਰ ਘਟੀਆ ਕਿਸਮ ਦੀ ਆਪੋਜੀਸ਼ਨ ਫੇਸ ਕੀਤੀ, ਲੇਕਿਨ ਇਹਦੇ ਬਾਵਜੂਦ ਜਿਹੜਾ ਸਾਡਾ ਮੌਕਫ ਹੈ ਫੈਲੋ ਆਰਗੇਨਾਈਜੇਸ਼ਨਸ ਪ੍ਰਤੀ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਇਕੱਲੇ ਕਾਰੇ ਦਾ ਕੰਮ ਨਹੀਂ ਹੈ, ਇਹ ਕਲੈਕਟਿਵ ਕੌਮ ਦਾ ਐਫਰਟ ਹੈ। ਔਰ ਜਿਹੜਾ ਵੀ ਜਿਸ ਤਰੀਕੇ ਦੇ ਨਾਲ ਵੀ ਇਸ ਗੱਲ ਨੂੰ ਅੱਗੇ ਤੋਰਦਾ ਹੈ, ਸਾਡੀ ਅੱਖਾਂ ਬੰਦ ਕਰਕੇ ਜਿਹੜੀ ਅਨਕੰਡੀਸ਼ਨਲ ਹਮਾਇਤ ਹੋਣੀ ਚਾਹੀਦੀ ਹੈ। ਸੋ ਅਸੀਂ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ 2020 ਦੀ ਮੁਕੰਮਲ ਹਮਾਇਤ ਕਰਦੇ ਹਾਂ। ਔਰ ਭਾਈ ਸਾਹਿਬ ਜਿਨ੍ਹਾਂ ਨੇ ਇਹ ਪ੍ਰੋਗਰਾਮ ਅੱਜ ਦਾ ਸਪਾਂਸਰ ਕੀਤਾ ਹੈ, ਉਹਨਾਂ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਇਹ ਗੱਲ ਕਹੀ ਹੈ ਔਰ ਅਸੀਂ ਇਸ ਦੀ ਜਿਹੜੀ ਹੈ ਜ਼ੋਰਦਾਰ ਐਂਡੋਰਸਮੈਂਟ ਕਰਦੇ ਹਾਂ। ਗੱਲ ਝੂਠ ਦੀ ਦੇਵੀ ਦਾ ਸ਼ਰਮਿੰਦਾ ਹੋਣਾ। ਬਿਲਕੁਲ। ਵੈਸੇ ਅਸੀਂ ਜਦੋਂ ਕੱਲ ਈਦ ਦੇ ਹਵਾਲੇ ਨਾਲ ਗੱਲ ਕੀਤੀ ਤੇ ਕਨਕਲੂਜਨ 'ਚ ਇਹ ਸੀ ਮੈਸੇਜ ਕਿ ਭਾਈ ਜਦੋਂ ਕੋਈ ਵੀ ਮਜ਼ਹਬ ਜਾਂ ਉਹਨਾਂ ਦੇ ਪੈਗੰਬਰ ਜਾਂ ਉਹਨਾਂ ਦੇ ਅਵਤਾਰ ਜਾਂ ਗੁਰੂ ਜਾਂ ਰੀਇਨਕਾਰਨੇਸ਼ਨ, ਜੋ ਵੀ ਹਿੰਦੂ ਵੀ ਬਿਲੀਵ ਕਰਦੇ ਨੇ, ਉਹਦੇ 'ਚ ਬਿਲੀਵ ਵੀ ਉਹ ਕਰਦੇ ਨੇ, ਬੁੱਧਿਸਟ ਇੱਕ ਡਿਫਰੈਂਟ ਢੰਗ ਨਾਲ ਕਰਦੇ ਨੇ। ਉਹਨਾਂ ਦਾ ਜਿਹੜਾ ਲਬੇ ਲਬਾਬ ਇਹੀ ਹੈ ਕਿ ਇਨਸਾਨ ਜ਼ਿੰਦਗੀ ਦੇ ਵਿੱਚ ਸੱਚ ਦੇ ਰਸਤੇ ਤੇ ਤੁਰੇ ਔਰ ਇਸ ਰਸਤੇ ਤੇ ਤੁਰਦਿਆਂ ਹਰ ਕਿਸਮ ਦੀ ਕੁਰਬਾਨੀ, ਹਰ ਕਿਸਮ ਦਾ ਤਿਆਗ, ਕਿਸੇ ਵੀ ਕਨਸੀਕੁਐਂਸਿਸ ਲਈ ਤਿਆਰ ਰਹਿਣਾ, ਉਸ ਦੇ ਲਈ ਇਹ ਸੱਚ ਦੇ ਰਾਹੀ ਦਾ ਜਿਹੜਾ ਉਹ ਪੈਮਾਨਾ ਹੁੰਦਾ ਹੈ, ਇਹ ਦੇਖਣ ਲਈ ਕਿ ਭਾਈ ਕੋਈ ਵੀ ਮੁਸ਼ਕਲ ਜਿਹੜੀ ਹੈ ਉਹ ਮੈਨੂੰ ਕਿਤੇ ਡੁਲਾ ਤਾਂ ਨਹੀਂ ਦਿੰਦੀ ਆਪਣੇ ਰਸਤੇ ਤੋਂ। ਹੁਣ ਇਹੀ ਇੱਕ ਪਾਸੇ ਸੱਚ, ਹੱਕ, ਇਨਸਾਫ ਦੇ ਪਾਂਧੀ ਹੁੰਦੇ ਨੇ, ਦੂਸਰੇ ਪਾਸੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਟੱਕਰ ਹੁੰਦੀ ਹੈ, ਭਾਵੇਂ ਉਹ ਮਜ਼ਹਬੀ ਤਾਕਤਾਂ ਹੀ ਹੋਣ। ਮਜ਼ਹਬੀ ਵੀ ਉਹ, ਜੇ ਅਸੀਂ ਦੇਖੀਏ ਕਿ ਵੀ ਵੇੜੇ ਦੇ ਜਿਨ੍ਹਾਂ ਨੂੰ ਰਿਫਾਰਮਰ ਕਿਹਾ ਜਾਂਦਾ ਹੈ, ਜਦੋਂ ਉਹਨਾਂ ਨੇ ਮੈਸੇਜ ਦਿੱਤਾ ਤੇ ਸਭ ਤੋਂ ਪਹਿਲਾਂ ਤੇ ਜਿਹੜੀ ਉਹਨਾਂ ਹੀ ਮਜ਼ਹਬਾਂ ਦੀ ਕਰਪਟ ਪ੍ਰੀਸਟਲੀ ਕਲਾਸ ਸੀ, ਜੇ ਅਸੀਂ ਜੀਸਸ ਕ੍ਰਾਈਸਟ ਦੇ ਹਵਾਲੇ ਨਾਲ ਗੱਲ ਕਰੀਏ ਤੇ ਜਿਹੜਾ ਜੀਸਸ ਦੀ ਕਰੂਸੀਫਿਕਸ਼ਨ ਹੁੰਦੀ ਹੈ, ਵਿਰੋਧ ਤਾਂ ਉਹਨਾਂ ਦੀ ਆਪਣੀ ਕਲਰਜੀ, ਜਿਹੜੇ ਉਹਨਾਂ ਦੇ ਆਪਣੇ ਰਿਬਾਈ ਸੀ, ਜਿਨ੍ਹਾਂ ਨੇ ਇਹ ਕਿਹਾ ਕਿ ਜੀ ਇਹ ਤਾਂ ਬਲੈਸਫੇਮੀ ਕਰ ਰਿਹਾ, ਇਹ ਆਪਣੇ ਆਪ ਨੂੰ ਸਨ ਆਫ ਗॉड ਕਹਿ ਰਿਹਾ, ਉਹਨਾਂ ਨੇ ਸ਼ਿਕਾਇਤ ਕੀਤੀ ਰੋਮਨ ਐਮਪਾਇਰ ਕੋਲ। ਔਰ ਇਹ ਹਮੇਸ਼ਾ ਹੀ ਹੁੰਦਾ ਹੈ ਕਿ ਵੀ ਜਿਹੜੀ, ਔਰ ਅੱਜ ਜਦੋਂ ਅਸੀਂ ਅਕਾਲੀਆਂ ਦਾ ਵਰਤਾਰਾ ਦੇਖਦੇ ਹਾਂ, ਅਕਾਲੀ ਐਜ਼ ਏ ਪਾਰਟੀ, ਉਹ ਕਿਵੇਂ ਉਹਨਾਂ ਨੇ ਸਾਡੀ ਖਾਲਿਸਤਾਨ ਦੀ ਸਟਰਗਲ ਦੀ ਆਪੋਜੀਸ਼ਨ ਕੀਤੀ, ਕਿਵੇਂ ਉਹਨਾਂ ਨੇ ਉਹ ਇੱਕ ਹੱਥ ਠੋਕੇ ਵੀ ਬਣੇ ਸਰਕਾਰ ਦੇ। ਔਰ ਅੱਜ ਵੀ ਜਦੋਂ ਤੁਸੀਂ ਕੋਈ ਵੀ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਹੋ, ਉਹ ਖੱਬੇ ਸੱਜੇ ਅੱਖਾਂ 'ਚ ਘੱਟਾ ਪਾਉਣ ਲਈ ਕੁਝ ਜ਼ਰੂਰ ਕਰਨਗੇ, ਪਰ ਇਨ ਦਾ ਐਂਡ ਉਹ ਜਾ ਕੇ ਸਰਕਾਰ ਦੇ ਖਾਤੇ 'ਚ ਭੁਗਤਦੇ ਨੇ, ਕਿਉਂਕਿ ਇਹੀ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ। ਔਰ ਹੱਥ ਠੋਕਾ ਕਹਿੰਦੇ ਹੀ ਇਹਨੂੰ ਨੇ। ਹੁਣ ਦੂਸਰੇ ਪਾਸੇ ਜਿਹੜਾ ਸਿਸਟਮ ਜਿਸ ਨਾਲ ਭਾਰਤ ਦੇ 1 ਬਿਲੀਅਨ 350 ਮਿਲੀਅਨ ਲੋਕਾਂ ਦਾ ਵਾਹ ਹੈ, ਔਰ ਅਸੀਂ ਪਿਛਲੇ ਸਾਰੇ ਪੀਰੀਅਡ 'ਚ ਦੇਖਿਆ ਫਰਵਰੀ 2020 ਤੋਂ ਜਦੋਂ ਕਿ ਪਹਿਲੇ ਕੇਸ ਡਿਟੈਕਟ ਹੋਣੇ ਸ਼ੁਰੂ ਹੋਏ ਨੇ ਕੋਵਿਡ-19 ਦੇ, ਪਹਿਲੀ ਵੇਵ ਔਰ ਦੂਸਰੀ ਵੇਵ, ਜਿਹਦੇ 'ਚ ਹੁਣ ਜਿਹੜੇ ਈਵਨ ਕ੍ਰੈਡੀਬਲ ਅਨੁਮਾਨ ਲਾਏ ਜਾ ਰਹੇ ਨੇ, ਅਸੀਂ ਤਾਂ 10 ਤੋਂ 15 ਲੱਖ ਦੀ ਫਿਗਰ ਕੋਟ ਕਰਦੇ, 40 ਤੋਂ 45 ਲੱਖ ਲੋਕ ਭਾਰਤ ਦੇ ਵਿੱਚ ਦੂਸਰੀ ਲਹਿਰ 'ਚ, ਖਾਸ ਤੌਰ ਤੇ ਪਹਿਲੀ 'ਚ ਵੀ ਲੇਕਿਨ ਦੂਸਰੀ 'ਚ ਜ਼ਿਆਦਾ, ਕੋਵਿਡ-19 ਦੇ ਨਾਲ ਮੌਤਾਂ ਹੋਈਆਂ। ਪੂਰੇ ਦੇ ਪੂਰੇ ਜਿਹੜਾ ਇਲਾਕਿਆਂ ਦੇ ਵਿੱਚ ਇਹ ਲੋਕਾਂ ਨੂੰ ਪਤਾ ਹੈ, ਇੱਕ ਇੱਕ ਪਿੰਡ ਦੇ ਵਿੱਚ ਹੀ ਕਈ ਥਾਵਾਂ ਦੇ ਉੱਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕੈਜੂਅਲਟੀਜ਼ ਨੇ। ਜਿਹੜੀ ਹਕੂਮਤ ਝੂਠ ਤੇ ਮਬਨੀ
ਔਰ ਵਾਕਈ ਝੂਠ ਦੀ ਦੇਵੀ ਸ਼ਰਮਿੰਦਾ ਹੋਏਗੀ ਕਿ ਭਾਈ ਇਹ ਤਾਂ ਮੈਨੂੰ ਵੀ ਮਾਤ ਪਾ ਦਿੱਤਾ ਹੈ। ਮੋਦੀ ਨੇ, ਉਹਦੇ ਸਾਰੇ ਹੀ ਵਜ਼ੀਰਾਂ ਨੇ, ਉਹਨਾਂ ਦੇ ਅੱਗੋਂ ਸਪੋਕਸਪਰਸਨ ਸੰਬਿਤ ਪਾਤਰਾ ਵਰਗੇ ਡੰਕੇ ਦੀ ਚੋਟ ਦੇ ਉੱਤੇ ਉਹ ਝੂਠ ਬੋਲਦੇ ਨੇ। ਉਹਨਾਂ ਦਾ ਹਰ ਪੱਖ, ਉਹ ਉਹਨਾਂ ਦੇ ਵਾਅਦੇ ਹੋਣ ਜਿਹੜੇ ਉਹਨਾਂ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ 'ਚ ਕੀਤੇ, ਪਰ ਜੇ ਕੋਵਿਡ-19 ਤੇ ਇਸ ਗੱਲ ਨੂੰ ਫੋਕਸ ਰੱਖੀਏ ਤੇ ਫਿਰ ਸਭ ਤੋਂ ਵੱਡਾ ਝੂਠ ਜਿਹਨੇ ਅੱਜ ਸਾਰੇ ਪਾਸੇ ਜਿਹਦੀ ਚਰਚਾ ਹੈ, ਅਪਰ ਹਾਊਸ ਵਿੱਚ ਜਿਹਨੂੰ ਰਾਜ ਸਭਾ ਕਿਹਾ ਜਾਂਦਾ ਹੈ ਜੀ, ਉਸ ਦੇ ਵਿੱਚ ਇੱਕ MP ਨੇ ਸਵਾਲ ਪੁੱਛਿਆ ਕਿ ਇਹ ਦੱਸਿਆ ਜਾਏ ਕਿ ਕੋਵਿਡ-19 ਦੇ ਚਲਦਿਆਂ ਆਕਸੀਜਨ ਦੀ ਕਮੀ ਦੇ ਨਾਲ ਕਿੰਨੀਆਂ ਮੌਤਾਂ ਹੋਈਆਂ, ਔਰ ਉਹਨਾਂ ਦੀ ਜਿਹੜੀ ਮਿਨਿਸਟਰ ਆਫ ਸਟੇਟ ਹੈ ਹੈਲਥ ਦੀ, ਜਿਹੜਾ ਭਾਰਤੀ ਪ੍ਰਵੀਨ ਪਵਾਰ ਉਹਦਾ ਨਾਂ ਹੈ, ਔਰ ਉਹਨੇ ਰਿਟਨ ਰਿਪਲਾਈ ਕੀਤਾ, ਲਿਖਤੀ ਜਵਾਬ ਦਿੱਤਾ ਹੈ। ਔਰ ਉਹਦਾ ਜਵਾਬ ਜਿਹੜਾ ਉਹ ਇਹ ਕਹਿੰਦਾ ਹੈ ਕਿ ਕੋਈ ਵੀ ਮੌਤ, ਉਹਨੇ ਕਿਹਾ ਕਿ ਵੀ ਜਿਹੜੀ ਹੈ, ਉਹਨੂੰ ਪੁੱਛਿਆ ਗਿਆ ਕਿ ਹਾਊ ਮੈਨੀ ਡੈਥਸ ਡਿਊ ਟੂ ਆਕਸੀਜਨ ਸ਼ਾਰਟੇਜ ਇਨ ਦਿੱਲੀ ਐਂਡ ਮੈਨੀ ਅਦਰ ਪਲੇਸਿਸ ਅਕ੍ਰੋਸ ਦਾ ਕੰਟਰੀ, ਔਰ ਉਹਦੇ 'ਚ ਉਹ ਇਹ ਕਹਿ ਰਹੀ ਹੈ ਕਿ ਵੀ ਇੱਕ ਵੀ ਜਿਹੜੀ ਡੈਥ ਹੈ ਭਾਰਤ ਦੇ ਵਿੱਚ, ਉਹਨੇ ਕਿਹਾ ਜੀ ਜਿਹੜਾ ਡਾਟਾ ਸਾਡੇ ਕੋਲ ਸਟੇਟਾਂ ਦਾ, ਯੂਨੀਅਨ ਟੈਰੀਟਰੀਜ਼ ਦਾ, ਦੂਜਿਆਂ ਦਾ ਹੈਗਾ, ਇੱਕ ਵੀ ਮੌਤ ਜਿਹੜੀ ਹੈ ਉਹ ਆਕਸੀਜਨ ਦੀ ਡੈਫੀਸ਼ੈਂਸੀ ਨਾਲ ਨਹੀਂ ਹੋਈ। ਇਹਦਾ ਮਤਲਬ ਹੈ ਕਿ ਸਭ ਜਿਹੜੇ ਲੱਖਾਂ ਲੋਕ ਚੀਕਾਂ, ਦਿੱਲੀ ਤੋਂ ਲੈ ਕੇ ਲਖਨਊ, ਕਾਨਪੁਰ, ਗੁਰਦੁਆਰਿਆਂ ਦੇ ਵਿੱਚ ਆਕਸੀਜਨ ਲੰਗਰ ਦਾ ਲੱਗਣਾ, ਔਰ ਕਿਵੇਂ ਜਿਹੜਾ ਤਰਲੇ ਕਰ ਕਰਕੇ ਜਿਹੜਾ ਇਹਨਾਂ ਨੇ ਫਿਰ ਗੁਆਂਢੀ ਮੁਲਕਾਂ ਤੋਂ ਮੰਗਿਆ, ਪਾਕਿਸਤਾਨ ਨੇ ਵੀ ਉਹਨਾਂ ਦੀ ਈਦੀ ਫਾਊਂਡੇਸ਼ਨ ਨੇ ਭੇਜਿਆ, ਔਰ ਬਾਕੀਆਂ ਤੋਂ ਵੀ, ਇੰਗਲੈਂਡ ਔਰ ਜਹਾਜ਼ਾਂ ਦੇ ਜਹਾਜ਼। ਲੇਕਿਨ ਇਸ ਕਿਸਮ ਦਾ ਸਫੇਦ ਝੂਠ ਜਿਹਦੇ 'ਚ ਕਿ ਕੋਈ ਮੌਤ ਨਹੀਂ ਹੋਈ, ਔਰ ਇਸ ਦਾ ਜ਼ਾਹਰ ਹੈ ਆਪੋਜੀਸ਼ਨ ਨੇ ਪੂਰੀ ਤਰ੍ਹਾਂ ਇਹਦੇ ਤੇ ਰਿਐਕਟ ਵੀ ਕੀਤਾ ਹੈ। ਔਰ ਇਸ ਗੱਲ ਦੇ ਉੱਤੇ ਜਿਹੜਾ ਖਾਸ ਤੌਰ ਤੇ ਸ਼ਿਵ ਸੈਨਾ ਜਿਹੜੀ BJP ਦੇ ਅਲਾਇੰਸ ਸੀ, ਉਹਨਾਂ ਦੇ ਸੰਜੇ ਰਾਉਤ ਨੇ ਕਿਹਾ ਕਿ ਮੈਨੀ ਪੀਪਲ ਹੈਵ ਡਾਈਡ ਡਿਊ ਟੂ ਆਕਸੀਜਨ ਸ਼ਾਰਟੇਜ ਇਨ ਸੈਵਰਲ ਸਟੇਟਸ, ਦੋਜ਼ ਹੂਜ਼ ਰਿਲੇਟਿਵਸ died due to oxygen shortage should take the union government to court। ਇਹਨਾਂ ਨੂੰ ਅਦਾਲਤ 'ਚ ਲੈ ਕੇ ਜਾਓ। ਔਰ ਦੇਖੋ ਬੇਈਮਾਨੀ ਔਰ ਇਮਾਨਦਾਰੀ 'ਚ ਕੀ ਫਰਕ ਹੁੰਦਾ। ਇਹ ਠੀਕ ਹੈ, ਅਮਰੀਕਾ 'ਚ ਵੀ ਪਹਿਲੀ ਸਟੇਜ ਤੇ ਟਰੰਪ ਦੀ ਕਿਉਂਕਿ ਕਨਫਿਊਜ਼ਨ ਵਾਲੀ ਨੀਤੀ ਸੀ ਇਸ ਮੁੱਦੇ ਤੇ, ਠੀਕ ਹੈਂਡਲਿੰਗ ਨਹੀਂ ਹੋਈ। ਲੇਕਿਨ ਫੈਕਟ ਕੀ ਹੈ, ਅੱਜ ਹੀ ਜਿਹੜਾ ਡਾਟਾ ਅਮਰੀਕਨ ਜਿਹੜਾ ਰੈਲੇਵੈਂਟ ਅਥਾਰਟੀਜ਼ ਵੱਲੋਂ ਆਇਆ, ਇੱਥੇ ਹਰ ਸਾਲ ਬਾਅਦ ਇਹ ਕੱਢਿਆ ਜਾਂਦਾ ਹੈ ਜਿਹਨੂੰ ਲਾਈਫ ਐਕਸਪੈਕਟੈਂਸੀ ਕਹਿੰਦੇ ਨੇ, ਕਿ ਇੱਕ ਐਵਰੇਜ ਅਮਰੀਕਨ ਦੀ ਉਮਰ ਕਿੰਨੀ ਹੈ, ਕਿਉਂਕਿ ਚੰਗੀਆਂ ਦਵਾਈਆਂ, ਚੰਗੀ ਖੁਰਾਕ ਔਰ ਅਵੇਅਰਨੈਸ ਦੀ ਬਦੌਲਤ ਲਾਈਫ ਐਕਸਪੈਕਟੈਂਸੀ ਵੱਧ ਰਹੀ ਹੈ। ਔਰ ਅੱਜ ਦੀ ਫਿਗਰ ਦੇ ਮੁਤਾਬਕ ਕਿ 2019 ਚ ਅਮਰੀਕਾ ਦੇ ਇੱਕ ਐਵਰੇਜ ਸਿਟੀਜ਼ਨ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਸੀ 78.8 ਈਅਰ ਸੀ, ਲਗਭਗ 79 ਸਾਲ ਉਹ ਜਿਉਂਦਾ। ਲੇਕਿਨ ਹੁਣ ਅੱਜ ਜਦੋਂ ਉਹਨਾਂ ਨੇ 2020 ਦਾ ਸਾਰਾ ਮੁਆਇਨਾ ਕਰਕੇ ਕਿਹਾ ਕਿ ਵੀ 2020 ਚ ਲਾਈਫ ਐਕਸਪੈਕਟੈਂਸੀ ਕੀ ਰਹੀ, ਤਾਂ ਉਹ ਹੈ 77.3 ਈਅਰਸ। ਇਹਨਾਂ ਨੇ ਐਡਮਿਟ ਕੀਤਾ ਕਿ 1.5 ਸਾਲ ਉਮਰ ਐਵਰੇਜ ਸਿਟੀਜ਼ਨ ਦੀ ਘਟੀ, ਕਿਉਂਕਿ ਇਹ ਘਟਣ ਦਾ ਇਵੇਂ ਹੁੰਦਾ ਹੈ ਕਿ ਇਹ ਕੈਲਕੂਲੇਟ ਕਰਦੇ ਨੇ ਕਿ ਬਰਥ ਰੇਟ ਕੀ ਹੈ ਤੇ ਡੈਥ ਰੇਟ ਕੀ ਹੈ। ਸੋ ਜ਼ਾਹਰ ਹੈ ਅਮਰੀਕਾ 'ਚ ਵੀ ਲੱਖਾਂ ਮੌਤਾਂ ਕੋਵਿਡ-19 ਨਾਲ ਹੋਈਆਂ, ਔਰ ਉਹੀ ਇੱਕ ਕੈਲਕੂਲੇਸ਼ਨ ਦਾ ਬੇਸ ਹੁੰਦਾ ਹੈ। ਸੋ ਐਵਰੇਜ ਅਮਰੀਕਨ ਦੀ ਲਾਈਫ ਐਕਸਪੈਕਟੈਂਸੀ 2020 ਦੇ ਵਿੱਚ 1.5 ਸਾਲ ਪਿੱਛੇ ਚਲੀ ਗਈ। ਹੁਣ ਇਹਦੇ ਨਾਲ ਕੋਈ ਫਰਕ ਤਾਂ ਨਹੀਂ ਪਿਆ। ਇਹਦਾ ਇਹ ਹੋਏਗਾ ਕਿ ਜਦੋਂ ਤੁਸੀਂ ਫਰਦਰ ਡਾਟਾ ਮਾਈਨਿੰਗ ਕਰਨੀ ਹੈ, ਤੁਸੀਂ ਹੋਰ ਰੀਜ਼ਨ ਵੀ ਦੇਖਣੇ ਨੇ, ਕਿਉਂਕਿ ਕੋਵਿਡ-19 ਤਾਂ ਇੱਕ ਆਪਣੀ ਥਾਂ ਤੇ ਹੈ ਕਿ ਵਾਇਰਸ ਦੇ ਕੀ ਇਫੈਕਟ ਸੀ, ਪਰ ਉਹਨੇ ਕਿਸ ਏਜ ਗਰੁੱਪ ਨੂੰ ਪ੍ਰਭਾਵਿਤ ਕੀਤਾ, ਰੇਸ ਵਾਈਜ਼ ਕੀ ਪ੍ਰਭਾਵਿਤ ਹੋਏ, ਕਿਉਂਕਿ ਪੂਅਰ ਨੇਬਰਹੁੱਡ ਜਿਹੜੇ ਸੀ ਕਿ ਉੱਥੇ ਲੋਕ ਇਕੱਠੇ ਸੀ। ਸੋ ਜ਼ਾਹਰ ਹੈ ਕਿ ਜਦੋਂ ਇਹਦੀ ਫਰਦਰ ਡਾਟਾ ਮਾਈਨਿੰਗ ਹੋਏਗੀ, ਇਹ ਵੀ ਸਾਹਮਣੇ ਆਏਗਾ ਕਿ ਗਰੀਬ ਔਰ ਰੇਸ ਵਾਈਜ਼ ਜਿਹੜੇ ਲੋਕ ਨੇ ਉਹ ਕਿਵੇਂ ਪ੍ਰਭਾਵਿਤ ਹੋਏ। ਹੁਣ ਜੇ ਤਾਂ ਇੱਕ ਇਮਾਨਦਾਰੀ ਨਾਲ ਭਾਰਤ ਦੀ ਹਕੂਮਤ ਇਹ ਐਡਮਿਟ ਕਰੇ ਕਿ ਜੀ ਇੰਨੇ ਲੱਖ ਲੋਕ ਮਰੇ, ਉਹਦੇ 'ਚ ਹੁਣ ਜਿਵੇਂ ਡਾਟਾ ਆ ਰਿਹਾ ਕਿ ਜੀ ਵੈਕਸੀਨੇਸ਼ਨ ਇੰਨੇ % ਨੂੰ ਇੱਕ ਡੋਜ਼ ਲੱਗ ਗਿਆ, ਉਹਨਾਂ ਨੂੰ ਹੋ ਗਿਆ। ਅੱਜ ਹੀ ਉਹਨਾਂ ਦੀ ਜਿਹੜੀ ਕ੍ਰੈਡੀਬਲ ਇੰਸਟੀਚਿਊਟ ਆ ਉਹਨੇ ਕਿਹਾ ਜੀ 2/3 ਜਿਹੜੇ ਇੰਡੀਅਨ ਨੇ ਉਹਨਾਂ ਦੇ ਅੰਦਰ ਐਂਟੀਬਾਡੀਜ਼ ਹੈਗੀਆਂ, ਉਹ ਡਿਊ ਟੂ ਵੈਕਸੀਨੇਸ਼ਨ ਵੀ ਹੈ, ਔਰ ਜਿਨ੍ਹਾਂ ਨੂੰ ਕੋਵਿਡ ਹੋ ਕੇ ਹਟਿਆ ਉਹਨਾਂ ਨੂੰ ਵੀ ਹੈ।
ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਜਿਹੜਾ 1/3 ਹੈ, ਇਹਦਾ ਮਤਲਬ ਹੈ ਆਲਮੋਸਟ 300-400 ਮਿਲੀਅਨ ਲੋਕ ਪਲੱਸ ਜਿਹੜੇ ਨੇ ਉਹਨਾਂ 'ਚ ਐਂਟੀਬਾਡੀਜ਼ ਨਹੀਂ ਨੇ। ਇਹਦਾ ਮਤਲਬ ਹੈ ਵੀ ਤੁਸੀਂ ਖਤਰੇ ਤੋਂ ਬਾਹਰ ਨਹੀਂ ਹੋ। ਜਦੋਂ ਇਹ ਕਿਹਾ ਜਾ ਰਿਹਾ ਕਿ ਇੱਕ ਹੋਰ ਵੇਵ ਆ ਸਕਦੀ ਹੈ ਕਿ 2/3 ਦੀ ਹਰਡ ਇਮਿਊਨਿਟੀ ਡਿਵੈਲਪ ਹੋਣ ਦੇ ਬਾਵਜੂਦ 1/3 ਜਿਹੜਾ ਉਹਦੇ 'ਚ ਐਂਟੀਬਾਡੀਜ਼ ਨਾ ਹੋਣ ਦਾ ਮਤਲਬ ਹੈ ਕਿ ਸੋ ਇਹ ਹੁਣ ਡਾਟੇ ਦੇ ਨਾਲ ਇਹ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਜ਼ਰੂਰ ਸਮਝ ਹੈ ਕਿ ਭਾਈ ਜਿਹੜੀ ਬਾਕੀ 1/3 ਨੇ ਉਹਨਾਂ ਨੂੰ ਕੋਵਿਡ, ਹੁਣ ਇਹ ਵੀ ਜਦੋਂ ਤੋਂ ਅਸੀਂ ਅਮਰੀਕਾ ਜਾਂ ਕੈਨੇਡਾ ਜਾਂ ਯੂਕੇ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਵੈਕਸੀਨੇਸ਼ਨ ਜਿਨ੍ਹਾਂ ਦੀ ਹੋਈ ਹੈ ਈਵਨ ਉਹਨਾਂ ਨੂੰ ਵੀ ਦੁਬਾਰਾ ਕੋਵਿਡ-19 ਹੋਇਆ, ਪਰ ਉਹਨਾਂ ਨੇ ਅੱਗੋਂ ਫਿਗਰਸ ਇਹ ਦਿੱਤੀਆਂ ਕਿ ਉਹਨਾਂ ਦੇ ਵਿੱਚ ਡੈਥ ਰੇਟ ਆਲਮੋਸਟ 0 ਸੀ। ਹੋ ਸਕਦਾ ਹੈ ਲੇਕਿਨ ਤੁਹਾਡੇ ਕਿਉਂਕਿ ਆਲਰੇਡੀ ਐਂਟੀਬਾਡੀਜ਼ ਨੇ ਔਰ ਉਹਦੀ ਬਦੌਲਤ ਜਿਹੜਾ ਤੁਸੀਂ ਸਰਵਾਈਵ ਕਰ ਜਾਂਦੇ ਹੋ, ਜਿਹੜਾ ਕਿ ਪਹਿਲੇ ਕੇਸ 'ਚ ਨਹੀਂ ਸੀ। ਸੋ ਜਦੋਂ ਤੁਸੀਂ ਸੱਚ ਬੋਲਦੇ ਹੋ ਤੁਹਾਡੀਆਂ ਫੇਲਿਅਰਸ 'ਚੋਂ ਤੁਸੀਂ ਸਿੱਖਦੇ ਹੋ। ਜਦੋਂ ਇਹ ਕਿਹਾ ਜਾਂਦਾ ਹੈ ਫੇਲਿਅਰਸ ਆਰ ਦਾ ਪਿਲਰਸ ਆਫ ਸਕਸੈਸ, ਕੱਲੀ ਇਹ ਇੰਡੀਵਿਜੂਅਲ ਦੀ ਜਿਹੜਾ ਫੇਲ ਹੋ ਕੇ ਕਾਮਯਾਬ ਹੋਣ ਦੀ ਗੱਲ ਨਹੀਂ ਹੁੰਦੀ। ਜਿਹੜੀਆਂ ਹਕੂਮਤਾਂ, ਜਿਹੜੇ ਸਿਸਟਮ ਜਿੱਥੇ ਫੇਲ ਹੁੰਦੇ ਨੇ ਉਹ ਉਹਨੂੰ ਫਰਦਰ ਇੰਪਰੂਵ ਕਰਦੇ ਨੇ। ਪਰ ਜਦੋਂ ਤੁਸੀਂ ਟੋਟਲ ਡਿਨਾਇਲ 'ਚ ਹੀ ਹੋ, ਔਰ ਇਹਦੇ ਤੇ ਮੈਂ ਅੱਡ ਦੇਖ ਰਿਹਾ ਸੀ ਕਿ ਵੀ ਇਹ ਕਹਿਣ ਤਾਂ ਇਹਨਾਂ ਨੇ ਹੌਸਲਾ ਹੀ ਕਿਵੇਂ ਕੀਤਾ ਇੰਨਾ ਪਲੇਨ ਝੂਠ। ਔਰ ਇਸ ਦੇ ਵਿੱਚ ਈਵਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਉਹਨਾਂ ਨੇ ਕਿਹਾ ਕਿ ਵੀ ਹੋਇਆ ਇਹ ਹੈ ਕਿ ਵੀ ਆਕਸੀਜਨ ਦੇ ਨਾਲ ਹੀ ਜਿਹੜੀ ਹੈ ਡੈਫੀਸ਼ੀਐਂਸੀ, ਔਰ ਉਹਦੀਆਂ ਤਾਂ ਕਿੰਨੀਆਂ ਵੀਡੀਓ ਅੱਜ NDTV ਦੂਸਰਿਆਂ ਨੇ ਕਿੰਨੀਆਂ ਵੀਡੀਓ ਚਲਾਈਆਂ ਪੁਰਾਣੀਆਂ ਜਿਹਦੇ 'ਚ ਲੋਕ ਚੀਕਾਂ ਮਾਰ ਰਹੇ ਨੇ, ਦੌੜ ਰਹੇ ਨੇ, ਸਿਲੰਡਰ ਕੋਲੋਂ ਖਰੀਦ ਕੇ ਜਾ ਰਹੇ ਨੇ, ਜਦੋਂ ਤੱਕ ਪਹੁੰਚਦੇ ਨੇ ਮਰੀਜ਼ ਮਰਿਆ ਹੁੰਦਾ। ਹੁਣ ਉਹਨਾਂ ਨੇ ਕਿਹਾ ਵੀ ਐਸਾ ਕੀ ਹੈ ਜਦੋਂ ਇਹ ਕਹਿੰਦੇ ਨੇ ਕਿ ਵੀ ਜਿਹੜਾ ਉਹ ਤਾਂ ਕੋਈ ਹੋਇਆ ਹੀ ਨਹੀਂ ਜੀ, ਆਕਸੀਜਨ ਕਮੀ ਦਾ ਕਾਰਨ ਹੀ ਕੋਈ ਨਹੀਂ ਸੀ। ਰੀਜ਼ਨ ਇਹ ਹੈ ਕਿ ਜਿਹੜਾ ਆਕਸੀਜਨ ਡੈਫੀਸ਼ੀਐਂਸੀ ਦੇ ਨਾਲ ਵੀ ਪੇਸ਼ੈਂਟ ਮਰਿਆ, ਜਦੋਂ ਤੁਸੀਂ ਰਿਕਾਰਡ 'ਚ ਲਿਖੋਗੇ ਇਹ ਤਾਂ ਨਹੀਂ ਲਿਖੋਗੇ ਕਿ ਹੀ ਡਾਈ ਡਿਊ ਟੂ ਲੈਕ ਆਫ ਆਕਸੀਜਨ, ਉਹਦੇ 'ਚ ਇਹੀ ਹੋਏਗਾ ਕਿ ਹੀ ਡਾਈ ਡਿਊ ਟੂ ਕੋਵਿਡ-19। ਸੋ ਡੈਥ ਰੀਜ਼ਨ ਆਫ ਡੈਥ ਤਾਂ ਕੋਵਿਡ-19 ਹੀ ਹੈ, ਕਿਉਂਕਿ ਉਹਦੇ 'ਚ ਲੰਗਸ ਦਾ ਜਿਹੜਾ ਫੰਕਸ਼ਨ ਘਟ ਜਾਂਦਾ ਹੈ, ਉਹਨੂੰ ਜੇ ਆਕਸੀਜਨ ਮਿਲੇ ਤੇ ਉਹ ਸਰਵਾਈਵ ਕਰਨ ਦੇ ਚਾਂਸਸ ਹੁੰਦੇ ਨੇ। ਸੋ ਇਸ ਟੈਕਨੀਕੈਲਿਟੀ ਦੇ ਪਿੱਛੇ ਕਿ ਜੀ ਕਿਸੇ ਨੇ ਸਟੇਟਾਂ ਨੇ ਜਾਂ ਦੂਸਰਿਆਂ ਨੇ ਕੋਈ ਡਾਟਾ ਨਹੀਂ ਦਿੱਤਾ ਕਿ ਜੀ ਆਕਸੀਜਨ ਦੀ ਕਮੀ ਨਾਲ ਮਰੇ। ਹਾਲਾਂਕਿ ਫੈਕਟ ਇਹ ਹੈ ਕਿ ਉਹਨਾਂ ਨੇ ਜਿਹੜੀ ਆਕਸੀਜਨ ਇੰਡੀਆ 'ਚ ਬਣਦੀ ਹੈ ਉਹਨਾਂ ਦੀ ਕਮਰਸ਼ੀਅਲ ਵੀ ਔਰ ਮੈਡੀਕਲ ਵੀ, ਬਿਨਾਂ ਇਸ ਗੱਲ ਨੂੰ ਕੈਲਕੂਲੇਟ ਕੀਤਿਆਂ ਜਿਹੜਾ ਮਿਸਮੈਨੇਜਮੈਂਟ ਸੀ ਕਿ ਭਾਈ ਸਾਡੇ ਜਦੋਂ ਇਹ ਵੇਵ ਆਈ ਅਸੀਂ ਕੀ ਕਰਾਂਗੇ, ਇਹਨਾਂ ਨੇ 700% ਜਿਹੜੀ ਐਕਸਪੋਰਟ ਸੀ ਮੈਡੀਕਲ ਆਕਸੀਜਨ ਦੀ ਉਹ ਵਧਾ ਦਿੱਤੀ ਜਦੋਂ ਆਪਣੀ ਲੋੜ ਪਈ, ਆਪਣੇ ਕੋਲ ਹੈ ਨਹੀਂ ਸੀ। ਫਿਰ ਸੈਕੰਡ ਪਾਰਟ ਇਹ ਸੀ ਕਿ ਜਿੱਥੇ ਇੰਡਸਟਰੀਅਲ ਆਕਸੀਜਨ ਨੂੰ ਵੀ ਮੈਡੀਕਲ ਦੇ ਲਈ ਕਨਵਰਟ ਕਰਨ ਵੱਲ ਲਾਈਨ ਆਈ, ਕੋਈ ਟੈਂਕਰ ਨਹੀਂ ਸੀਗੇ, ਹਫਤਾ ਡੀਕਦੇ ਰਹੇ। ਔਰ ਜੇ ਆਕਸੀਜਨ ਦੀ ਕਮੀ ਨਹੀਂ ਸੀ, ਤੁਸੀਂ ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ ਦੇ ਫੈਸਲੇ ਕੱਢ ਲਓ। ਜਦੋਂ ਦਿੱਲੀ ਦੇ ਹਸਪਤਾਲਾਂ 'ਚ ਲੋਕ ਮਰ ਰਹੇ ਸੀ, ਸੁਪਰੀਮ ਕੋਰਟ ਨੇ ਕਿਹਾ ਵੀ ਇੰਨਾ ਜਿਹੜਾ ਕੋਟਾ ਹੈ ਦਿੱਲੀ ਨੂੰ ਦਿਓ। ਜੇ ਕਮੀ ਨਹੀਂ ਸੀ ਤੇ ਸੁਪਰੀਮ ਕੋਰਟ, ਹਾਈ ਕੋਰਟ ਇਹ ਟਿੱਪਣੀਆਂ ਕਿਉਂ ਕਰ ਰਿਹਾ ਸੀ, ਉਹ ਆਰਡਰ ਕਿਉਂ ਕਰ ਰਹੇ ਸੀ? ਫਿਰ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਵੀ ਦੇਖਦੇ ਹਾਂ ਕਿ ਦੂਸਰੇ ਪਾਸੇ ਆਕਸੀਜਨ ਲੰਗਰ, ਹੁਣ ਉਹਦੇ ਤੇ ਜਦੋਂ ਇਹਨਾਂ ਦਾ ਕਮੈਂਟ ਆਇਆ ਅਤੇ ਇਹਦੇ ਤੇ ਦਿੱਲੀ NGO ਪ੍ਰੈਜ਼ੀਡੈਂਟ ਰੀਕਾਲਸ ਦਾ ਡੇਜ਼ ਆਫ ਆਕਸੀਜਨ ਲੰਗਰ, ਉਹਨਾਂ ਨੇ ਜਿਹੜਾ ਗਾਜ਼ੀਆਬਾਦ 'ਚ ਕਿਉਂਕਿ ਗੁਰਦੁਆਰੇ 'ਚ ਪਹਿਲਾਂ ਲਾਇਆ ਸੀ ਗੁਰਪ੍ਰੀਤ ਸਿੰਘ ਰੂਮੀ, ਉਹ ਕਹਿ ਰਿਹਾ ਕਿ ਵੀ ਇਸ ਗੱਲ ਨੇ ਸਾਨੂੰ ਬਹੁਤ ਦੁੱਖ ਪਹੁੰਚਾਇਆ। ਔਰ ਉਹਨਾਂ ਨੇ ਖੁਦ ਕਿਹਾ ਕਿ ਵੀ ਅਸੀਂ ਇਹ ਦੇਖਿਆ ਕਿ ਲੋਕ ਕਿਵੇਂ ਮੇਕ ਸ਼ਿਫਟ ਆਕਸੀਜਨ ਪਾਈਪਲਾਈਨ ਨਾਲ ਅਸੀਂ ਸ਼ੁਰੂ ਕੀਤਾ ਔਰ ਕਿਵੇਂ ਲੋਕ ਤੜਫ ਕੇ ਮਰ ਰਹੇ ਸੀ, ਚੋਕਡ ਵਿਦ ਪੇਸ਼ੈਂਟਸ, ਔਰ ਕਿਵੇਂ ਸਾਡੇ 100 ਔਡ ਵਲੰਟੀਅਰ ਸਾਡੀ NGO ਦੇ ਉਹ ਦਿਨ ਰਾਤ ਆਕਸੀਜਨ ਜਿਹੜਾ ਪਹੁੰਚਾਉਣ ਦਾ ਕੰਮ ਕਰ ਰਹੇ ਸੀ। ਇਫ ਦਾ ਗਵਰਨਮੈਂਟ ਸੇਜ਼ ਨੋਬਡੀ ਡਾਈਡ ਬਿਕਾਜ਼ ਆਫ ਆਕਸੀਜਨ ਸ਼ਾਰਟੇਜ, ਇਟ ਸ਼ੁੱਡ ਐਕਸਪਲੇਨ why so many people were knocking at the doors of the gurdwaras. It's only after they were denied oxygen beds that they came to us. ਕਿ ਵੀ ਆਕਸੀਜਨ ਬੈੱਡ ਹੀ ਨਹੀਂ ਸੀਗੇ ਉਹਨਾਂ ਦੇ ਹਸਪਤਾਲਾਂ 'ਚ, ਉਹ ਫਿਰ ਸਾਡੇ ਕੋਲ ਆਏ। We waited for a week or it's only after we sensed that the healthcare system is collapsed that we chipped in. ਕਿ ਅਸੀਂ ਤਾਂ ਇਹਦੇ 'ਚ ਸ਼ਾਮਲ ਹੀ ਤਾਂ ਹੋਏ ਜਦੋਂ ਕਿ ਅਸੀਂ ਇਹ ਦੇਖਿਆ ਕਿ ਕਿਵੇਂ ਇਹ ਸਾਰਾ ਸਿਸਟਮ ਜਿਹੜਾ ਹੈ ਇਹ ਕਲੈਪਸ ਹੋਇਆ। ਔਰ ਇਹਦੇ ਤੇ ਜਿਹੜੇ ਮੈਡੀਕਲ ਐਕਸਪਰਟਸ ਨੇ ਉਹਨਾਂ ਨੇ ਬਹੁਤ ਗੁੱਸਾ ਜ਼ਾਹਰ ਕੀਤਾ ਹੈ ਸਰਕਾਰ ਦੇ ਇਸ ਬਿਆਨ ਤੇ। ਗਵਰਨਮੈਂਟ ਕਲੇਮ ਔਨ ਆਕਸੀਜਨ ਸਕ੍ਰੈਸਿਟੀ ਡੈਥਸ ਇਜ਼ ਅਪਾਲਿੰਗ,
ਸੇਜ਼ ਐਕਸਪਰਟਸ ਔਰ ਉਹਦੇ 'ਚ ਕਾਫੀ ਡਿਟੇਲ ਦੇ ਵਿੱਚ ਜਿਵੇਂ ਪਬਲਿਕ ਹੈਲਥ ਐਕਸਪਰਟ ਤੇ ਐਪੀਡੈਮੋਲੋਜਿਸਟ ਹੈ ਚੰਦਰਕਾਂਤ ਲਹਿਰੀ ਹੈ, ਉਹਨੇ ਕਿਹਾ ਕਿ ਵੀ ਜਿਹੜੀ ਇਹ ਟੈਕਨੀਕਲੀ ਕੋਈ COVID-19 ਡੈਥ ਰਿਕਾਰਡ ਨਹੀਂ ਹੋ ਸਕਦੀ ਡਿਊ ਟੂ ਲੈਕ ਆਫ ਆਕਸੀਜਨ, ਬਟ ਦ ਐਕਸਪੀਰੀਅੰਸ ਆਫ ਪੇਸ਼ੈਂਟਸ ਐਟ ਦ ਫੈਕਟ that the availability of oxygen would have saved lives meant that center should have chosen its words with care ਕਿ ਵੀ ਜੇ ਆਕਸੀਜਨ ਹੁੰਦੀ ਤੇ ਕਿੰਨੀਆਂ ਜਾਨਾਂ ਬਚ ਸਕਦੀਆਂ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਮਲਿਨੀ ਐਸੋਲਾ ਕਨਵੀਨਰ ਹੈ ਆਲ ਇੰਡੀਆ ਡਰਗ ਐਕਸ਼ਨ ਨੈਟਵਰਕ ਦੀ, she described center's position as absurd and reflective of a refusal to acknowledge the toll of the second wave because of colossal failures to prepare and respond। उन्होंने कहा क्योंकि सरकार बिल्कुल फेल हुई है और उस तो मुकर रहे ने। ऑक्सीजन शॉर्टेज was undeniably a direct factor in causing numerous deaths, not limited to hospitals, but even patients who became stranded in homes and were struggling to get admission in hospitals। उन्होंने कहा कि भाई ਘਰਾਂ 'ਚ ਵੀ ਲੋਕ ਮਰੇ ਕਿਉਂਕਿ ਹਸਪਤਾਲਾਂ 'ਚ ਹੈ ਹੀ ਨਹੀਂ ਸੀ ਆਕਸੀਜਨ, ਔਰ ਲੋਕ ਸਾਰੇ ਜਿਹੜੇ ਨੇ ਇਸ ਹੁਣ ਇਸ ਨੂੰ ਕੋਈ ਅਦਾਲਤ 'ਚ ਲਿਜਾਏਗਾ, ਅਦਾਲਤਾਂ ਵੀ ਉਹਨਾਂ ਦੀਆਂ ਨੇ, ਅਸੀਂ ਹੁਣ ਉਹ ਦੇਖ ਹੀ ਲਿਆ ਪੈਗਾਸਸ ਸਪਾਈਵੇਅਰ ਇਜ਼ਰਾਈਲ ਦਾ, ਉਸ ਦੇ ਉੱਤੇ ਅਸੀਂ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਉਸ ਨੇ ਸਾਰਿਆਂ ਨੂੰ ਹੀ ਜਿਹੜਾ ਉਹ ਬੌਣੇ ਬਣਾ ਕੇ ਰੱਖ ਦਿੱਤਾ ਹੈ ਕਿਉਂਕਿ ਸਭ ਕੁਝ ਹਕੂਮਤ ਦੇ ਹੱਥ 'ਚ ਹੈ। ਔਰ ਇਹੀ ਕਾਰਨ ਹੈ ਕਿ ਉਹ ਬੜੇ ਧੜੱਲੇ ਨਾਲ ਉਹਨਾਂ ਨੇ ਸਭ ਕੁਝ ਕੰਟਰੋਲ ਕੀਤਾ ਹੋਇਆ ਤੇ ਧੜੱਲੇ ਨਾਲ ਉਹ ਕਹਿ ਰਹੇ ਨੇ ਕਿ ਕੋਈ ਮੌਤ ਭਾਰਤ ਦੇ ਵਿੱਚ ਆਕਸੀਜਨ ਦੀ ਕਮੀ ਨਾਲ ਨਹੀਂ ਹੋਈ। ਇਹ ਜਿਹੜਾ ਲਾਈ ਹੈ, ਝੂਠ ਹੈ, ਇਹ ਲਾਈ ਆਫ ਦਾ ਸੈਂਚੁਰੀ ਨਹੀਂ ਹੈ, ਇਹ ਲਾਈ ਆਫ ਦਾ ਮਿਲੇਨੀਅਮ ਵੀ ਨਹੀਂ ਹੈ, 1000 ਸਾਲ ਦਾ ਝੂਠ ਵੀ ਨਹੀਂ ਹੈ। ਮੇਰਾ ਖਿਆਲ ਹੈ ਵੀ ਹਿਊਮਨ ਹਿਸਟਰੀ ਦਾ ਜੇ ਇਸ ਨੂੰ ਸਭ ਤੋਂ ਵੱਡਾ ਝੂਠ ਵੀ ਕਹਿ ਦਿੱਤਾ ਜਾਏ ਤਾਂ ਕੋਈ ਅਤਕਥਨੀ ਨਹੀਂ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV84 ਤੇ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੈਗਾਸਸ ਦੇ ਹਵਾਲੇ ਨਾਲ ਕਿ ਇਜ਼ਰਾਈਲ ਦੀ ਖੁਫੀਆ ਸਪਾਈਵੇਅਰ ਪੈਗਾਸਸ ਨਾਲ ਜਿਹੜੇ ਸੰਬੰਧਿਤ ਖੁਲਾਸੇ ਨੇ ਉਹ ਲਗਾਤਾਰ ਜਾਰੀ ਹਨ। ਹੁਣ ਇਹ ਸਾਹਮਣੇ ਆਇਆ ਹੈ ਕਿ ਦੁਨੀਆ ਦੇ ਅੱਡ-ਅੱਡ ਦੇਸ਼ਾਂ ਦੇ 10 ਪ੍ਰਾਈਮ ਮਿਨਿਸਟਰਸ ਅਤੇ 3 ਪ੍ਰੈਜ਼ੀਡੈਂਟਸ ਦੇ ਜਿਹੜੇ ਫੋਨ ਨੇ ਉਹ ਵੀ ਹੈਕ ਕੀਤੇ ਗਏ ਨੇ। ਸੋ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਅਤੇ ਫਰਾਂਸ ਦੇ ਪ੍ਰੈਜ਼ੀਡੈਂਟ ਵੀ ਸ਼ਾਮਲ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਜ਼ਰਾਈਲੀ ਕੰਪਨੀ ਦਾ ਪੈਗਾਸਸ ਸਪਾਈਵੇਅਰ ਇਸ ਵੇਲੇ ਜਿਵੇਂ ਇੱਕ ਟਰਮ ਹੁੰਦੀ ਹੈ ਕਿ ਸ਼ੈਤਾਨ ਦੀ ਆਂਤ ਵਾਂਗ ਕੋਈ ਚੀਜ਼ ਵੱਧਦੀ ਜਾਏ, ਕਿਉਂਕਿ ਬੇਸ਼ੱਕ ਇਸ ਨੂੰ 17 ਵੱਡੇ ਗਰੁੱਪਸ ਨੇ ਜਿਨ੍ਹਾਂ ਨੂੰ ਫੋਰਬਿਡਨ ਸਟੋਰੀਜ਼ ਫਰਾਂਸ ਦਾ ਜਿਹੜਾ ਆਰਗੇਨਾਈਜੇਸ਼ਨ ਹੈ ਉਹ ਲੀਡ ਕਰ ਰਹੀ ਸੀ, ਪਰ ਕਿਉਂਕਿ ਇਹ ਬੜੀ ਐਕਸਟੈਂਸਿਵ ਇਨਵੈਸਟੀਗੇਟਿਵ ਸਟੋਰੀ ਹੈ ਔਰ ਉਹਦੇ 'ਚ ਵਾਸ਼ਿੰਗਟਨ ਪੋਸਟ ਔਰ ਇੰਗਲੈਂਡ 'ਚ ਦੇ ਪ੍ਰੋਮੀਨੈਂਟ ਗਾਰਡੀਅਨ ਤੋਂ ਲੈ ਕੇ ਭਾਰਤ ਦਾ ਵੀ ਕੋਈ ਮੀਡੀਆ ਦਾ ਪ੍ਰਿੰਟ ਦਾ ਵਾਇਰ ਉਹਨਾਂ ਦੀ ਇਸ ਦੇ ਵਿੱਚ ਪਾਰਟਿਸਿਪੇਸ਼ਨ ਹੋਈ। ਔਰ ਭਾਰਤ ਦੇ ਹਵਾਲੇ ਨਾਲ ਵੀ ਜਦੋਂ ਇਹ ਸਾਹਮਣੇ ਆਇਆ ਕਿ ਚੀਫ ਜਸਟਿਸ ਤੋਂ ਲੈ ਕੇ ਕਿਵੇਂ ਜਰਨਲਿਸਟ, ਐਕਟਿਵਿਸਟ ਔਰ ਹਰ ਫੀਲਡ ਦੇ ਲੋਕ ਪੋਲੀਟੀਕਲ ਔਰ ਸਾਰਿਆਂ ਦਾ ਹੋਇਆ। ਔਰ ਇਹਦੇ 'ਚ ਈਵਨ ਭਾਰਤ ਦੇ ਕੰਟੈਕਸਟ ਅਸੀਂ ਸਰ ਜਸਪਾਲ ਸਿੰਘ ਹੇਰਾਂ ਦਾ ਜ਼ਿਕਰ ਤਾਂ ਕੀਤਾ ਸੀ, ਪਹਿਰੇਦਾਰ ਅਖਬਾਰ ਦਾ, ਕਿ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਦਾ ਵੀ ਇਹ ਹੈਕ ਸੀ ਸਪਾਈਵੇਅਰ ਰਾਹੀਂ। ਈਵਨ ਭੁਪਿੰਦਰ ਸਿੰਘ ਜਰਨਲਿਸਟ ਜਿਹੜੇ ਨੇ ਔਰ ਉਹ ਕਾਫੀ ਕਰੰਟ ਜਦੋਂ ਵੀ ਕੋਈ ਕੁਛ ਵਾਪਰਦਾ ਪੰਥਕ ਸੋਚ ਵਾਲੇ ਨੇ। ਸੋ ਬਹੁਤ ਵਾਰ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਜਿਨ੍ਹਾਂ ਦੇ ਕੋਈ ਬਹੁਤ ਵੱਡੇ ਨੈਟਵਰਕ ਨੇ ਜਾਂ ਦੂਜੇ ਨੇ, ਇਹ ਹਿੰਦੂਤਵੀ ਜਿਹੜਾ ਸਿਸਟਮ ਹੈ ਇਹਨੂੰ ਸਭ ਤੋਂ ਜ਼ਿਆਦਾ ਖੌਫ ਜਿਹੜੀ ਆਈਡੀਓਲੋਜੀਕਲ ਆਪੋਜੀਸ਼ਨ ਹੈ। ਬੇਸ਼ੱਕ ਜਸਪਾਲ ਸਿੰਘ ਹੇਰਾਂ ਜਾਂ ਭੁਪਿੰਦਰ ਸਿੰਘ ਉਹਨਾਂ ਦੀ ਜਿਹੜੀ ਹੈ ਰੀਡਰਸ਼ਿਪ ਜਾਂ ਵਿਊਅਰਸ਼ਿਪ ਕੋਈ ਬਹੁਤ ਵੱਡੀ ਨਹੀਂ ਨਾ ਹੋਏ, ਲੇਕਿਨ ਉਹਨਾਂ ਨੂੰ ਖੌਫ ਕਿਉਂ ਹੈ? ਕਿਉਂਕਿ ਇਹ ਨਜ਼ਰਿਆਤੀ ਹੈ। ਉਹ ਉਸ ਥਾਟ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਹੜਾ ਸੋਲਿਡ ਸਿੱਖੀ ਦੀ ਗੱਲ ਕਰਦਾ ਹੈ, ਪੰਥ ਦੀ ਗੱਲ ਕਰਦਾ ਹੈ, ਦੁਸ਼ਮਣ ਨੂੰ ਆਇਡੈਂਟੀਫਾਈ ਕਰਦਾ ਹੈ ਔਰ ਉਹ ਉਹਨਾਂ ਆਵਾਜ਼ਾਂ ਨੂੰ ਹੀ ਮਜ਼ਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਘੁੱਟਣਾ ਚਾਹੁੰਦੇ ਨੇ ਜਿਹੜੀਆਂ ਇਸ ਫਾਸ਼ਿਸਟ ਹਿੰਦੂ ਸਟੇਟ ਦੇ ਏਜੰਡੇ ਵਾਲੇ ਨੂੰ ਲੱਗਦਾ ਹੈ ਕਿ ਉਹਨਾਂ ਦੇ ਰਾਹ ਦੀਆਂ ਰੁਕਾਵਟ ਨੇ। ਔਰ ਹੁਣ ਜਦੋਂ ਅਸੀਂ ਇਸ ਦੇ ਨਾਲ ਜ਼ਾਹਰ ਹੈ, ਪਹਿਲੀ ਗੱਲ ਇਹ ਸਾਹਮਣੇ ਆਈ ਕਿ ਵੀ ਨੇਤਨਯਾਹੂ ਜਿਹੜਾ ਹੁਣ ਬੇਸ਼ੱਕ ਪ੍ਰਾਈਮ ਮਿਨਿਸਟਰ ਨਹੀਂ ਹੈ ਇਜ਼ਰਾਈਲ ਦਾ, ਉਹ ਜਿਨ੍ਹਾਂ ਮੁਲਕਾਂ ਦੇ ਵਿੱਚ ਗਿਆ ਉਸ ਤੇ ਹੁਣ ਜਿਹੜੇ ਹੈਡ ਆਫ ਦਾ ਸਟੇਟ ਜਾਂ ਦੂਜੇ ਨੇ ਉਹਨਾਂ ਦੀ ਜਾਂ ਜਿਨ੍ਹਾਂ ਦੇ ਨਾਲ ਉਹਨੇ ਰਾਬਤੇ ਕੀਤੇ ਜਾਂ ਜਿੱਥੇ ਉਹਨਾਂ ਦੇ ਨਾਲ ਸੰਧੀਆਂ ਹੋਈਆਂ ਉਹ ਸਾਰੇ ਹੀ ਫਿਗਰ ਹੋ ਰਹੇ ਨੇ। ਉਹਨਾਂ 'ਚ ਅਜ਼ਰਬਾਈਜਾਨ ਵੀ ਆ ਗਿਆ, ਫਰਾਂਸ ਵੀ ਆ ਗਿਆ, ਮੋਰਾਕੋ ਵੀ ਆ ਗਿਆ, ਸਾਊਦੀ ਅਰੇਬੀਆ ਵੀ ਆ ਗਿਆ। ਔਰ ਸਾਊਦੀ ਅਰੇਬੀਆ ਦੇ ਹਵਾਲੇ ਨਾਲ ਮੈਂ ਕਿਤੇ ਦੇਖ ਰਿਹਾ ਸੀ ਕਿ ਭਾਈ ਉਹਨਾਂ ਨੇ ਕਿਵੇਂ ਇਹ ਜਿਹੜਾ ਸਪਾਈਵੇਅਰ ਉਹਨਾਂ ਨੂੰ ਵੇਚਿਆ, ਕਿਉਂਕਿ ਪਿੱਛੇ ਇੱਕ ਵਾਰ ਨੇਤਨਯਾਹੂ ਜਦੋਂ ਗਿਆ ਕਿਸੇ ਹੋਰ ਨੇਬਰਿੰਗ ਮੁਲਕ 'ਚ ਔਰ ਸਾਊਦੀਆਂ ਦਾ ਵੀ ਜਿਹੜਾ ਕਰਾਊਨ ਪ੍ਰਿੰਸ ਜਾਂ ਉਹਨਾਂ ਦਾ ਹੋਰ ਇੰਪੋਰਟੈਂਟ ਬੰਦਾ ਉੱਥੇ ਸੀ, ਜਿਹੜੀ ਬਿਲਕੁਲ ਲੋਕਾਂ ਦੀਆਂ ਨਜ਼ਰਾਂ ਤੋਂ ਪਰੇ ਮੀਟਿੰਗ ਹੋ ਰਹੀ ਸੀ ਔਰ ਉਹਦੇ 'ਚ ਉਹਨਾਂ ਨੇ ਉਹਨੂੰ ਬਾਹਰ ਕਿਸੇ ਓਪਨ ਥਾਂ ਤੇ ਲੈ ਕੇ ਉਹਨਾਂ ਨੇ ਕਿਹਾ ਅਰਬ ਸ਼ੇਖ ਨੂੰ ਕਿ ਬਈ ਇੱਕ ਆਈਫੋਨ ਖਰੀਦ ਲਿਆ ਇੱਥੋਂ। ਉਹਨੇ ਲੈ ਲਿਆ, ਆ ਗਿਆ ਲੈ ਕੇ। ਉਹਨੇ ਕਿਹਾ ਵੀ ਕੀ ਨੰਬਰ ਹੈ, ਉਹਨੇ ਨੰਬਰ ਦੱਸਿਆ ਤੇ ਉਹਨੇ ਜਿਹੜਾ ਉਹਨੂੰ 2 ਮਿੰਟ ਬਾਅਦ ਡਾਇਲ ਕਰਕੇ ਜਾਂ ਦੂਜੇ ਕਿਹਾ ਉਹਨੂੰ ਦੱਸ ਦਿੱਤਾ ਕਿ ਭਾਈ ਤੇਰੇ ਫੋਨ 'ਚ ਆ ਹੈਗਾ। ਯਾਨੀ ਕਿ ਉਹਨੇ ਜਿਹਨੂੰ ਤੁਸੀਂ ਕਹਿੰਦੇ ਨੇ ਕਿ ਟਰਾਇਲ ਦੇ ਦਿੱਤਾ ਕਿ ਵੀ ਜਿਹੜਾ ਸਾਡਾ ਸਪਾਈਵੇਅਰ ਹੈ ਉਹ ਇੰਨਾ ਇਫੈਕਟਿਵ ਹੈ। ਔਰ ਜ਼ਾਹਰ ਹੈ ਉਹਨੇ ਦੇਖਦਿਆਂ ਹੀ ਉਹਨਾਂ ਨੇ ਕਿਹਾ ਵਾਹ, ਇਸ ਕਿਸਮ ਦੀ ਵੀ ਕੋਈ ਲੋੜ ਨਹੀਂ ਪਈ ਕੋਈ ਅੱਗੇ। ਤਾਂ ਇਹ ਜਦੋਂ ਤੁਸੀਂ ਇਜ਼ਰਾਈਲ ਦੀ ਮੋਸਾਦ ਨਾਲ ਜੁੜੀਆਂ ਹੋਈਆਂ ਕਹਾਣੀਆਂ ਪੜ੍ਹਦੇ ਹੋ ਕਿ ਭਾਈ ਉਹ ਕਿਵੇਂ ਆਪਣੀ ਡਿਵਾਈਸ ਫਿੱਟ ਕਰਦੇ ਸੀ ਕਿ ਜੇ ਤੁਹਾਡਾ ਮੋਬਾਈਲ ਫੋਨ ਹੈ ਉਹ ਤੁਸੀਂ ਉਹਦੇ 'ਚ ਉਹਨਾਂ ਨੇ ਉਹ ਇੰਨੀ ਕੁ ਸਮਰੱਥਾ ਹੁੰਦੀ ਸੀ ਕਿ ਉਹਦੇ 'ਚ ਉਹਨਾਂ ਨੇ ਮਾਲਵੇਅਰ ਪਾਈ ਔਰ ਉਹ ਖਰਾਬ ਹੋ ਗਿਆ। ਤੁਸੀਂ ਜਿਹੜਾ ਗਾਰੰਟੀ ਪੀਰੀਅਡ ਦਾ ਫੋਨ ਹੈ ਤੁਹਾਡਾ ਵੀ ਇਹਨੂੰ ਕੀ ਹੋਇਆ, ਤੁਸੀਂ ਗਏ ਨੇੜੇ ਜਿਹੜੀ ਵੀ ਫੋਨ ਉਸ ਕੰਪਨੀ ਨਾਲ ਦੀ ਜਿਨ੍ਹਾਂ ਦੇ ਕੋਲ ਗਾਰੰਟੀ ਦਾ ਹੈ ਜਿਹੜੇ ਰਿਪੇਅਰ ਕਰਦੇ ਨੇ, ਸੋ ਉਹ ਰਿਪੇਅਰ ਸ਼ਾਪ ਰਾਹੀਂ ਉਹਨਾਂ ਨੇ ਉੱਥੇ ਉਹਨਾਂ ਦੇ ਹੀ ਬੰਦੇ ਬੈਠੇ ਹੁੰਦੇ ਸੀ ਕਿ ਭਾਈ ਉਹਨਾਂ ਨੇ ਉਹ ਕੀਤਾ, ਉਹਦੇ 'ਚ ਉਹਨਾਂ ਨੇ ਇੱਕ ਪੁਰਜਾ ਇਨਸਰਟ ਕਰਤਾ, ਉਹ ਤੁਹਾਡੇ ਕੋਲ ਠੀਕ ਹੋ ਕੇ ਆ ਗਿਆ ਫੋਨ, ਉੱਥੋਂ ਤੁਹਾਡੀ ਰਿਕਾਰਡਿੰਗ ਕਰਦੇ ਰਹੇ। ਹੁਣ ਇਹ ਪਹਿਲੀ ਵਾਰ ਇਸ ਲੈਵਲ ਦੇ ਸਪਾਈਵੇਅਰ ਦਾ ਜ਼ਿਕਰ 2012-13 ਦੇ ਵਿੱਚ ਸਾਹਮਣੇ ਆਇਆ ਥੋੜਾ ਬਹੁਤ, ਲੇਕਿਨ ਉਦੋਂ ਦਬ ਆ ਗਈ ਸੀ ਸਟੋਰੀ। ਇਹ ਸਟੋਰੀ ਤਾਂ
ਲੇਕਿਨ ਸਾਊਦੀ ਅਰੇਬੀਆ ਵਾਲਿਆਂ ਨੂੰ ਉਹਨਾਂ ਨੇ ਕਿਹਾ ਵੀ ਆਹ ਦੇਖ ਲਓ ਕਿ ਭਾਈ ਜਿਵੇਂ ਔਰ ਕਿਵੇਂ ਫਿਰ ਉਹਨਾਂ ਨੇ ਯੂਜ਼ ਕੀਤਾ। ਔਰ ਜਦੋਂ ਹੁਣ ਇਹ ਸਾਰੇ ਵੇਰਵੇ ਆ ਰਹੇ ਨੇ ਕਿ ਜਿਹੜਾ ਉਹਨਾਂ ਦਾ ਹੀ ਆਪਣਾ ਹੀ ਰਾਇਲ ਪ੍ਰਿੰਸ ਮਿਸਟਰ ਖਸ਼ੋਗੀ, ਜਿਸ ਦਾ ਮਰਡਰ ਜਿਹੜਾ ਉਹ ਇਸਤਨਬੁਲ ਦੇ ਵਿੱਚ ਜਿਹੜੀ ਇਹਨਾਂ ਦੀ ਐਮਬੈਸੀ ਹੈ ਸਾਊਦੀ ਅਰੇਬੀਆ ਦੀ, ਉਹਦੇ 'ਚ ਕਰਕੇ ਉਹਦੀ ਲਾਸ਼ ਨੂੰ ਕਿਵੇਂ ਖੁਰਦ-ਬੁਰਦ ਕੀਤਾ, ਕਿਵੇਂ ਉਹਨਾਂ ਦੇ ਕਮਾਂਡੋ ਗਏ। ਸੋ ਇਹ ਇਸ ਤਰੀਕੇ ਨਾਲ, ਸੋ ਇਹਦਾ ਮਤਲਬ ਇਹ ਹੈ ਵੀ ਹੁਣ ਜਿਹੜੇ ਇਹ ਲਿਸਟ ਦੀ ਮੈਂ ਜ਼ਿਕਰ ਕਰਾਂਗਾ ਕਿ 10 ਪ੍ਰਾਈਮ ਮਿਨਿਸਟਰ, 3 ਪ੍ਰੈਜ਼ੀਡੈਂਟ ਔਰ 1 ਬਾਦਸ਼ਾਹ, ਇਹ ਵਰਲਡ ਲੀਡਰਸ ਵੀ ਜਿਹੜੇ ਨੇ ਉਹ ਹੈਕਿੰਗ ਲਿਸਟ ਦੇ ਵਿੱਚ ਆਏ। ਔਰ ਉਹਨਾਂ ਦੇ ਵਿੱਚ ਫਰਾਂਸ ਦੇ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ, ਹੁਣ ਫਰਾਂਸ ਦਾ ਪ੍ਰੈਜ਼ੀਡੈਂਟ, ਉਹਦੇ ਫੋਨ ਦੇ ਵਿੱਚ ਸਪਾਈਵੇਅਰ ਹੈ ਔਰ ਉਹਦੀ ਹਰ ਕੁਛ ਹੀ ਜਿਹੜਾ ਹੈਕ ਹੋ ਰਿਹਾ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਸਾਊਦੀ ਅਫਰੀਕਾ ਦੇ ਪ੍ਰੈਜ਼ੀਡੈਂਟ ਜਿਹੜਾ ਹੈ, ਔਰ ਇਹ 14 ਫੋਰਨ ਲੀਡਰਸ ਨੇ ਜਿਨ੍ਹਾਂ ਦੇ ਫੋਨ ਨੰਬਰ ਇਸ ਲਿਸਟ ਦੇ ਉੱਤੇ ਨੇ। ਔਰ ਇਸ ਸਾਰੇ 'ਚ ਇਹਨਾਂ ਦੀ ਹੋਰ ਡਿਟੇਲ ਹੈ। ਇਹਨਾਂ ਜਿਵੇਂ ਮੈਂ ਕਿਹਾ ਵੀ 10 ਪ੍ਰਾਈਮ ਮਿਨਿਸਟਰ, ਕਿੰਗ ਆਫ ਮੋਰਾਕੋ, ਹੁਣ ਮੋਰਾਕੋ ਦਾ ਬਾਦਸ਼ਾਹ ਜਿਹੜਾ ਉਸ ਦਾ ਵੀ ਹੈਕ ਹੋਇਆ ਹੈ। ਔਰ ਇਸ ਦੇ ਵਿੱਚ ਓਵਰਆਲ ਦਾ ਲਿਸਟ ਇਨਕਲੂਡਡ ਨੰਬਰਸ ਆਫ ਮੋਰ ਦੈਨ 600 ਗਵਰਨਮੈਂਟ ਆਫੀਸ਼ੀਅਲਸ ਐਂਡ ਪੋਲੀਟੀਸ਼ੀਅਨਸ ਅਕ੍ਰੋਸ 34 ਕੰਟਰੀਜ਼। ਹਾਲਾਂ ਪਹਿਲੀ 40 ਮੁਲਕਾਂ ਦਾ ਜ਼ਿਕਰ ਸੀ, ਹੌਲੀ ਹੌਲੀ ਡਿਟੇਲਸ ਆਣਗੇ। ਔਰ ਇਹ ਜਿਹੜਾ ਡਾਟਾ ਲੀਕ ਕੀਤਾ ਜਾ ਰਿਹਾ ਹੈ, ਇਹ ਜਿਹੜੀ ਖਬਰ ਮੈਂ ਪੜ੍ਹ ਰਿਹਾ ਇਹ ਵਾਸ਼ਿੰਗਟਨ ਪੋਸਟ ਦੇ ਹਵਾਲੇ ਨਾਲ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਡਬਲ ਚੈੱਕ ਕਰਨ ਦੇ ਲਈ ਉਹ ਚਾਹੁੰਦੇ ਸੀ ਵੀ ਇਹਨਾਂ ਤੋਂ ਜਿਹੜਾ ਉਹ ਫੋਨ ਦੇਣ, ਪਰ ਕਿਸੇ ਨੇ ਵੀ ਫੋਰੈਂਸਿਕ ਟੈਸਟਿੰਗ ਦੇ ਲਈ ਨਹੀਂ ਦਿੱਤੇ। ਔਰ NSO ਗਰੁੱਪ ਜਿਹੜਾ ਇਸ ਸਪਾਈਵੇਅਰ ਨੂੰ ਬਣਾਉਣ ਵਾਲਾ ਇਜ਼ਰਾਈਲ 'ਚ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵੀ ਕੈਨ ਕਨਫਰਮ ਦੈਟ ਐਟ ਲੀਸਟ 3 ਨੇਮਸ ਇਨ ਯੂਰ ਇਨਕੁਆਇਰੀ, ਐਮੈਨੂਅਲ ਮੈਕਰੋਨ, ਕਿੰਗ ਮੁਹੰਮਦ 6 ਐਂਡ ਵਰਲਡ ਹੈਲਥ ਆਰਗੇਨਾਈਜੇਸ਼ਨ ਡਾਇਰੈਕਟਰ ਜਨਰਲ ਟੈਡਰਸ ਆਰ ਨਾਟ and never have been targets or selected as targets of NSO group customers। ਹੁਣ ਉਹ ਕਿਉਂਕਿ ਸਾਰਾ ਰੈਪੂਟੇਸ਼ਨ ਔਰ ਜਿੰਨੇ ਲਾਸੂਟ ਹੋਣਗੇ ਇਹ ਤਾਂ ਬੈਂਕਰਪਟ ਕੀ, ਇਹ ਤਾਂ ਘੜੀਸ ਕੇ ਲਿਆਣਗੇ ਇਹਨਾਂ ਦੇ ਜਿਹੜੇ ਪਿਛਲੇ ਵੀ ਕੋਈ ਅਸੈਟ ਨੇ। ਪਰ ਉਹਨਾਂ ਨੇ ਕਿਹਾ ਜੀ ਆਹ 3, ਇਹਦਾ ਮਤਲਬ ਇਹ ਹੈ ਕਿ ਇਹ ਤਾਂ ਹੁਣ ਉਹ ਐਡਮਿਟ ਕਰਦੇ ਨੇ ਵੀ ਕਿਵੇਂ ਉਹਨਾਂ ਨੇ ਮੁਲਕਾਂ ਨੂੰ ਵੇਚਿਆ, ਕਿਵੇਂ ਅੱਗੋਂ ਜਿਹੜਾ ਉਹ ਸਪਾਈਂਗ ਦੇ ਲਈ ਯੂਜ਼ ਹੋਇਆ। ਔਰ ਇਹ ਜਿਹੜਾ ਇਸ ਤੋਂ ਪਹਿਲਾਂ ਇੰਡੀਆ ਦੇ ਹਵਾਲੇ ਨਾਲ ਵੀ ਹੈ, ਕਿਉਂਕਿ ਫੋਰਬਿਡਨ ਸਟੋਰੀਜ਼ ਨੇ ਇਸ ਨੂੰ ਕੀਤਾ ਹੈ। ਨਾਨ ਪ੍ਰੋਫਿਟ ਜਰਨਲਿਸਟਿਕ ਆਰਗੇਨਾਈਜੇਸ਼ਨ ਹੈ, ਐਮਨੈਸਟੀ ਇੰਟਰਨੈਸ਼ਨਲ ਦੀ ਪਾਰਟਨਰ ਸੀ ਇਸ ਸਾਰੇ ਦੇ ਨਾਲ, ਤੇ 17 ਹੋਰ ਮੀਡੀਆ ਆਰਗੇਨਾਈਜੇਸ਼ਨਸ ਇਸ ਦਾ ਹਿੱਸਾ ਨੇ। ਔਰ ਫਰਾਂਸ ਦਾ ਨਿਊਜ਼ਪੇਪਰ ਲੈ ਮੌਂਡੇ ਅੱਗੋਂ ਫਿਰ ਇਹਦੀਆਂ ਡਿਟੇਲ ਛਾਪਦਾ ਜੋ ਵੀ ਸਾਹਮਣੇ ਆ ਰਿਹਾ। ਔਰ ਇਸ ਸਾਰੇ ਚੋਂ ਜਿਹੜੇ 7 ਫਾਰਮਰ ਪ੍ਰਾਈਮ ਮਿਨਿਸਟਰਸ, ਹੁਣ ਉਹਨਾਂ ਦੇ ਵਿੱਚ ਸਾਬਕਾ ਪ੍ਰਾਈਮ ਮਿਨਿਸਟਰ ਵੀ ਨੇ। ਪਹਿਲਾਂ ਤਾਂ ਜਿਹੜੇ ਨੇ 10 ਪ੍ਰਾਈਮ ਮਿਨਿਸਟਰ ਚੋਂ 3 ਉਹ ਨੇ ਜਿਹੜੇ ਅਜੇ ਪ੍ਰੈਜ਼ੈਂਟਲੀ ਸਰਵ ਕਰ ਰਹੇ ਨੇ। ਮੈਂ ਆਲਰੇਡੀ ਪਾਕਿਸਤਾਨ ਦੇ ਖਾਨ, ਇਜਿਪਟ ਦੇ ਪ੍ਰਾਈਮ ਮਿਨਿਸਟਰ ਮੁਸਤਫਾ ਮੈਡਬੁਲੀ ਔਰ ਮੋਰਾਕੋ ਦੇ ਸਾਦ ਐਡਲਿਨ ਇਹ ਸ਼ਾਮਲ ਨੇ। 7 ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਵਿੱਚ ਜਿਹੜੇ ਨੇ ਯਮਨ ਦੇ ਅਹਿਮਦ ਆਬਿਦ ਬਿਨ ਦਗਾਰ, ਲੈਬਨਾਨ ਦੇ ਮਿਸਟਰ ਹਰੀਰੀ, ਯੁਗਾਂਡਾ ਦੇ ਰੋਹਾਕਾ ਰਿਗੋਂਡਾ, ਫਰਾਂਸ ਦਾ ਜਿਹੜਾ ਸਾਬਕਾ ਰਿਹਾ ਪ੍ਰੈਜ਼ੀਡੈਂਟ ਐਡਵਰਡ ਫਿਲਿਪੇ, ਕਜ਼ਾਕਿਸਤਾਨ ਦਾ ਬੈਕਿਕ ਸੈਗੰਟਵ, ਅਲਜੀਰੀਆ ਉਹਨਾਂ ਦਾ ਪ੍ਰੈਜ਼ੀਡੈਂਟ, ਔਰ ਬੈਲਜੀਅਮ, ਈਵਨ ਯੂਰਪੀਅਨ ਬੈਲਜੀਅਮ ਕੰਟਰੀ ਦਾ ਵੀ ਜਿਹੜਾ ਉਹ ਉਹਨਾਂ ਦੇ ਵੀ ਫੋਨ ਹੈਕ ਹੋਏ ਨੇ। ਔਰ ਇਹਦੇ 'ਚ ਉਹਨਾਂ ਦੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਕਿਹਾ, ਫਵਾਦ ਚੌਧਰੀ ਨੇ, ਕਿ ਦੇ ਵਰ ਇਨਵੈਸਟੀਗੇਟਿੰਗ ਦਾ ਪੋਸੀਬਲ ਹੈਕਿੰਗ ਅਟੈਂਪਟ ਐਂਡ ਵੁੱਡ ਰੇਜ਼ ਦਾ ਇਸ਼ੂ ਐਟ ਐਪਰੋਪਰੀਏਟ ਫੋਰਮਸ ਇਫ ਕਨਫਰਮਡ। ਉਹਦੇ 'ਚ ਤਾਂ ਚਲੋ ਹੁਣ ਤਾਂ ਸਾਹਮਣੇ ਹੀ ਹੈ ਵੀ ਉਹਨਾਂ ਨੇ ਕੀ ਕੀਤਾ। ਔਰ ਇਸ ਸਭ ਦੇ ਚਲਦੇ ਆ ਭਾਰਤ ਦੇ ਵਿੱਚ ਜਿਵੇਂ ਇਹਦਾ ਮਿਸਯੂਜ਼ ਹੋਇਆ, ਹੁਣ ਮਮਤਾ ਬੈਨਰਜੀ ਜਿਹਨੇ ਬੜਾ ਇਫੈਕਟਿਵਲੀ ਇਹ ਹਿੰਦੂਤਵਾ ਦਾ ਰੱਥ ਵੈਸਟ ਬੰਗਾਲ 'ਚ ਰੋਕਿਆ, ਇਹਨਾਂ ਨੂੰ ਪਿੱਠ ਲਾਈ ਇਹਨਾਂ ਦੀ, ਔਰ ਧੜੱਲੇ ਨਾਲ ਕੰਮ ਕਰਨ ਵਾਲੀ ਬੀਬੀ ਹੈ। ਔਰ ਉਹ ਪਿਛਲੇ ਦਿਨ, ਕਿਉਂਕਿ ਇਹਨਾਂ ਨੇ ਇੱਕ ਦਿਨ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਨੇ ਰੱਖਿਆ ਹੈ, ਉਹਨਾਂ ਨੂੰ ਸ਼ਹੀਦੀ ਦਿਨ ਕਹਿੰਦੇ ਨੇ। 1993 ਦੇ ਵਿੱਚ 21 ਜੁਲਾਈ ਦਾ ਦਿਨ ਸੀ ਜਿਸ ਦਿਨ ਉੱਥੋਂ ਦੀ ਲੈਫਟਿਸਟ ਗਵਰਨਮੈਂਟ ਨੇ ਪ੍ਰੋਟੈਸਟ ਕਰ ਰਹੇ ਜਿਹੜੇ ਕਾਂਗਰਸੀ ਵਰਕਰ ਸੀ ਉਦੋਂ, ਕਿਉਂਕਿ ਇਹ ਮਮਤਾ ਬੈਨਰਜੀ ਕਾਂਗਰਸ ਚੋਂ ਹੀ ਗਈ ਹੋਈ ਹੈ, ਤੇ ਉਹਦੇ 'ਚ 13 ਬੰਦੇ ਮਰ ਗਏ ਸੀ। ਸੋ ਉਹਨੂੰ ਦਿਨ ਨੂੰ ਸ਼ਹੀਦੀ ਦਿਨ ਦੇ ਤੌਰ ਤੇ ਮਨਾਉਂਦੇ ਨੇ। ਇਸ ਵਾਰ ਮਮਤਾ ਬੈਨਰਜੀ ਨੇ ਯਕੀਨੀ ਬਣਾਇਆ ਕਿ ਜਿਹੜੀ ਉਹਦੀ ਸਪੀਚ ਹੈ ਉਹ ਸੋਸ਼ਲ ਮੀਡੀਆ ਰਾਹੀਂ ਲਾਈਵ ਚੱਲ ਰਹੀ ਸੀ, ਅੰਗਰੇਜ਼ੀ 'ਚ ਵੀ ਬੋਲ ਰਹੀ ਸੀ, ਉਹ ਵਿੱਚ ਹੀ ਬੰਗਲਾ ਵੀ ਬੋਲ ਰਹੀ ਸੀ, ਆਪਣੇ ਲੋਕਾਂ ਨੂੰ ਐਡਰੈਸ ਕਰ ਰਹੀ ਸੀ, ਹਿੰਦੀ ਵੀ ਬੋਲ ਰਹੀ ਸੀ।
ਔਰ ਉਹਦੇ 'ਚ ਉਹਨੇ ਕਿਹਾ ਕਿ ਇਹ ਜਿਹੜੀ ਅੱਜ ਇੰਡੀਅਨ ਸਟੇਟ ਹੈ ਇਹ ਸਰਵੇਲੈਂਸ ਸਟੇਟ ਬਣ ਗਈ ਹੈ, ਡੈਮੋਕ੍ਰੇਸੀ ਨਹੀਂ ਹੈ, ਇਹ ਜਮਹੂਰੀਅਤ ਨਹੀਂ ਹੈ। ਔਰ ਇਹ ਜਿਵੇਂ ਇਹਨਾਂ ਨੇ ਸਾਰੇ ਰਿਸੋਰਸ ਬਜਾਏ ਕਿ ਇਹ ਇੱਕ ਵੈਲਫੇਅਰ ਸਟੇਟ ਬਣਦੀ ਕਿ ਲੋਕਾਂ ਨੂੰ ਹੈਲਥ ਸਰਵਿਸਿਜ਼ ਉਹਨਾਂ ਦੀਆਂ ਬਾਕੀ ਲੋੜਾਂ ਹੁੰਦੀਆਂ, ਇਹ ਨਾਜ਼ੀਆਂ ਵਾਂਗ ਸਰਵੇਲੈਂਸ ਸਟੇਟ ਹੈ। ਔਰ ਉਹਨੇ ਇਹ ਕਿਹਾ ਕਿ ਵੀ ਇਹ ਜਿਹੜੀ money collected through tax on fuel and other commodities for spying using a dangerous software instead of funding welfare schemes। ਉਹਨੇ ਕਿਹਾ ਵੀ ਕਿਉਂਕਿ ਮਮਤਾ ਬੈਨਰਜੀ ਦਾ ਭਤੀਜੇ ਦਾ ਫੋਨ ਵੀ ਉਸ ਹੈਕ 'ਚ ਸੀ, ਉਹਦਾ ਵੀ ਹੈ। ਉਹਨੇ ਕਿਹਾ ਵੀ ਮੈਂ ਹੁਣ ਜੇ ਗੱਲ ਵੀ ਕਰਾਂ ਕਿਸੇ ਸੀ, ਮੈਨੂੰ ਪਤਾ ਹੈ ਕਿ ਵੀ ਮੇਰੀ ਗੱਲ ਜਿਹੜੀ ਹੈ ਕੋਈ ਸੁਣ ਰਿਹਾ, ਕਿਸੇ ਤੱਕ ਪਹੁੰਚ ਰਿਹਾ, ਦਾ ਮਤਲਬ ਤੁਸੀਂ ਕੋਈ ਸਟ੍ਰੈਟੇਜਾਈਜ਼ ਨਹੀਂ ਕਰ ਸਕਦੇ, ਕੋਈ ਪਲਾਨ ਨਹੀਂ ਕਰ ਸਕਦੇ। ਔਰ ਇਹ ਕਿਹਾ ਵੀ ਹਕੂਮਤ ਦੀ ਜਿਹੜੀ ਸਾਰੀਆਂ ਨੀਤੀਆਂ ਕਲੈਪਸ ਹੋਈਆਂ ਨੇ ਔਰ ਇਹ ਹਾਈਲੀ ਲੋਡਡ ਵਾਇਰਸ ਪਾਰਟੀ, ਹੁਣ ਇਹਨੂੰ ਬੀਜੇਪੀ ਨੂੰ ਕਹਿ ਹੀ ਇਹ ਰਹੇ ਨੇ ਕਿ ਭਾਈ ਇਹ ਜਿਹੜੀ ਹੈ ਇਹ ਵਾਇਰਸ ਪਾਰਟੀ ਹੈ, ਹਾਈਲੀ ਲੋਡਡ। ਔਰ ਉਹਨੇ ਕਿਹਾ ਵੀ ਇਹਨੂੰ ਵਿਚ ਨੀਡਸ ਟੂ ਬੀ ਡਿਫੀਟਡ ਐਟ ਐਨੀ ਕਾਸਟ। ਔਰ ਇਹ ਇਸ ਇਕੱਠ ਦੇ ਵਿੱਚ ਜਿਹੜਾ ਉਹਨੇ ਐਡਰੈਸ ਵੀ ਕੀਤਾ ਉਸ ਦੇ ਵਿੱਚ ਕੁਝ ਆਪੋਜੀਸ਼ਨ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਅਸੀਂ ਇਹ ਆਸ ਹੀ ਕਰ ਸਕਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਕੰਸੋਲੀਡੇਟ ਹੋ ਕੇ ਕੰਸੋਲੀਡੇਟਡ ਢੰਗ ਨਾਲ ਆਪੋਜੀਸ਼ਨ ਕੋਈ ਚੈਲੰਜ ਕਰ ਸਕੇ। ਪਰ ਜਿੰਨਾ ਅੰਨਾ ਪੈਸਾ ਇਹਨਾਂ ਦੇ ਕੋਲ ਹੈ, ਜਿਵੇਂ ਹਰ ਤੌਰ ਤਰੀਕਾ ਅਪਣਾ ਰਹੇ ਨੇ, ਸੈਡੀਸ਼ਨ ਦੇ ਕੇਸ ਪਾ ਦਿੱਤੇ, ਚੁੱਕ ਲਏ, UAPA ਦੇ ਯੂਪੀ ਦੇ ਇੱਕ ਕਾਲਜ ਦੇ ਪ੍ਰੋਫੈਸਰ, ਮੁਸਲਮਾਨ ਨਾਂ ਹੈ ਉਹਨਾਂ ਦਾ, ਉਹਨੂੰ ਜਿਹੜਾ ਸੈਡੀਸ਼ਨ ਦੇ ਥੱਲੇ ਚੁੱਕਿਆ ਹੋਇਆ। ਤੇ ਚਾਰਜ ਇਹ ਕਿ ਜੀ ਉਹਨੇ ਫੇਸਬੁੱਕ ਤੇ ਸਮ੍ਰਿਤੀ ਇਰਾਨੀ ਦੇ ਉੱਤੇ ਪੋਸਟ ਪਾਈ ਔਰ ਜਿਹੜੀ ਹੈ ਅਪੱਧਰ ਭਾਸ਼ਾ ਦਾ ਇਸਤੇਮਾਲ, ਯਾਨੀ ਉਹਨਾਂ ਦੇ ਕੋਲ ਹੁਣ ਅਸਾਮ 'ਚ ਸਭ ਤੋਂ ਜ਼ਿਆਦਾ ਸੈਡੀਸ਼ਨ ਕੇਸ ਜਦੋਂ ਦੀ ਹੈ ਬੀਜੇਪੀ ਹਕੂਮਤ ਪਾਵਰ 'ਚ ਆਈ ਹੈ ਮੋਦੀ ਦੀ, 170% ਕੇਸ ਜਿਹੜੇ ਸੈਡੀਸ਼ਨ ਜਿਹਨੂੰ ਦੇਸ਼ ਧਰੋਹ ਕਿਹਾ ਜਾਂਦਾ ਹੈ ਉਹਦੇ ਵਧੇ ਨੇ। ਔਰ ਉਹ ਇਹੀ ਹੈ ਕਿ ਭਾਈ ਜਿੱਥੇ ਤੁਹਾਨੂੰ ਲੱਗਦਾ ਵੀ ਕੁਝ ਨਹੀਂ ਹੈ, ਸਪਾਈਵੇਅਰ ਇਹਨਾਂ ਦੇ ਕੋਲ ਹੈ, ਹੁਣ ਤੁਹਾਨੂੰ ਕੋਈ ਐਵੀਡੈਂਸ ਲੈਣ ਦੇ ਲਈ ਕਰਨ ਦੀ ਲੋੜ ਹੀ ਨਹੀਂ ਹੈ ਵੀ ਉਹਦੇ ਥੱਲੇ ਹੀ ਤੁਹਾਡੇ ਜੋ ਕੰਪਿਊਟਰ 'ਚ ਤੁਹਾਡੇ ਫੋਨ 'ਚ ਜੋ ਮਰਜ਼ੀ ਪਾ ਦੇਣ, ਉਹ ਉਸਾਮਾ ਬਿਨ ਲੈਡਨ ਦਾ ਫੋਨ ਨੰਬਰ ਪਾ ਦੇਣ ਹੈ ਜੀ, ਔਰ ਕੱਲ ਨੂੰ ਕਹਿਣ ਔਰ ਉਹੀ ਬਣਾ ਕੇ ਕਹਿਣ ਜੀ ਇਹ ਖਾਲਿਸਤਾਨੀ ਅਸੀਂ ਯੋਜਨਾ ਬਣਾ ਰਹੇ ਸੀ ਕਿ ਜੀ ਅਸੀਂ ਹਮਲਾ ਕਰਕੇ ਜਿਹੜਾ ਉਹ ਪਾਰਲੀਮੈਂਟ ਨੂੰ ਜਿਹੜਾ ਉਡਾ ਦੇਣਾ ਹੈ। ਔਰ ਉਹ ਤੁਹਾਡੇ ਜਦੋਂ ਤੁਸੀਂ ਉਹ ਕਹਿੰਦੇ ਨੇ ਇਨਵੈਸਟੀਗੇਸ਼ਨ ਲਿਆਓ ਜੀ ਆਪਣਾ ਫੋਨ, ਤੇ ਉਹਦੇ 'ਚੋਂ ਤੋਂ ਨਿਕਲ ਰਿਹਾ ਕਿ ਜੀ ਤੁਸੀਂ ਤਾਂ ਆ ਨਕਸ਼ਾ ਬਣਾਇਆ ਹੋਇਆ ਪਾਰਲੀਮੈਂਟ ਦਾ ਕਿ ਇਧਰੋਂ ਤੁਸੀਂ ਹਮਲਾ ਇੱਧਰ ਕਰਨਾ ਸੀ, ਇਧਰੋਂ ਉਧਰ ਤੁਸੀਂ ਲਾਖੋ ਅਦਾਲਤਾਂ ਹੁਣ ਤੱਕ ਉਹ ਜਿਹੜਾ ਵਿਚਾਰਾ ਸਤਾਨ ਸਵਾਮੀ ਮਾਰ ਦਿੱਤਾ ਉਹਨੂੰ ਇਹੀ ਕਿਹਾ ਨਾ ਵੀ ਇਹਦੇ ਕੰਪਿਊਟਰ ਦੇ ਵਿੱਚੋਂ ਨਿਕਲਿਆ ਕਿ ਜੀ ਇਹ ਤਾਂ ਸਾਜ਼ਿਸ਼ ਕਰ ਰਿਹਾ ਸੀ, ਇੰਡੀਆ ਦੇ ਖਿਲਾਫ ਜੰਗ ਡਿਕਲੇਅਰ ਕਰ, ਉਹ ਬੁੱਢਾ ਆਦਮੀ ਘਰੋਂ ਨਿਕਲਣ ਵਾਲਾ ਨਹੀਂ ਹੈ, ਉਹ ਸਾਰਿਆਂ ਨੂੰ ਲੇਖਣ ਉਹਦੀ ਜ਼ਮਾਨਤ ਵੀ ਨਹੀਂ ਹੋਣ ਦੇ, ਕਿਉਂਕਿ ਅਦਾਲਤਾਂ ਨੇ ਅਲਟੀਮੇਟਲੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਅਜੇ ਤੱਕ ਕੋਈ ਸਾਈਬਰ ਰਿਲੇਟਡ ਜਾਂ ਇਸ ਕਿਸਮ ਦਾ ਸਪਾਈਵੇਅਰ ਜਾਂ ਦੂਜੇ ਦੇ ਨਾਲ ਇਹ ਐਜ਼ ਏ ਐਵੀਡੈਂਸ ਹੈ ਨਹੀਂ ਹੈ। ਔਰ ਹਾਲਾਂਕਿ ਜਿਹੜੀ ਇਹਨਾਂ ਦੀ ਪਾਰਲੀਮੈਂਟਰੀ ਪੈਨਲ ਹੈ ਇੰਡੀਅਨ, ਉਹਨਾਂ ਨੇ ਕਿਹਾ ਪਾਰਲੀਮੈਂਟਰੀ ਪੈਨਲ ਲਾਈਕਲੀ ਟੂ ਕੁਐਸਚਨ ਆਫੀਸ਼ੀਅਲਸ ਔਨ ਪੈਗਾਸਸ ਫੋਨ ਟੈਪਿੰਗ ਐਲੀਗੇਸ਼ਨਸ, ਪਰ ਹੂ ਗਿਵਸ ਏ ਡੈਮ। ਜੇ ਹਕੂਮਤ ਇਸ ਗੱਲ ਤੋਂ ਮੁੱਕਰ ਸਕਦੀ ਹੈ ਪਾਰਲੀਮੈਂਟ ਦੇ ਵਿੱਚ ਕਿ ਕੋਈ ਡੈਥ ਭਾਰਤ ਦੇ ਵਿੱਚ ਆਕਸੀਜਨ ਦੀ ਕਮੀ ਨਾਲ ਨਹੀਂ ਹੋਈ, ਔਰ ਇਹੀ ਨਹੀਂ ਕਈ ਵਾਰ ਇਹ ਹੁੰਦਾ ਵੀ ਮਿਨਿਸਟਰ ਨੇ ਭਾਵੇਂ ਰਿਟਨ ਰਿਪਲਾਈ ਕੀਤਾ ਸੀ, ਤੁਸੀਂ ਸਮਝਦੇ ਹੋ ਕਿ ਵੀ ਨਹੀਂ ਇਹਦਾ ਹੀ ਆਪੋਜੀਸ਼ਨ ਹੋ ਗਈ, ਤੁਸੀਂ ਅਗਲੇ ਦਿਨ ਕਹਿੰਦੇ ਹੋ ਨਹੀਂ ਅਸੀਂ ਤਾਂ ਡਾਟਾਬੇਸ, ਅਗਲੇ ਦਿਨ ਉਹਨਾਂ ਦਾ ਜਿਹੜਾ ਸਪੋਕਸਪਰਸਨ ਹੈ ਬੀਜੇਪੀ ਦਾ ਸੰਬਿਤ ਪਾਤਰਾ, ਉਹ ਮੀਡੀਆ ਤੇ ਬੈਠ ਕੇ ਉਹ ਬਾਕੀਆਂ ਨੂੰ ਰਗੜੇ ਦੇ ਰਿਹਾ ਕਿ ਜੀ ਸਾਨੂੰ ਜੇ ਮਰੇ ਆਕਸੀਜਨ ਨਾਲ, ਕਾਂਗਰਸ ਰੂਲਡ ਸਟੇਟ ਤੇ ਆਪੋਜੀਸ਼ਨ ਤੇ ਫਲਾਣਾ, ਉਹਨਾਂ ਨੇ ਕੋਈ ਡਾਟਾ ਨਹੀਂ ਦਿੱਤਾ। ਹੁਣ ਹਕੀਕਤ ਇਹ ਹੈ ਕਿ ਇਹਨਾਂ ਨੇ ਪਿਛਲੇ 1.5 ਸਾਲ ਤੋਂ ਕੋਵਿਡ-19 ਦਾ ਜਿਹੜਾ ਪੈਂਡੇਮਿਕ ਐਕਟ ਹੈ, ਪੈਂਡੇਮਿਕ ਐਕਟ ਦਾ ਮਤਲਬ ਇਹ ਠੀਕ ਹੈ ਵੀ ਕਨਸਟੀਟਿਊਸ਼ਨ ਦੇ ਵਿੱਚ ਹੈਲਥ ਜਿਹੜਾ ਹੈ ਉਹ ਸਟੇਟ ਸਬਜੈਕਟ ਹੈ, ਪਰ ਜਦੋਂ ਐਮਰਜੈਂਸੀ ਤੁਸੀਂ ਡਿਕਲੇਅਰ ਕਰ ਦਿੱਤੀ, ਮੈਡੀਕਲ ਐਮਰਜੈਂਸੀ, ਪੈਂਡੇਮਿਕ ਐਕਟ ਦੇ ਪ੍ਰੋਵੀਜ਼ਨ ਲਾ ਦਿੱਤੇ ਜਿਹਦੇ ਥੱਲੇ ਜਿਹੜਾ ਫਿਰ ਸਟੇਟਾਂ ਦੇ ਕੋਲ ਕੋਈ ਹਕੂਕ ਨਹੀਂ ਰਹੇ, ਸਾਰਾ ਕੰਟਰੋਲ ਤੁਹਾਡੇ ਕੋਲ ਚਲਾ ਗਿਆ, ਕਿਉਂਕਿ ਇਸ ਵੇਲੇ ਪੈਂਡੇਮਿਕ ਐਕਟ ਲਾਗੂ ਹੈ ਜਿਹੜੇ ਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਉਹਦੇ ਪ੍ਰੋਵੀਜ਼ਨ ਨੇ। ਲੇਕਿਨ ਕਿਉਂਕਿ ਇਹ ਸਾਰੇ ਦੇ ਲਈ ਜਵਾਬਦੇਹੀ ਹੋਏਗੀ ਕਿ ਭਾਈ ਆਕਸੀਜਨ ਤੋਂ ਬਿਨਾਂ ਕਿਵੇਂ ਮਰ ਗਏ ਲੋਕ, ਤੁਸੀਂ ਕਿਉਂ ਪ੍ਰੋਵਾਈਡ ਨਹੀਂ ਕੀਤੀ। ਉਹ ਕਹਿ ਰਹੇ ਨੇ ਜੀ ਹੈ ਹੀ ਨਹੀਂ ਡਾਟਾ, ਦੇਖੋ ਜੀ ਸਟੇਟਾਂ ਨੇ ਸਾਨੂੰ ਜਿਹੜਾ ਭੇਜਿਆ ਉਹਦੇ ਤਾਂ ਕਿਸੇ 'ਚ ਕੋਈ ਮੈਂਸ਼ਨ ਹੀ ਨਹੀਂ ਹੈ।
ਸੋ ਜਦੋਂ ਇਸ ਹੱਦ ਤੱਕ ਹਕੂਮਤ ਜਿਹੜੀ ਹੈ ਉਹ ਜ਼ੁਲਮ ਕਰਨ ਦੇ ਉੱਤੇ ਔਰ 40-50 ਲੱਖ ਲੋਕ ਮਰ ਜਾਂਦਾ ਹੈ, ਔਰ ਇਹ ਉਹਨਾਂ ਦੀਆਂ ਹੁਣ ਕੰਜ਼ਰਵੇਟਿਵ ਫਿਗਰਸ ਜਿਹੜੇ ਲੋਕ ਜਿਹੜਾ ਉਹ ਡਾਟਾ ਮਾਈਨਿੰਗ ਕਰ ਰਹੇ ਨੇ ਉਹ ਕਹਿ ਰਹੇ ਨੇ ਇਹ ਤਾਂ 4-5 ਲੱਖ ਬਣਨ ਨੂੰ ਤਿਆਰ ਨਹੀਂ ਹੈਗੇ, ਲੇਕਿਨ 10 ਗੁਣਾ ਜ਼ਿਆਦਾ ਮੌਤਾਂ ਦੀ ਗੱਲ ਹੈ। ਜਿਹੜੇ ਉਸ ਤੋਂ ਮੁਨਕਰ ਹੋ ਸਕਦੇ ਨੇ, ਇਹ ਜਿਹੜਾ ਕੱਲ ਤੱਕ ਉਹਨਾਂ ਨੇ ਇਸ ਪੈਗਾਸਸ ਦੇ ਨਾਲ ਰਿਲੇਟਡ ਕੋਈ ਹੋਰ ਖਬਰ ਆ ਗਈ, ਇਹ ਪਿੱਛੇ ਚਲੀ ਜਾਏਗੀ। ਅਸੀਂ ਰਫੇਲ ਦਾ ਦੇਖਿਆ 30,000 ਕਰੋੜ ਉਹਨੂੰ ਜਿਹੜਾ ਆਪਣੇ ਯਾਰ ਨੂੰ ਦਵਾ ਦਿੱਤਾ ਹੈ। ਸਾਰਾ ਕੰਪਰੋਮਾਈਜ਼ ਇਨਕੁਆਇਰੀ ਫਰਾਂਸ 'ਚ ਵੀ ਖੁੱਲ ਗਈ, ਦੂਜੇ ਵੀ ਜਦੋਂ ਤੱਕ ਇਹ ਚਲਾ ਗਿਆ ਉਦੋਂ ਤੱਕ ਕਿਸੇ ਹੋਰ ਨੂੰ ਲੈ ਆਣਗੇ। ਸੋ ਕੁੱਲ ਮਿਲਾ ਕੇ ਹੁਣ ਹਵਾਣ ਵਾਲਾ ਕੁਝ ਨਹੀਂ ਹੈ, ਲੇਕਿਨ ਇਹਨਾਂ ਦਾ ਅਖੌਤੀ ਜਿਹੜੀ ਇਹਨਾਂ ਦੀ ਜਮਹੂਰੀਅਤ ਉਹਦਾ ਅਸਲੀ ਚਿਹਰਾ ਜ਼ਰੂਰ ਦੁਨੀਆ ਦੇ ਸਾਹਮਣੇ ਬੇਨਕਾਬ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਚਾਈਨਾ ਦੇ ਹਵਾਲੇ ਨਾਲ ਕਿ ਚਾਈਨਾ ਨੇ ਸਾਊਥ ਏਸ਼ੀਆ ਦੇ ਦੇਸ਼ਾਂ ਵਿੱਚ ਭਾਰਤ ਨੂੰ ਜ਼ੀਰੋ ਕਰਕੇ ਰੱਖ ਦਿੱਤਾ ਹੈ। ਚਾਈਨਾ ਵੱਲੋਂ ਸਾਊਥ ਏਸ਼ੀਅਨ ਦੇਸ਼ਾਂ ਦੇ ਬਣਾਏ 6 ਮੈਂਬਰੀ ਗਰੁੱਪ ਵਿੱਚ ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਸ਼ਾਮਲ ਹਨ। ਸੋ ਵਿਊਅਰਸ ਇਹ ਗਰੁੱਪ ਕੀ ਹੈ ਅਤੇ ਇਸ ਰਾਹੀਂ ਭਾਰਤ ਨੂੰ ਕੀ ਸੁਨੇਹਾ ਦੇ ਰਿਹਾ ਹੈ ਚਾਈਨਾ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਅਸੀਂ ਚਾਈਨਾ ਦੀ ਜਿਹੜੀ ਤਰਬੀਅਤ ਹੈ, ਉਹਨਾਂ ਦੀ ਫੋਰਨ ਪਾਲਿਸੀ, ਉਹਨਾਂ ਦੇ ਕੰਮ ਕਰਨ ਦਾ ਢੰਗ, ਉਸ ਬਾਰੇ ਸਾਡਾ ਕਹਿਣਾ ਹੁੰਦਾ ਹੈ ਵੀ ਉਹ ਬਿਆਨਬਾਜ਼ੀ ਘੱਟ ਕਰਦੇ ਨੇ, ਐਕਸ਼ਨ ਜ਼ਿਆਦਾ ਕਰਦੇ ਨੇ। ਬਿਲਕੁਲ। ਸੋ ਉਹਨਾਂ ਦੀ ਜ਼ਬਾਨ ਘੱਟ ਚੱਲਦੀ ਹੈ, ਹੱਥ ਜ਼ਿਆਦਾ ਚੱਲਦੇ ਨੇ। ਸੋ ਜ਼ਾਹਰ ਹੈ ਕਿ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਉਹ ਅਮਰੀਕਾ ਦੇ ਨਾਲ ਉਹਨਾਂ ਦੇ ਰਿਲੇਸ਼ਨਸ ਹੋਣ, ਕੋਵਿਡ-19 ਦੇ ਪੀਰੀਅਡ 'ਚ ਜਦੋਂ ਕਿ ਇੱਕ ਪੂਰੀ ਮੁਹਿੰਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਚਾਈਨੀਜ਼ ਵਾਇਰਸ ਕਿਹਾ ਗਿਆ, ਵੂਹਾਨ ਵਾਇਰਸ ਕਿਹਾ ਗਿਆ, ਔਰ ਚਾਈਨਾ ਨੂੰ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ ਗਈ ਵਰਲਡ ਹੈਲਥ ਆਰਗੇਨਾਈਜੇਸ਼ਨ ਰਾਹੀਂ ਵੀ ਔਰ UN ਰਾਹੀਂ ਵੀ। ਲੇਕਿਨ ਚਾਈਨਾ ਨੇ ਉਸ ਕਿਸਮ ਦੀ ਕਾਊਂਟਰ ਬਿਆਨਬਾਜ਼ੀ ਘੱਟ ਕੀਤੀ। ਉਹਨਾਂ ਨੇ ਜਿਵੇਂ ਈਵਨ ਯੂਰਪੀਅਨ ਯੂਨੀਅਨ ਨੂੰ ਵੀ ਆਪਣੇ ਹੱਕ ਦੇ ਵਿੱਚ ਭੁਗਤਾਇਆ, ਅਫਰੀਕਾ ਕੰਟੀਨੈਂਟ ਹੋਏ ਜਾਂ ਇਸ ਵੇਲੇ ਅਸੀਂ ਜਦੋਂ ਸੈਂਟਰਲ ਏਸ਼ੀਆ ਵੀ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਸੀਰੀਅਨ ਸਿਚੁਏਸ਼ਨ ਦੇ ਵਿੱਚ ਵੀ ਆਪਣੀ ਥਾਂ ਬਣਾਈ, ਰਸ਼ੀਆ ਦੇ ਨਾਲ ਵੀ ਕੁਰਬਤ ਲਈ, ਔਰ ਖਾਸ ਤੌਰ ਤੇ ਸਾਊਥ ਚਾਈਨਾ ਸੀ ਦੇ ਵਿੱਚ ਜਿਹੜਾ ਤਕਰਾਰ ਲੰਬੇ ਵਕਤ ਤੋਂ ਕਿ ਜੀ ਉਹ ਆਰਟੀਫਿਸ਼ੀਅਲ ਆਈਲੈਂਡ ਬਣਾ ਰਹੇ ਨੇ, ਔਰ ਦੂਸਰਾ ਉਹਦੇ 'ਚ ਵੀ ਬੇਸ਼ੱਕ ਫਿਲੀਪੀਨ ਨੂੰ ਖੜਾ ਕਰਨ ਦੀ ਬਰਾਬਰ ਤੇ ਕੋਸ਼ਿਸ਼ ਕੀਤੀ ਗਈ, ਵਿਤਨਾਮ ਨੂੰ ਜਾਂ ਜਾਪਾਨ ਨੂੰ, ਔਰ ਇੱਕ ਸਟੇਜ ਤੇ ਹੁਣ ਅਸੀਂ ਈਵਨ ਕੁਆਡ ਵੀ ਦੇਖਦੇ ਹਾਂ, ਕੁਆਡ ਦੀ ਵੀ ਫੂਕ ਕੱਢ ਦਿੱਤੀ ਹੋਈ ਹੈ ਚਾਈਨਾ ਨੇ, ਕਿਉਂਕਿ ਆਸਟ੍ਰੇਲੀਆ ਦੀਆਂ ਐਕਸਪੋਰਟਸ ਪ੍ਰਭਾਵਿਤ ਹੋਈਆਂ, ਜਾਪਾਨ ਵੀ, ਔਰ ਤੁਹਾਨੂੰ ਉਹ ਐਗਰੈਸਿਵਨੈਸ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਪਹਿਲੇ ਫੇਜ਼ ਦੇ ਵਿੱਚ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਦੀ ਸ਼ੁਰੂਆਤ ਕੀਤੀ। ਭਾਰਤ
ਇੱਕ ਗੱਲ ਚੀਨ ਨੂੰ ਸਪਸ਼ਟ ਹੋ ਗਈ ਕਿ ਵੀ ਜਿੱਥੇ ਚੀਨ ਨੇ ਯੂਰਪ ਤੱਕ, ਅਫਰੀਕਾ ਔਰ ਈਵਨ ਸਾਊਥ ਅਮਰੀਕਾ 'ਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਵਿੱਚ ਹੇਤੀ ਹੋਏ, ਕਿਊਬਾ ਹੋਏ, ਵੈਨਜ਼ੂਏਲਾ ਹੋਏ, ਬ੍ਰਾਜ਼ੀਲ ਹੋਏ, ਇਹਨਾਂ ਸਾਰੇ ਮੁਲਕਾਂ ਦੀ ਵੀ ਦਿਲਚਸਪੀ ਔਰ ਜੁਆਇਨ ਕਰਨ ਦੀ ਲਾਈਨ ਸੀ। ਇਹਨਾਂ ਨੂੰ ਹੋਰ ਤਾਂ ਕੁਛ ਨਹੀਂ ਮਿਲਿਆ। ਅਮਰੀਕਾ ਨੇ ਇੰਡੀਆ ਨੂੰ ਜ਼ਰੂਰ ਜਿਹੜਾ ਹੈ ਚਾਈਨਾ ਦੇ ਖਿਲਾਫ ਇੱਕ ਮੋਢਾ ਉਹਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ। ਉਹਦੇ 'ਚ ਹੀ ਕੁਆਡ ਨਿਕਲਿਆ। ਹਾਲਾਂ ਇੰਡੀਆ ਨੂੰ ਉਹਨਾਂ ਨੇ ਸਬਕ ਤਾਂ ਸਿਖਾਇਆ ਜਦੋਂ ਜੂਨ ਦੇ ਮਹੀਨੇ 'ਚ ਗਲਵਾਨ ਵੈਲੀ ਹੋਏ ਔਰ ਫਿਰ ਡੈਪਸੋਂਗ ਔਰ ਪੈਂਗੋਂਗ ਸੋ ਲੇਕ। ਉਸ ਤੋਂ ਪਹਿਲਾਂ 2017 'ਚ ਭੂਟਾਨ, ਜਿੱਥੇ ਡੋਕਲਾਮ ਦਾ ਇਸ਼ੂ ਜਿਹੜਾ ਇੰਡੀਆ ਨੇ ਜਾ ਕੇ ਖੜਾ, ਹਾਲਾਂ ਇੰਡੀਆ ਦਾ ਕੋਈ ਬਾਰਡਰ ਨਹੀਂ ਲੱਗਦਾ ਭੂਟਾਨ ਤੋਂ ਵਾਲੀ ਸਾਈਡ ਤੋਂ ਚਾਈਨਾ ਦੇ ਨਾਲ, ਡੋਕਲਾਮ ਤਾਂ ਭੂਟਾਨ ਦੇ ਨਾਲ ਹੀ ਲੱਗਦਾ ਬਾਰਡਰ ਚਾਈਨਾ ਦਾ। ਪਰ ਕਈ ਵਾਰ ਇਹ ਹੁੰਦਾ ਕਿ ਵੀ ਭਾਰਤ ਨੂੰ ਇਹ ਸੀ ਕਿ ਅਸੀਂ, ਅਮਰੀਕਾ ਸਾਡਾ ਯਾਰ ਹੈ ਔਰ ਪਰ ਜਦੋਂ ਇਸ ਕਿਸਮ ਦੀ ਐਰੋਗੈਂਟ ਤੁਹਾਡੀ ਫੋਰਨ ਪਾਲਿਸੀ ਹੁੰਦੀ ਹੈ ਔਰ ਕੋਵਿਡ-19 ਕ੍ਰਾਈਸਿਸ ਨੇ ਭਾਰਤ ਦਾ ਬਿਲਕੁਲ ਹੀ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਪਾਜ ਮਲੰਮਾ ਲਾ ਦਿੱਤਾ। ਹੁਣ ਜੇ ਭੂਟਾਨ ਵਰਗਾ, ਭੂਟਾਨ ਔਰ ਮਾਲਦੀਵ 'ਚ ਵੀ ਇਹਨਾਂ ਦੀ ਰਾਹ ਨੇ ਗੜਬੜ ਕਰਵਾ ਕੇ ਉੱਥੇ ਆਪਣੀ ਫੇਵਰੇਬਲ ਰਿਜੀਮ ਲਿਆਂਦਾ, ਹਾਲਾਂ ਉੱਥੇ ਅਨਸਟੇਬਿਲਿਟੀ ਹੈ। ਭੂਟਾਨ ਤਾਂ ਇਹਨਾਂ ਦੀ ਜਿਹੜੀ ਹੈ ਉਹ ਪ੍ਰੋਟੈਕਟੋਰੇਟ ਹੈ ਕਿਉਂਕਿ ਭੂਟਾਨ ਦੀ ਫੋਰਨ ਪਾਲਿਸੀ ਵੀ ਇਹੀ ਡਿਸਾਈਡ ਕਰਦੇ ਨੇ। ਲੇਕਿਨ ਜੇ ਇਸੇ ਤਰ੍ਹਾਂ ਅਸੀਂ ਇਹ ਦੇਖਿਆ ਕਿ ਵੀ ਨੇਪਾਲ ਦੇ ਹਵਾਲੇ ਨਾਲ ਵੀ ਇੱਕ ਸਟੇਜ ਤੇ ਨੇਪਾਲ ਨਾਲ ਇਸ ਕਿਸਮ ਦੀ ਰਿਲੇਸ਼ਨਸ਼ਿਪ ਹੀ ਸੀ ਕਿ ਨੇਪਾਲ ਫੋਲੋ ਕਰਦਾ ਸੀ ਇੰਡੀਆ ਨੂੰ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਕਿਵੇਂ ਨੇਪਾਲ ਭਾਰਤ ਦੇ ਆਰਬਿਟ ਚੋਂ ਨਿਕਲਿਆ ਇਹਨਾਂ ਦੀਆਂ ਆਪਣੀਆਂ ਮੂਰਖਤਾਵਾਂ ਕਰਕੇ। ਪਰ ਭੂਟਾਨ ਦੇ ਨਾਲ ਵੀ ਇਹਨਾਂ ਨੇ ਕੀ ਸਲੂਕ ਕੀਤਾ। ਔਰ ਬੰਗਲਾਦੇਸ਼, ਜਿਹੜਾ ਬੰਗਲਾਦੇਸ਼ ਬਣਾਇਆ ਇਹਨਾਂ ਨੇ ਫੌਜ ਭੇਜ ਕੇ ਪਾਕਿਸਤਾਨ ਤੋੜਿਆ ਔਰ ਸ਼ੇਖ ਹਸੀਨਾ, ਮੁਜੀਬੁਰ ਰਹਿਮਾਨ ਦੀ ਜਿਹੜੇ ਸਮਝਦੇ ਸੀ ਵੀ ਇਹ ਤਾਂ ਸਾਡੇ ਖੈਮੇ 'ਚ ਹੀ ਹੈ ਪੱਕੇ ਤੌਰ ਤੇ, ਪਰ ਕਿਵੇਂ ਉਹ ਬੰਗਾਲੀ ਇਮੀਗ੍ਰੈਂਟਸ ਦਾ ਜਿਹੜਾ ਜਾਂ ਉਹਨਾਂ ਦੇ ਲੋਕਾਂ ਦਾ ਉੱਥੋਂ ਜਿਹੜਾ ਨਿਕਲਣਾ ਹੋਏ, ਕਿਵੇਂ ਇਹਨਾਂ ਨੇ ਨਫ਼ਰਤ ਫੈਲਾਈ। ਅਮਿਤ ਸ਼ਾਹ ਨੇ ਅਸਾਮ ਔਰ ਦੂਜੇ 'ਚ ਜਾ ਕੇ ਬੰਗਾਲੀਆਂ ਨੂੰ ਟਰਮਾਈਟਸ ਕਿਹਾ ਕਿ ਵੀ ਇਹ ਤਾਂ ਸਿਉਂਕ ਹੈ, ਦੀਮਕ ਹੈ ਔਰ ਇਹਨਾਂ ਨੂੰ ਥਰੋ ਦੈਮ ਇਨ ਦਾ ਸੀ, ਵੀ ਵਿਲ ਥਰੋ ਦੈਮ ਇਨ ਦਾ ਸੀ। ਔਰ ਕਿਸ ਕਿਸਮ ਦੇ ਜਿਹੜੇ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ NRC ਵਰਗੇ ਉਹ ਉਹਨਾਂ ਨੇ ਪਾਸ ਕਰਵਾਏ। ਨਤੀਜੇ ਦੇ ਤੌਰ ਤੇ ਵਿਦਿਨ ਬੰਗਾਲ ਜਿਹੜਾ ਬੰਗਲਾਦੇਸ਼, ਇਹਨਾਂ ਦੀ ਬਹੁਤ ਆਪੋਜੀਸ਼ਨ ਹੋਈ। ਸ਼ੇਖ ਹਸੀਨਾ ਤਾਂ ਬੇਸ਼ੱਕ ਇਹਨਾਂ ਦੇ ਖੈਮੇ 'ਚ ਹੀ ਰਹਿਣਾ ਚਾਹੁੰਦੀ ਸੀ। ਨਤੀਜੇ ਦੇ ਤੌਰ ਤੇ ਜਦੋਂ ਮੋਦੀ ਜਾਂਦਾ ਹੈ ਬੰਗਲਾਦੇਸ਼ ਦੇ ਦੌਰੇ ਤੇ, ਜਿਸ ਵੱਡੇ ਲੈਵਲ ਦੇ ਉੱਤੇ ਪ੍ਰੋਟੈਸਟ ਹੋਏ, ਉਹਨੇ ਦੱਸ ਦਿੱਤਾ ਕਿ ਭਾਈ ਇਹਨਾਂ ਦਾ ਕੀ ਹਾਲ ਹੈ ਔਰ ਕਿੰਨੀ ਕਿਨਾਂ ਦੀ ਹੁਣ ਵਿਕਦਾ ਹੈ ਉੱਥੇ ਸੌਦਾ। ਲੇਕਿਨ ਕੋਵਿਡ-19 ਦੇ ਚਲਦਿਆਂ ਬੰਗਲਾਦੇਸ਼ ਦੇ ਨਾਲ ਵੀ ਜਿਹੜਾ ਇਹਨਾਂ ਨੇ ਤਾਂ ਆਪਣੇ ਇਹਨਾਂ ਦੇ ਲੱਖਾਂ ਲੋਕ ਮਰ ਗਏ। ਭੂਟਾਨ ਨੂੰ ਜਿਹੜਾ ਇਹਨਾਂ ਨੇ ਇਕਰਾਰ ਕੀਤਾ ਸੀ ਕਿ ਭਾਈ ਜਿਹੜੀ ਭਾਰਤ 'ਚ ਬਣੀ ਕਿ ਉਹਨਾਂ ਦੀ ਵੈਕਸੀਨ ਦੇਣਗੇ, ਉਹ ਥੋੜ੍ਹੀਆਂ ਜਿਹੀਆਂ ਦੇ ਕੇ ਮੁੱਕਰ ਗਏ, ਉਹ ਵੀ ਵਿਚਾਰੇ ਵਿੱਚ ਅਟਕ ਗਏ। ਹੁਣ ਇਸ ਸਾਰੇ ਤੋਂ ਚੀਨ ਨੇ ਜਿਸ ਤੇਜ਼ੀ ਦੇ ਨਾਲ ਫਾਇਦਾ ਚੁੱਕਿਆ, ਹਾਲਾਂ ਭਾਰਤ ਦੇ ਕੋਲ ਅਪਰਚੁਨਿਟੀ ਜਿਹਨੂੰ ਸਾਰਕ ਕਹਿੰਦੇ ਨੇ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਜਿਹਦੇ 'ਚ 7-8 ਦੇਸ਼ ਸ਼ਾਮਲ ਨੇ ਸਾਊਥ ਏਸ਼ੀਆ ਦੇ, ਸਾਰਕ ਬਣੀ ਉਹਨਾਂ ਲਈ ਸੀ। ਭਾਰਤ ਵੱਡਾ ਸੀ, ਉਸ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਮਾਲਦੀਵਜ਼, ਸ੍ਰੀਲੰਕਾ, ਨੇਪਾਲ ਔਰ ਅਫਗਾਨਿਸਤਾਨ ਵੀ ਬਾਅਦ ਦੇ ਵਿੱਚ ਉਹਦੇ 'ਚ ਸ਼ਾਮਲ ਕਰ ਲਿਆ। ਇਹ ਸਾਰੇ ਮੁਲਕ ਜਿਹੜੇ ਨੇ, ਲੇਕਿਨ ਭਾਰਤ ਨੇ ਜਦੋਂ ਦਾ ਮੋਦੀ ਆਇਆ ਔਰ ਉਹਨੇ ਕਿਵੇਂ ਉਹ ਸਾਰੇ ਨੂੰ ਡੈਡ ਕੀਤਾ ਸਾਰਕ ਨੂੰ। ਲੇਕਿਨ ਅੱਜ ਹਕੀਕਤ ਇਹ ਹੈ ਕਿ ਚਾਈਨਾ ਨੇ ਇਸ 1 ਸਾਲ ਦੇ ਵਿੱਚ, ਜਦੋਂ ਕਿ ਭਾਰਤ ਨਿਕਲ ਕੇ ਅਮਰੀਕਾ ਦੀ ਕੱਛ 'ਚ ਵੜਿਆ, ਖੁੱਲ੍ਹੇਆਮ ਚਾਈਨਾ ਦੇ ਖਿਲਾਫ ਭੁਗਤਿਆ, ਉਹਨਾਂ ਨੇ ਸਾਰੇ ਹੀ ਦੇਸ਼ ਜਿਹੜੇ ਨੇ ਸਾਰਕ ਵਾਲੇ ਉਹ ਤੋੜ ਕੇ ਆਪਣੇ ਨਾਲ ਲਾ ਲਏ, ਜਿਨ੍ਹਾਂ ਜੀਵਨ ਭੂਟਾਨ ਵੀ ਸ਼ਾਮਲ ਹੈ। ਔਰ ਹੁਣ ਇਹ ਜਦੋਂ ਅਸੀਂ ਇਸ ਖਬਰ ਦਾ ਜ਼ਿਕਰ ਕਰਦੇ ਹਾਂ ਕਿ ਭਾਈ ਚਾਈਨਾ ਨੇ ਪਿਛਲੇ ਦਿਨਾਂ ਦੇ ਵਿੱਚ, ਹਾਲਾਂ ਉਹਨਾਂ ਨੇ ਇਸ ਨੂੰ, ਇਹ ਜਿਹੜਾ ਗਰੁੱਪ ਉਹਨਾਂ ਨੇ ਬਣਾਇਆ ਜਿਹਦਾ ਨਾਂ ਉਹਨਾਂ ਨੇ ਰੱਖਿਆ ਚਾਈਨਾ ਸਾਊਥ ਏਸ਼ੀਅਨ ਕੰਟਰੀਜ਼ ਐਮਰਜੈਂਸੀ ਸਪਲਾਈਜ਼ ਰਿਜ਼ਰਵ ਐਂਡ ਪਾਵਰਟੀ ਐਲੀਵੇਸ਼ਨ ਐਂਡ ਕੋਆਪਰੇਟਿਵ ਡਿਵੈਲਪਮੈਂਟ ਸੈਂਟਰ, ਬੜਾ ਲੰਬਾ ਨਾਂ ਹੈ ਪਰ ਮਕਸਦ ਇਹੀ ਹੈ ਕਿ ਵੀ ਅਸੀਂ ਇਹ ਜਿਹੜਾ ਐਮਰਜੈਂਸੀ ਸਪਲਾਈ ਰਿਜ਼ਰਵ ਹੈ, ਜਿਹੜੀ ਕੋਵਿਡ ਵੈਕਸੀਨੇਸ਼ਨ, ਸਾਈਨੋ ਵੈਕਸੀਨ ਜਿਹਨੂੰ ਕਹਿੰਦੇ ਨੇ, ਸਾਈਨੋ ਲਫ਼ਜ਼ ਚਾਈਨਾ ਦੇ ਨਾਲ ਜੁੜਿਆ ਹੈ, ਉਹ ਉਹਨਾਂ ਨੇ ਦੇਣ ਦੀ ਗੱਲ, ਤੇ ਨਾਲ ਹੀ ਉਹਨਾਂ ਨੇ ਇਹਨੂੰ ਇੱਕ ਪਰਮਾਨੈਂਟ ਗਰੁੱਪ ਬਣਾਤਾ ਜੀ ਕਿ ਪਾਵਰਟੀ ਐਲੀਵੇਸ਼ਨ ਐਂਡ ਕੋਆਪਰੇਟਿਵ ਡਿਵੈਲਪਮੈਂਟ ਸੈਂਟਰ। ਉਹਨਾਂ ਨੇ ਐਕਸਪੋਰਟ ਦੇ ਲਈ ਜਿਹੜੀ ਬੰਗਲਾਦੇਸ਼ ਤੋਂ ਸਟਾਫ ਹੈ ਉਹ ਤੋਂ ਉਡਾਤੀ ਸਾਰੀ ਡਿਊਟੀ ਵਗੈਰਾ। ਇਸ ਵੇਲੇ ਮੈਕਸਿਮਮ ਐਕਸਪੋਰਟ, ਬੰਗਲਾਦੇਸ਼ ਦੀ ਇਕਨੋਮੀ ਬੂਮਿੰਗ ਹੈ
ਇੰਡੀਆ ਨਾਲੋਂ ਵੀ ਕਿਤੇ ਅੱਗੇ, ਇੰਡੀਆ ਤਾਂ ਇਹਨਾਂ ਸਾਰੇ ਛੋਟੇ ਦੇਸ਼ਾਂ ਤੋਂ ਵੀ ਪਿੱਛੇ ਰਹਿ ਗਿਆ। ਜੀ ਹੁਣ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਇਹ ਗਰੁੱਪ ਬਣਾਇਆ ਔਰ ਇਹਦੇ 'ਚ ਤੁਸੀਂ ਦੇਖੋ ਵੀ ਇਹਨਾਂ 'ਚ ਕਿਹੜੀਆਂ, ਔਰ ਇਹਨਾਂ ਸਾਰੇ ਮੁਲਕਾਂ ਦੇ ਫੋਰਨ ਮਿਨਿਸਟਰਸ ਨੇ ਆਪਸ ਦੇ ਵਿੱਚ ਡਿਸਕਸ ਕਰਕੇ ਗਰੁੱਪ ਬਣਾਇਆ, ਜਿਨ੍ਹਾਂ 'ਚ ਚਾਈਨਾ, ਇਹ ਚਾਈਨਾ ਲੈਡ ਗਰੁੱਪ ਹੈ, ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ੍ਰੀਲੰਕਾ। ਇਹ ਅਪ੍ਰੈਲ ਦੇ ਵਿੱਚ ਉਹਨਾਂ ਨੇ ਬਣਾਇਆ, ਇੰਡੀਆ ਨੂੰ ਬਾਹਰ ਕੀਤਾ। ਔਰ ਇਸ ਸਾਰੇ ਦੇ ਚਲਦਿਆਂ ਈਵਨ ਜਦੋਂ ਹੁਣ ਇਹ ਪੁੱਛਿਆ ਗਿਆ ਬੰਗਲਾਦੇਸ਼ ਦੀ ਸ਼ੇਖ ਹਸੀਨਾ ਨੂੰ, ਕੀ ਗੱਲ ਤੁਸੀਂ ਇੰਡੀਆ ਨੂੰ ਬਾਹਰ ਕੱਢਤਾ? ਉਹਨੇ ਕਿਹਾ ਜੀ ਇੰਡੀਆ ਤਾਂ ਵੈਲਕਮ ਹੈ, ਜੁਆਇਨ ਕਰੇ ਵੀ ਸਾਨੂੰ ਤਾਂ। ਉਹਨਾਂ ਨੇ ਕਿਹਾ ਕਿ the Chinese approached us at a time when we were in dire need of vaccine. ਮਿਸਟਰ ਮੋਮਨ, ਇਹ ਉਹਨਾਂ ਦਾ ਮਿਨਿਸਟਰ ਹੈ, ਉਹਨਾਂ ਨੇ ਬੰਗਲਾਦੇਸ਼ ਦਾ, ਉਹਨੇ ਕਿਹਾ told the Hindu in an interaction on the sidelines of connectivity conference in Tashkent last week, explaining that India's decision to suspend vaccine exports, including to Bangladesh, who had contracted and made advance payment for 5 million doses of Covishield per month, had become a big issue in the country, particularly as many had taken the first dose of the vaccine and had no access to the second. ਹੁਣ ਬੰਗਲਾਦੇਸ਼ ਕਹਿੰਦਾ ਵੀ ਅਸੀਂ 5 ਮਿਲੀਅਨ ਡੋਜ਼ਸ ਦੇ ਲਈ ਪੇਮੈਂਟ ਵੀ ਕੀਤੀ ਹੋਈ ਸੀ, ਪਰ ਉਹਨਾਂ ਨੇ ਉਹ ਸਾਨੂੰ ਨਹੀਂ ਦਿੱਤਾ। ਸਾਡੇ ਲੋਕ ਵੀ ਨਾਰਾਜ਼ ਹੋਏ ਔਰ ਚਾਈਨੀਜ਼ ਜਿਹੜੇ ਨੇ ਉਹ ਸਾਡੇ ਰੈਸਕਿਊ ਦੇ ਉੱਤੇ ਆਏ ਔਰ ਬੰਗਲਾਦੇਸ਼ ਉਹਨਾਂ ਨੇ ਕਿਹਾ ਜੀ ਅਸੀਂ ਚਾਈਨਾ ਤੋਂ ਮੰਗੀ। ਔਰ ਉਹਨਾਂ ਦੇ ਫੋਰਨ ਮਿਨਿਸਟਰ ਵੈਂਗ ਸ਼ੀ ਡਿਸਾਈਡਡ ਟੂ ਕਨਵੀਨ, ਉਹਨਾਂ ਨੇ 6 ਨੇਸ਼ਨਸ ਦਾ ਇਹ ਸਾਰੀ ਰੱਖਿਆ ਔਰ ਉਹਨਾਂ ਨੇ ਇਹ ਕਿਹਾ ਵੀ ਸਾਰੇ ਦੇ ਚਲਦਿਆਂ ਸਾਡੇ ਕੋਲ ਹੁਣ ਅਸੀਂ ਇਹ ਨਹੀਂ ਹੈ ਕਿ ਵੀ ਅਸੀਂ ਚਾਹੁੰਦੇ ਨਹੀਂ ਇੰਡੀਆ ਜੁਆਇਨ ਕਰੇ, ਜ਼ਰੂਰ ਕਰੇ। ਔਰ ਇੰਡੀਆ ਦੀ ਜਦੋਂ ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਇਸ ਬਾਰੇ ਪੁੱਛਿਆ ਗਿਆ, ਉਹਨਾਂ ਨੇ ਕਿਹਾ ਜੀ LAC ਦੇ ਉੱਤੇ ਲਗਾਤਾਰ ਜਿਹੜੀ ਹੈ ਟੈਨਸ਼ਨ ਬਣੀ ਹੋਈ ਹੈ ਔਰ ਅਸੀਂ ਜਿਹੜੇ ਨੇ ਬਾਈਲੇਟਰਲ ਰਿਲੇਸ਼ਨਸ ਕੈਨ ਨਾਟ ਮੂਵ ਅਹੈਡ ਵਿਦਆਊਟ ਏ ਰੈਜ਼ੋਲੂਸ਼ਨ ਆਫ ਦਾ ਬਾਉਂਡਰੀ ਸਟੈਂਡ ਆਫ, ਵੀ ਬੈਠੇ ਰਹੋ ਉੱਥੇ। ਕਿ ਜੀ ਉਹ ਕਹਿੰਦੇ ਜੀ ਸਾਡੇ ਜਦੋਂ ਤੱਕ ਬਾਉਂਡਰੀ ਦਾ ਝਗੜਾ ਨਹੀਂ ਮੁੱਕਦਾ ਅਸੀਂ ਕਿਵੇਂ ਕੋਈ ਸਬੰਧ ਬਣਾ ਸਕਦੇ। ਔਰ ਹੁਣ ਇਸ ਸਾਰੇ ਚੋਂ ਇੱਕ ਕਲੀਅਰਲੀ ਆ ਗਿਆ ਕਿ ਇਹ ਇੰਡੀਆ ਇਸ ਸਾਰੇ ਚੋਂ ਬਾਹਰ ਹੈ। ਜਦੋਂ ਭੂਟਾਨ ਨੂੰ ਪੁੱਛਿਆ ਗਿਆ, ਹਾਲਾਂਕਿ ਭੂਟਾਨ ਇਹਦਾ ਨਹੀਂ, ਲਾਸਟ ਵੀਕ ਭੂਟਾਨ ਅਨਾਊਂਸਡ that it had been sent 50,000 doses of Sinopharm from the Chinese government, along with 500,000 doses from US and another 350,000 from the European Union, after the Indian decision to suspend its vaccine Maitri program after the second wave of the pandemic have left in the lurch for the second. ਉਹਨਾਂ ਨੇ ਕਿਹਾ ਜੀ ਇਹਨਾਂ ਨੇ ਸਾਨੂੰ ਵਿੱਚੇ ਹੀ ਛੱਡਤਾ ਮੰਝ ਧਾਰ ਦੇ। ਚਾਈਨਾ ਨੇ ਸਾਨੂੰ 50,000 ਸਾਈਨੋਫਾਰਮ ਡੋਜ਼ਿਸ ਦਿੱਤੇ ਵੈਕਸੀਨ ਦੇ, 5 ਲੱਖ ਅਮਰੀਕਾ ਨੇ ਦਿੱਤੇ ਨੇ, 3.5 ਲੱਖ ਯੂਰਪੀਅਨ ਯੂਨੀਅਨ ਨੇ ਦਿੱਤੇ ਨੇ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਅਸੀਂ ਸਾਡੇ ਕੋਲ ਕੋਈ ਚੋਇਸ ਨਹੀਂ ਸੀ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਵੇਂ ਚਾਈਨਾ ਨੇ ਮੈਤਰੀ ਵੈਕਸੀਨ ਦਾ ਤਾਂ ਇਹ ਰੌਲਾ ਪਾ ਰਹੇ ਸੀ ਕਿ ਜੀ ਅਸੀਂ ਦੁਨੀਆ ਨੂੰ ਵੈਕਸੀਨ ਦੇ ਦਿੱਤੀ, ਅਸੀਂ ਦੁਨੀਆ ਨੂੰ ਜਿਹੜਾ ਉਹ ਬਚਾ ਲਿਆ, ਅਸੀਂ ਦੁਨੀਆ ਸਾਰੀ ਪਰਿਵਾਰ ਹੈ। ਹਕੀਕਤ ਇਹ ਹੋਇਆ ਵੀ ਬੰਗਲਾਦੇਸ਼ੀਆਂ ਤੋਂ ਪੈਸੇ ਲਏ ਹੋਏ ਸੀ, ਉਹਨਾਂ ਨੂੰ ਸਪਲਾਈ ਨਹੀਂ ਕੀਤਾ, ਭੂਟਾਨ ਨੂੰ ਨਹੀਂ ਕੀਤਾ, ਉਹ ਚੀਨ ਵੱਲ ਮੁੜੇ। ਚੀਨ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਇਹ ਤਾਂ ਤੁਸੀਂ ਲਓ ਹੀ ਲਓ, ਅਸੀਂ ਪਾਵਰਟੀ ਐਲੀਵੇਸ਼ਨ ਔਰ ਦੂਸਰਾ ਵੀ ਪ੍ਰੋਗਰਾਮ ਬਣਾ ਲੈਣੇ। 6 ਨੇਸ਼ਨ ਜਿਹੜੇ ਨੇ ਮਾਈਨਸ ਇੰਡੀਆ, ਉਹਨਾਂ ਨੇ ਸਾਰਕ ਦੇ ਲੈਵਲ ਦਾ, ਜਿਹਨੂੰ ਚਾਈਨਾ ਹੈਡ ਕਰ ਰਿਹਾ, ਖੁਦ ਗਰੁੱਪਿੰਗ ਬਣਾ ਕੇ, ਪਾਕਿਸਤਾਨ, ਅਫਗਾਨਿਸਤਾਨ ਵੀ ਉਹਦਾ ਹਿੱਸਾ ਨੇ, ਬੰਗਲਾਦੇਸ਼, ਸ੍ਰੀਲੰਕਾ ਵੀ ਉਹਦਾ ਹਿੱਸਾ ਨੇ। ਔਰ ਜ਼ਾਹਰ ਹੈ ਕਿ ਵੀ ਜੇ ਭਾਰਤ ਦੇ ਹਵਾਲੇ ਨਾਲ ਕਹਿਣਾ ਹੋਏ ਕਿ ਭਾਈ ਉਹ ਕੀ ਉਹ ਕਹਿੰਦਾ ਹੁੰਦੇ ਨੇ, ਅਬ ਤੇਰਾ ਕਿਆ ਹੋਗਾ ਕਾਲੀਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ।
ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦਾ ਕਹਿਣਾ ਹੈ ਕਿ CAA ਅਤੇ NRC ਜਿਹੜੇ ਕਾਨੂੰਨ ਨੇ ਉਹ ਮੁਸਲਮਾਨਾਂ ਦੇ ਖਿਲਾਫ ਨਹੀਂ ਹਨ ਅਤੇ ਇਸ ਨਾਲ ਭਾਰਤੀ ਮੁਸਲਮਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸੋ ਵਿਊਅਰਸ, ਅਸਲ ਵਿੱਚ ਮੋਹਨ ਭਾਗਵਤ ਅੱਜਕੱਲ ਪਿਆਰ ਭਰੀ ਜੱਫੀ ਰਾਹੀਂ ਭਾਰਤੀ ਮੁਸਲਮਾਨਾਂ ਦੀ ਜਿਹੜੀ ਹੋਂਦ ਦਾ ਅੰਤ ਕਰਨਾ ਚਾਹੁੰਦੇ ਹਨ, ਜਿਵੇਂ ਕਿ ਆਰਐਸਐਸ ਦੀ ਸਿੱਖਾਂ ਪ੍ਰਤੀ ਨੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਜਦੋਂ ਅਸੀਂ ਭਾਰਤ ਚੋਂ ਬੁੱਧ ਧਰਮ ਦੇ ਸਫਾਏ ਦੀ ਗੱਲ ਕਰਦੇ ਹਾਂ ਤੇ ਅਕਸਰ ਮੈਂ ਇੱਕ ਸ਼ੰਕਰਾ, ਜਿਸ ਨੂੰ ਇਹਨਾਂ ਨੇ ਆਚਾਰੀਆ ਕਹਿ ਕੇ ਗ੍ਰੇਟ ਟੀਚਰ ਸ਼ੰਕਰਾਚਾਰੀਆ ਬਣਾਇਆ, ਕਿ ਕਿਵੇਂ ਸ਼ੰਕਰਾਚਾਰੀਆ ਨੇ 1 ਪੁਆਇੰਟ ਉਸ ਦਾ ਏਜੰਡਾ ਜਿਸ ਤੇ ਉਹਨੇ ਅਮਲ ਕਰਕੇ ਭਾਰਤ ਚੋਂ ਬੁੱਧ ਧਰਮ ਦਾ ਸਫਾਇਆ ਕੀਤਾ। ਪਹਿਲੇ शास्त्र से मारो, अगर बच जाए तो फिर शस्त्र से मारो। ਹੁਣ ਸ਼ਾਸਤਰ ਜਿਹੜੇ ਨੇ ਇਹ ਡਾਕਟਰੀਨਲ ਗੱਲ ਹੈ ਕਿ ਵੀ ਜਿਵੇਂ ਸਿੱਖਾਂ ਨੂੰ ਮਾਰਨ ਦੇ ਲਈ ਕਿ ਸਿੱਖ तो हमारे बड़े भाई हैं, आप तो हमारी खड़कधारी बाजू हैं, आपके बिना हम क्या हैं। ਇਹ ਹੈ ਸ਼ਾਸਤਰ ਦੇ ਨਾਲ ਮਾਰਨਾ। ਔਰ ਤੁਸੀਂ ਇਸ ਕਿਸਮ ਦੀਆਂ ਪ੍ਰੈਕਟਿਸਿਸ ਅਣਭੋਲ ਵਿੱਚ ਵਾੜ ਦਿਓ। ਜਿਵੇਂ ਉਹਨਾਂ ਨੇ ਬੁੱਧ ਧਰਮ ਲਈ, ਜੇ ਹੁਣ ਬੁੱਧ ਨੇ ਪਹਿਲਾ ਮੈਸੇਜ ਸਾਰਨਾਥ ਬਨਾਰਸ ਦੇ ਨਜ਼ਦੀਕ ਪਹੁੰਚ ਕੇ ਬੁੱਧ ਨੇ ਦਿੱਤਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮੰਨਦਾ। ਔਰ ਨਾਲ ਦੀ ਨਾਲ ਮੂਰਤੀ ਪੂਜਾ, ਆਈਡੋਲੇਟਰੀ, ਬੁੱਤ ਪ੍ਰਸਤੀ ਦੀ ਸਖਤ ਖਿਲਾਫਤ। ਬ੍ਰਾਹਮਣ ਦੀ ਖੇਡ ਦੇਖੋ, ਉਹਨਾਂ ਨੇ ਡਿਕਲੇਅਰ ਕਰ ਦਿੱਤਾ ਕਿ ਬੁੱਧ ਵੀ ਭਗਵਾਨ ਹੈ, ਭਗਵਾਨ ਬੁੱਧ। ਤੇ ਜਿੱਥੇ ਉਹਨਾਂ ਨੇ ਬਾਕੀ ਮੂਰਤੀਆਂ ਰੱਖੀਆਂ ਸੀ ਮੰਦਰਾਂ ਦੇ ਵਿੱਚ, ਇੱਕ ਮੂਰਤੀ ਬੁੱਧ ਦੀ ਵੀ ਰੱਖਤੀ। ਹੁਣ ਜਿਹੜੇ ਮਜ਼ਹਬ ਦੀ ਬੇਸਿਕ ਸੀ ਕਿ ਉਹ ਬੁੱਤ ਪ੍ਰਸਤ ਨਹੀਂ ਹੈ, ਉਹ ਬ੍ਰਾਹਮਣਵਾਦ ਦੇ ਕਰਮਕਾਂਡ ਦਾ ਹਿੱਸਾ ਨਹੀਂ ਹੈ, ਉਹ ਜ਼ਾਤ ਪਾਤ ਦਾ ਹਿੱਸਾ ਨਹੀਂ ਹੈ, ਉਹਨਾਂ ਦੇ ਵਿੱਚ ਉਹ ਸਾਰੀਆਂ ਪ੍ਰੈਕਟਿਸਿਸ ਹੌਲੀ ਹੌਲੀ ਆ ਗਈਆਂ। ਫਰਕ ਇੰਨਾ ਰਿਹਾ ਕਿ ਇੱਕ ਸ਼ੰਕਰ ਜਾਂ ਰਾਮ ਜਾਂ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਕਰਦਾ, ਇੱਕ ਬੁੱਧ ਦੇ ਸਾਹਮਣੇ ਬੈਠਾ ਸਮਾਧੀ ਲਾ ਕੇ ਉਹਦੀ ਪੂਜਾ ਕਰ ਰਿਹਾ। ਔਰ ਤੁਸੀਂ ਇਹੀ ਤਰਕੀਬ ਸਿੱਖਾਂ ਦੇ ਹਵਾਲੇ ਨਾਲ ਵੀ ਦੇਖੋਗੇ ਕਿ ਇੱਕ ਪਾਸੇ ਪੋਲੀਟਿਕਲੀ ਤਾਂ ਉਹਨਾਂ ਨੇ ਸਾਨੂੰ ਇਸਤੇਮਾਲ ਕੀਤਾ 47 ਦੇ ਦੌਰ 'ਚ ਵੀ, ਉਸ ਤੋਂ ਪਹਿਲਾਂ ਵੀ, ਹੁਣ ਵੀ ਹਟਦੇ ਨਹੀਂ ਨੇ ਕਿ ਭਾਈ ਤੁਸੀਂ ਇਹ ਕਹੋ ਜੀ ਸਿੱਖ ਤਾਂ ਬਹੁਤ ਬਹਾਦਰ ਔਰ ਇਹ ਤਾਂ ਹਿੰਦੂਆਂ ਨੂੰ ਡਿਫੈਂਡ ਕਰਨ ਲਈ ਬਣੇ ਨੇ, ਫਿਰ ਤੁਸੀਂ ਉਹਨਾਂ ਨੂੰ ਝੋਕ ਦਿਓ ਜਿਹੜੇ ਪਾਸੇ ਮਰਜ਼ੀ। ਹੁਣ ਦੂਸਰਾ ਸੀ ਵੀ ਜਿਨ੍ਹਾਂ ਨੇ ਰੈਜ਼ਿਸਟ ਕੀਤਾ, ਜਿਹੜੇ ਬੁੱਧ ਧਰਮ ਦੇ ਉਸ ਦੌਰ ਦੇ ਵਿੱਚ। ਔਰ ਕੱਲਾ ਇਹ ਨਹੀਂ ਸੀ ਕਿ ਸ਼ੰਕਰਾ ਕੋਈ ਕੱਲਾ ਆਪਣੇ ਭਗਵੀ ਧੋਤੀ ਬੰਨ੍ਹ ਕੇ ਤੁਰ ਪਿਆ। ਉਸ ਵੇਲੇ ਦੀ ਜਿਹੜੀ ਰਾਜ ਸ਼ਕਤੀ ਸੀ, ਰਾਜਪੂਤ ਰਾਜੇ, ਉਹਨਾਂ ਦੀ ਹਮਾਇਤ, ਉਹਨਾਂ ਦਾ ਇਹਨੇ ਰੱਥ ਦਿੱਤਾ, ਉਹਨਾਂ ਦੇ ਨਾਲ ਫੌਜ। ਔਰ ਫਿਰ ਇਹੀ ਨਹੀਂ ਕਿ ਵੀ ਇਸ ਕਿਸਮ ਦੀਆਂ ਪ੍ਰੈਕਟਿਸਿਸ ਲੰਬਾ ਵਕਤ ਚਲਦੀਆਂ ਰਹੀਆਂ। ਬੁੱਧ ਧਰਮ ਦਾ ਜਿਹੜਾ ਡਿਕਲਾਈਨ ਦਾ ਪੀਰੀਅਡ ਸ਼ੁਰੂ ਹੁੰਦਾ ਹੈ, ਫਿਰ ਕਿਉਂਕਿ ਸ਼ੰਕਰਾ ਇੱਕ ਸਕਾਲਰ ਵੀ ਸੀ, ਉਹਦਾ ਚੈਲੰਜ ਹੁੰਦਾ ਸੀ ਕਿ ਆਓ ਮੇਰੇ ਨਾਲ ਡਾਇਲੌਗ ਕਰੋ, ਜਿਹਨੂੰ ਸ਼ਾਸਤਰਾਰਥ ਕਹਿੰਦੇ ਨੇ। ਔਰ ਹੁੰਦਾ ਇਹ ਸੀ ਕਿ ਜੇ ਸ਼ਾਸਤਰਾਰਥ ਜਿਹੜੇ ਬੁੱਧਿਸਟ ਸਕਾਲਰ ਨੇ ਉਹਨਾਂ ਦਾ ਅਪਰ ਹੈਂਡ ਵੀ ਹੈ, ਉਹ ਬ੍ਰਾਹਮਣਵਾਦ ਨੂੰ ਨੀਵਾਂ ਵੀ ਦਿਖਾ ਰਹੇ ਨੇ, ਤੇ ਇੰਨੀ ਕੁ ਭੀੜ ਇਹਨਾਂ ਨੇ ਇਕੱਠੀ ਕੀਤੀ ਹੁੰਦੀ ਸੀ ਕਿ ਇਹ ਈਵਨ ਹਾਰ ਦੇ ਚੱਲਦਿਆਂ ਵੀ ਉੱਚੀ ਰੌਲਾ ਪਾ ਦਿੰਦਾ ਸੀ ਕਿ ਹਮਾਰੇ ਪੰਡਤ ਜੀ ਜੀਤ ਗਏ, ਹਮਾਰੇ ਪੰਡਤ ਜੀ ਜੀਤ ਗਏ। ਤੇ ਇਹਦੇ ਨਾਲ ਹੀ ਉਹਨਾਂ ਦਾ ਸਫਾਇਆ ਸ਼ੁਰੂ ਕਰਨਾ। ਜਿਵੇਂ ਅੱਜ ਮੋਦੀ ਹਕੂਮਤ ਦੇ ਲੱਖਾਂ ਲੋਕ ਆਕਸੀਜਨ ਦੀ ਕਮੀ ਨਾਲ ਮਰ ਗਏ, ਕੋਈ ਵੀ ਨਹੀਂ ਮਰਿਆ ਹੈ। ਔਰ ਜੇ ਯੂਪੀ ਦੇ ਵਿੱਚ ਹੀ ਲੱਖਾਂ ਲਾਸ਼ਾਂ ਵਿਛੀਆਂ ਗੰਗਾ ਦੇ ਕੰਢੇ, ਤੇ ਉਹਦੀ ਪਿੱਠ ਥਾਪੜ ਕੇ ਯੋਗੀ ਦੀ ਮੋਦੀ ਕਹਿ ਰਿਹਾ ਕਿ ਅਭੂਤਪੂਰਵ ਕਾਰਜ, ਕਿ ਐਕਸਲੈਂਟ ਵਰਕ ਕੀਤਾ ਉਹਨਾਂ ਨੇ। ਸੋ ਇਹ ਕੋਈ ਨਵਾਂ ਤਰੀਕਾ ਨਹੀਂ ਹੈ। ਔਰ ਫਿਰ ਇਹ ਸੀ ਕਿ ਜਿਹੜੇ ਇਸ ਸਾਰੇ ਦੇ ਸਾਹਮਣੇ ਅੜੇ, ਸ਼ਸਤਰ ਸੇ ਮਾਰੋ। ਫਿਰ ਜਿਹੜੀ ਇਹਨਾਂ ਨੇ ਜਿਵੇਂ ਹਜ਼ਾਰਾਂ ਬੋਧੀ ਡੋਬ ਕੇ ਦਰਿਆਵਾਂ 'ਚ ਉਹਨਾਂ ਦੀਆਂ ਜਿਹੜੇ ਸਤੂਪੇ ਸੀ ਔਰ ਮੋਨੈਸਟਰੀਜ਼, ਜਿਹਨਾਂ ਨੂੰ ਮੱਠ ਕਹਿੰਦੇ ਨੇ, ਉਹ ਜਾਂ ਢਾਹ ਦਿੱਤੇ ਜਾਂ ਉਹਨਾਂ ਦੇ ਵਿੱਚ ਮੂਰਤੀ ਬਾਹਰ ਬੁੱਧ ਦੀ ਸੁੱਟ ਕੇ ਸ਼ਿਵਲਿੰਗ ਰੱਖ ਦਿੱਤੇ। ਅੱਜ ਬਹੁਤ ਸਾਰੇ ਜਿਹੜੇ ਭਾਰਤ ਦੇ ਪ੍ਰਾਚੀਨ ਮੰਦਰ ਨੇ ਅਖੌਤੀ, ਉਹਨਾਂ ਦੇ ਵਿੱਚ ਉਹ ਉਹੀ ਨੇ ਜਿਹੜੇ ਕਿ ਬੁੱਧ ਦੇ ਸਤੂਪੇ ਔਰ ਉਹਨਾਂ ਦੇ ਮੱਠ ਸੀ, ਜਿਨ੍ਹਾਂ ਨੂੰ ਇਹਨਾਂ ਨੇ ਮੰਦਰਾਂ 'ਚ ਕਨਵਰਟ ਕੀਤਾ। ਸੋ ਇਹ ਤਰੀਕਾ ਸੀ ਜਿਹਦੇ ਨਾਲ ਬੁੱਧ ਦਾ ਸਫਾਇਆ ਕੀਤਾ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਭਾਈ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ, ਮੈਂ ਪਿਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। दूर गैरां दी महफल चो वो चीन होए, थाईलैंड होए, जापान होए, वियतनाम, इंडो चाइना, उन्हां देशां
ਚਲੇ ਗਏ, ਬੁੱਧ ਦਾ ਥਾਟ ਇੱਥੋਂ ਉਹਨਾਂ ਨੇ ਖਾਤਮਾ ਕਰ ਦਿੱਤਾ। ਹੁਣ ਇਹੀ ਤਰੀਕਾ ਜਿਹੜਾ ਸ਼ਾਸਤਰ ਤੇ ਸ਼ਸਤਰ ਨਾਲ ਮਾਰਨ ਦਾ ਸਿੱਖਾਂ ਦੇ ਉੱਤੇ ਤਾਂ ਅਪਲਾਈ ਹੋ ਰਿਹਾ। ਕਿਰਪਾਨ ਸਾਨੂੰ ਗੁਰੂ ਨੇ ਦਿੱਤੀ ਹੋਈ ਹੈ, ਫਾਈਟਿੰਗ ਸਪਿਰਿਟ ਹੈ, ਰਜਿਸਟ ਅਸੀਂ ਕਰ ਰਹੇ ਹਾਂ, ਪਰ ਇੱਕ ਵੱਡਾ ਹਿੱਸਾ ਉਹਨਾਂ ਨੇ ਇਸ ਮਾਰ ਦੇ ਵਿੱਚ ਲੈ ਲਿਆ। ਹੁਣ ਭਾਰਤ ਦੇ ਮੁਸਲਮਾਨਾਂ ਦੀ ਗੱਲ ਕਰੀਏ, ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਕਿਵੇਂ ਸਾਵਰਕਰ ਜਾਂ ਹੈਡਗਵੇਅਰ ਜਾਂ ਗੋਲਵਲਕਰ ਜਿਨ੍ਹਾਂ ਨੇ 20ਵੀਂ ਸਦੀ ਦੀ ਬਿਗਨਿੰਗ 'ਚ ਨਾਜ਼ੀਆਂ ਨੂੰ ਆਈਡੀਅਲਾਈਜ਼ ਕੀਤਾ ਕਿ ਇਹੀ ਤਰੀਕਾ ਜੋ ਉਹਨਾਂ ਨੇ ਮਾਈਨੋਰਟੀਜ਼ ਦਾ ਕੀਤਾ, ਯਹੂਦੀਆਂ ਦਾ, ਜਿਪਸੀਆਂ ਦਾ, ਇਹੀ ਇੱਥੇ ਕਰੋ। ਇਹ ਖੁਸ਼ਕਿਸਮਤੀ ਹੈ ਸਬ ਕੰਟੀਨੈਂਟ ਦੇ ਮੁਸਲਮਾਨਾਂ ਦੀ ਕਿ ਉਹਨਾਂ ਨੂੰ ਅਲਾਮਾ ਇਕਬਾਲ ਵਰਗਾ ਥਿੰਕਰ ਔਰ ਬਾਅਦ ਦੇ ਵਿੱਚ ਕਾਇਦੇ ਆਜ਼ਮ ਵਰਗਾ ਲੀਡਰ ਮਿਲਿਆ ਜਿਹਨੇ ਇੱਕ ਹਿੱਸੇ ਨੂੰ ਤਾਂ ਇਹਨਾਂ ਤੋਂ ਆਜ਼ਾਦ ਕਰਵਾ ਲਿਆ। ਲੇਕਿਨ ਇੱਕ ਵੱਡਾ ਹਿੱਸਾ ਜਿਹੜਾ ਉਹ ਉਹਨਾਂ ਦੇ ਭਰਮ ਜਾਲ 'ਚ ਫਸਿਆ, ਉਹ ਭਾਵੇਂ ਮੌਲਾਨਾ ਅਬੁਲ ਕਲਮ ਆਜ਼ਾਦ ਵਰਗੇ ਲੋਕ ਜਾਂ ਉਹਨਾਂ ਦੇ ਨਾਲ ਜੁੜੇ ਹੋਰ ਜਿਹੜੇ ਇਹ ਸਮਝਦੇ ਸੀ ਕਿ ਭਾਈ ਸਾਡੇ ਜਾਂ ਤਾਂ ਪੁਰਖਿਆਂ ਦੀਆਂ ਕਬਰਾਂ ਇੱਥੇ ਨੇ, ਸਾਡਾ ਤਾਂ ਇਹ ਮੁਲਕ ਹੈ, ਅਸੀਂ ਕਿੱਥੇ ਜਾਣਾ। ਹੁਣ ਕੁਛ ਵਕਤ ਉਹਨਾਂ ਦਾ ਲੰਘ ਗਿਆ ਸੈਕੂਲਰਿਜ਼ਮ ਦੇ ਲਬਾਦੇ ਥੱਲੇ, ਮਾਈਨੋਰਟੀ ਕਮਿਸ਼ਨ ਇਹ, ਪਰ ਜਦੋਂ ਹੁਣ ਹਿੰਦੂਤਵੀਆਂ ਦੇ ਹੱਥ ਪਾਵਰ ਆਈ, ਉਹਨਾਂ ਨੇ ਸਿੱਧਾ ਪਹਿਲਾਂ ਤਾਂ ਉਹਨਾਂ ਨੂੰ ਇਹ ਦੱਸ ਦਿੱਤਾ, ਇੱਥੇ ਪਹਿਲਾਂ ਸ਼ਾਸਤਰ ਦੀ ਗੱਲ ਨਹੀਂ ਕੀਤੀ ਹੈ ਉਹਨਾਂ ਨੇ, ਉਹ ਤਾਂ ਜਨਰਲੀ ਉਹ ਕਹਿੰਦੇ ਰਹੇ ਜੀ ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ, ਪਰ ਪਹਿਲਾਂ ਉਹਨਾਂ ਨੇ ਮੁਸਲਮਾਨਾਂ 'ਚ ਖੌਫ ਪੈਦਾ ਕੀਤਾ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਲਵ ਜਿਹਾਦ, ਗਊ ਮਾਤਾ ਔਰ ਉਸ ਸਾਰੇ ਨੂੰ ਟ੍ਰੇਟਰ, ਪ੍ਰੋ ਪਾਕਿਸਤਾਨੀ, ਇਹ ਉਹ ਕਹਿ ਕੇ ਇੱਕੋ ਇੱਕ ਲੜਨ ਵਾਲੇ ਭਾਰਤੀ ਮੁਸਲਮਾਨਾਂ 'ਚੋਂ ਜਿਹੜੇ ਨੇ, ਬਾਕੀਆਂ ਨੇ ਤਾਂ ਬਹੁਤ ਹੱਦ ਤੱਕ ਗੁਲਾਮੀ ਕਬੂਲੀ ਹੋਈ, ਕਸ਼ਮੀਰੀ ਲੜਦੇ ਸੀ। ਕਸ਼ਮੀਰ ਦਾ ਉਹਨਾਂ ਨੇ ਕਿਹਾ ਵੀ ਆਹ ਲੋ ਤੁਹਾਡੇ ਅਸੀਂ ਸੂਬੇ ਦੀ ਹੋਂਦ ਹੀ ਮਿਟਾ ਦਿੱਤੀ, ਉਹਨਾਂ ਦਾ ਕੰਮ ਵੈਸੇ ਕਰਤਾ ਔਰ ਇੰਨਾ ਖੌਫ ਪੈਦਾ ਕਰ ਦਿੱਤਾ ਮੁਸਲਮਾਨਾਂ 'ਚ। 2002 ਦੀ ਐਕਸਟ੍ਰੀਮ ਸੀ, ਮੋਦੀ ਨੇ ਹਜ਼ਾਰਾਂ ਮੁਸਲਮਾਨ ਗੁਜਰਾਤ 'ਚ ਮਾਰ ਕੇ ਬਾਕੀਆਂ ਨੂੰ ਦੱਸ ਦਿੱਤਾ ਕਿ ਤੁਹਾਡੇ ਲਈ ਕੀ ਵੇਟ ਕਰ ਰਿਹਾ। ਫਿਰ ਉਹਨਾਂ ਨੇ ਕਨਸਟੀਟਿਊਸ਼ਨਲ ਕਿਵੇਂ ਰੰਜਨ ਗੋਗੋਈ ਨੂੰ ਕਾਬੂ ਕਰਕੇ ਸਪਾਈਵੇਅਰ ਜਿਹੜਾ ਹੁਣ ਸਾਹਮਣੇ ਆਇਆ ਇਜ਼ਰਾਈਲੀ, ਉਹਦੇ ਰਾਹੀਂ 3 ਤਲਾਕ ਦਾ ਮਾਮਲਾ, ਮੰਦਰ ਮਸਜਿਦ 'ਚ 5.5 ਸਦੀਆਂ ਪੁਰਾਣੀ ਮਸਜਿਦ ਢਾਹ ਕੇ ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨਾਂ ਨੂੰ ਬਰੀ ਵੀ ਕਰ ਦਿੱਤਾ ਔਰ ਮੰਦਰ ਬਣਾਉਣ ਦੀ ਗੱਲ ਵੀ ਕਰ। ਇਹ ਮੁਸਲਮਾਨਾਂ ਨੂੰ ਮੈਸੇਜ ਦੇ ਨਾਲ ਦੀ ਨਾਲ ਉਹਨਾਂ ਨੇ ਕਾਂਸ਼ੀ ਦੀ ਬਨਾਰਸ ਦੀ ਮਸਜਿਦ ਦਾ ਮਸਲਾ ਖੜਾ ਕਰ ਦਿੱਤਾ। ਉਹਨਾਂ ਨੂੰ ਦੱਸਤਾ ਵੀ ਅਸੀਂ ਜਿਹੜੀ ਥਾਂ ਚਾਹਾਂਗੇ ਲੈ ਲਾਂਗੇ ਔਰ ਇੱਥੇ ਤੁਹਾਨੂੰ ਇਹੀ ਹੋਣਾ। ਹੁਣ ਮੁਸਲਮਾਨ ਇੰਨਾ ਕੁ ਖੌਫਜ਼ਦਾ ਉਹਨਾਂ ਨੇ ਦੇਖਿਆ ਕਿ ਬਈ ਇੰਨਾ ਕੁਛ ਹੋਇਆ, 56-57 ਸਾਡੇ ਮੁਸਲਮਾਨ ਮੁਲਕ ਨੇ ਕੋਈ ਨਹੀਂ ਬੋਲਿਆ ਹੈ। ਰਾਦਰ ਸਾਊਦੀ ਅਰੇਬੀਆ ਔਰ UAE ਨੇ ਸੱਦ ਕੇ ਮੋਦੀ ਨੂੰ ਹਾਈਐਸਟ ਸਿਵਲ ਅਵਾਰਡ ਦਿੱਤੇ। ਇਹਦੇ ਚੱਲਦਿਆਂ ਉਹਨਾਂ ਨੇ ਦੇਖਿਆ ਕਿ ਬਈ ਹੁਣ ਇਹ ਡਰਾ ਲਏ ਨੇ, ਭਜਾ ਲਏ ਨੇ, ਹੁਣ ਇਹਨਾਂ ਨੂੰ ਜਿਹੜਾ ਦਿਓ ਰਾਤ ਕੇ ਭਾਈ ਮੋੜੋ। ਇੱਕ ਪਾਸੇ ਤਾਂ ਸ਼ੁੱਧੀਕਰਨ ਪ੍ਰੋਗਰਾਮ ਥੱਲੇ ਉਹਨਾਂ ਦਾ ਚੱਲ ਰਿਹਾ, ਹਰਿਆਣਾ, UP, ਦੂਜੇ ਤੀਜੇ, ਪਹਿਲਾਂ ਤਾਂ ਐਂਟਾਈ ਕਨਵਰਸ਼ਨ ਲਾਜ਼ ਕਿ ਉਹਦੇ ਥੱਲੇ ਕੋਈ ਨਹੀਂ, ਫਿਰ UP ਜਿਸ ਕਿਸਮ ਦੇ ਕਾਨੂੰਨ ਮੈਰਿਜ ਨੂੰ ਲੈ ਕੇ, ਦੂਜੇ ਨੂੰ ਲੈ ਕੇ ਖੌਫ, ਉਹ ਵੀ ਚੱਲ ਰਿਹਾ। ਹੁਣ ਜੇ ਤੁਸੀਂ ਪਿਛਲੇ 2-3 ਟਾਈਮ ਤੋਂ ਸਟੇਟਮੈਂਟਾਂ ਮੋਹਨ ਭਾਗਵਤ ਦੀਆਂ ਦੇਖੋ, RSS ਦੇ ਮੁਖੀ ਦੀਆਂ, ਤੇ ਉਹ ਡੈਥ ਕਿਸ ਨਾਲ ਮਾਰਨ ਵਾਲੀਆਂ ਨੇ। ਪਹਿਲਾਂ ਉਹਨੇ ਕਿਹਾ ਜੀ ਇੱਥੇ ਤਾਂ ਇਸ਼ੂ ਹੀ ਕੋਈ ਨਹੀਂ ਹੈ, ਹਰ ਭਾਰਤੀ ਦਾ DNA ਜਿਹੜਾ ਹੈ ਉਹ ਹਿੰਦੂ ਹੈ ਔਰ ਇਹਦੇ ਥੱਲੇ ਉਹ ਇਹ ਕਹਿ ਰਿਹਾ ਵੀ ਕੋਈ ਮਾਈਨੋਰਟੀ ਐਗਜ਼ਿਸਟ ਨਹੀਂ ਕਰ। ਗੱਲ ਉਹੀ ਹੈ ਜੋ RSS 100 ਸਾਲ ਪਹਿਲਾਂ ਕਹਿ ਰਿਹਾ ਸੀ, ਲੇਕਿਨ ਤਰੀਕਾ ਇਹ ਕਿ ਵੀ ਭੇਦਭਾਵ ਦੀ ਤਾਂ ਥਾਂ ਹੀ ਨਹੀਂ, ਤੁਸੀਂ ਸਾਰੇ, ਤੁਹਾਡਾ DNA ਸਾਡੇ ਵਾਲਾ ਹੀ ਹੈ, ਇਸ ਲਈ ਤੁਸੀਂ ਸਾਰੇ ਇਹੀ ਹੋ। ਹੁਣ ਜ਼ਾਹਰ ਹੈ ਕਿ ਜਿਹੜੀ ਮੁਸਲਮਾਨਾਂ ਦੀ ਭਾਰਤ ਦੇ ਵਿੱਚ ਆਰਗੇਨਾਈਜ਼ਡ ਆਪੋਜੀਸ਼ਨ ਹੋਈ, ਉਹ ਸੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ। ਸ਼ਾਹੀਨ ਬਾਗ, ਜ਼ੋਹਰ ਬਾਗ, ਦੂਸਰਾ ਬੇਸ਼ੱਕ ਵਿਮਨ ਲੈਡ ਮੂਵਮੈਂਟ ਸੀ, ਪਰ ਉਹਨੇ ਦੁਨੀਆ 'ਚ ਕਾਂਗਰਸ 'ਚ ਇੱਥੇ ਹੀਅਰਿੰਗਸ ਹੋਈਆਂ ਨੇ, ਯੂਰਪੀਅਨ ਪਾਰਲੀਮੈਂਟ, ਦੂਜੇ ਤੀਜੇ ਸਿਟੀਜ਼ ਨੇ। ਹੁਣ ਜਿਹੜੀ ਸਟੇਟਮੈਂਟ ਮੋਹਨ ਭਾਗਵਤ ਦੀ ਹੈ, ਉਹਨੇ CAA NRC ਵੋਂਟ ਇਫੈਕਟ ਇੰਡੀਅਨ ਮੁਸਲਿਮਸ, RSS ਚੀਫ ਮੋਹਨ ਭਾਗਵਤ, ਉਹਨੇ ਕਿਹਾ ਕਿ ਇਹ ਜਿਹੜੇ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਐਂਡ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਵੁੱਡ ਨਾਟ ਹਾਰਮ ਇੰਡੀਆਜ਼ ਮੁਸਲਿਮਸ, ਔਰ ਨਾਲ ਦੀ ਨਾਲ ਕਿਹਾ ਕਿ ਵੀ ਇਹ ਕਮਿਊਨਲ ਨੈਰੇਟਿਵ ਵਾਸ ਬੀਇੰਗ ਸਪਨ ਬਾਈ ਅ ਸੈਕਸ਼ਨ ਆਫ ਪੀਪਲ ਟਰਾਈਂਗ ਟੂ ਡਿਰਾਈਵ ਪੋਲੀਟੀਕਲ ਮਾਈਲੇਜ ਆਊਟ ਆਫ ਥੀਜ਼ ਇਸ਼ੂਜ਼, ਕਿ ਇਹ ਤਾਂ ਐਵੇਂ ਦੂਸਰੇ ਸਿਆਸੀ ਲਾਹਾ ਇਹਦੇ ਚੋਂ ਕੱਢਣਾ ਚਾਹੁੰਦੇ ਨੇ। ਇਹ ਬਿਲਕੁਲ ਇਹ ਜਿਹੜਾ, ਇਹ ਤਾਂ ਸਿਰਫ ਜਿਹੜੇ ਉੱਥੋਂ ਆਉਣ ਵਾਲੇ ਲੋਕ ਨੇ ਪਰਸੀਕਿਊਟਡ ਮਾਈਨੋਰਟੀਜ਼, ਉਹਨਾਂ ਨੂੰ ਅਸੀਂ ਤਹਫਜ਼ ਦੇਣ ਲਈ ਬਣਾਇਆ। ਨਾਟ ਏ ਸਿੰਗਲ ਇੰਡੀਅਨ ਮੁਸਲਿਮ
will face any loss due to the new Citizenship Act। ਔਰ ਉਹਨੇ ਕਿਹਾ ਜੀ ਅਸੀਂ ਤਾਂ ਨਹਿਰੂ ਲਿਆਕਤ ਅਲੀ ਪੈਕਟ ਜਿਹੜਾ 1950 'ਚ ਹੋਇਆ ਸੀ ਉਹਨੂੰ ਫੋਲੋ ਕਰ ਰਹੇ, ਪਾਕਿਸਤਾਨ ਨਹੀਂ ਫੋਲੋ ਕਰ ਰਿਹਾ, ਪਰ ਅਸੀਂ ਕਿਸੇ ਨੂੰ ਨਹੀਂ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਹਮੇਸ਼ਾ ਹੀ ਜਿਹੜਾ ਦੂਸਰਿਆਂ ਨੂੰ ਵੈਲਕਮ ਕਰਦੇ, ਜਿਹੜਾ ਬਾਹਰੋਂ ਆਉਂਦਾ ਉਹ ਤਾਂ ਸਾਡੇ DNA 'ਚ ਹੈ। ਔਰ ਲੇਕਿਨ ਭਾਰਤ ਦੇ ਵਿੱਚ ਵੀ ਫਿਰ ਉਹ ਨਾਲ ਕਰ ਰਿਹਾ ਕਿ 1930 ਤੋਂ ਹੀ there have been organized attempts to increase Muslim population since 1930s, not in connection with terrorism and economy, but for the community to become a dominant force। ਔਰ ਉਹਨੇ ਕਿਹਾ ਜੀ ਇਹ ਚੱਲ ਉਹਨਾਂ ਨੂੰ ਕਹਿ ਰਿਹਾ, ਔਰ ਐਵੇਂ ਨਹੀਂ ਯੂਪੀ 'ਚ ਉਹਨੇ ਕਿਹਾ ਜੀ 2 ਬੱਚਿਆਂ ਦਾ ਕਾਨੂੰਨ ਲਿਆਓ, ਉਹਨੇ ਕਿਹਾ ਜੀ ਸਾਰਿਆਂ ਲਈ ਹੈ, ਪਰ ਉਹ ਕਹਿ ਰਿਹਾ ਕਿ ਮੁਸਲਮਾਨਾਂ ਦਾ ਇੱਕ ਡਿਟਰਮਿਨਡ ਐਫਰਟ ਹੈ ਕਿ ਆਬਾਦੀ ਵਧਾਓ ਤਾਂ ਕਿ ਇਵੈਂਚੁਅਲੀ ਅਸੀਂ ਡੋਮੀਨੇਟ ਕਰੀਏ। ਔਰ ਉਹਨਾਂ ਨੇ ਕਿਹਾ ਵੀ ਇਸੇ 'ਚੋਂ ਹੀ ਜਿਹੜਾ ਪਾਕਿਸਤਾਨ ਨਿਕਲਦਾ। ਔਰ ਹੁਣ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਜਿਹੜਾ ਇਹਦੇ ਨਾਲ ਕੋਈ ਮੁਸਲਮਾਨਾਂ ਨੂੰ ਫਰਕ ਨਹੀਂ ਪੈਂਦਾ। ਅਸੀਂ ਤਾਂ ਵਰਲਡ ਬਿਯੋਂਡ ਕੈਨ ਨਾਟ ਟੀਚ ਅਸ ਸੈਕੂਲਰਿਜ਼ਮ, ਸੋਸ਼ਲਿਜ਼ਮ ਐਂਡ ਡੈਮੋਕ੍ਰੇਸੀ, ਰਿਸਪੈਕਟ ਫॉर ਅਦਰ ਰਿਲੀਜਨਸ, ਕਲਚਰਸ ਐਂਡ ਲੈਂਗੁਏजेस ਆਰ ਪਾਰਟ ਆਫ ਇੰਡੀਆਜ਼ ਕਲਚਰ। ਕਿ ਇਹ ਤਾਂ ਸਾਡਾ ਹੈ, ਅਸੀਂ ਸੈਕੂਲਰ ਹੈ, ਅਸੀਂ ਜਿਹੜਾ ਉਹ ਡੈਮੋਕ੍ਰੇਸੀ ਯਕੀਨ ਕਰਦੇ ਹਾਂ, ਅਸੀਂ ਸੋਸ਼ਲਿਜ਼ਮ ਯਕੀਨ ਕਰਦੇ ਹਾਂ। ਇਸੇ ਤਰ੍ਹਾਂ ਜਿਹੜਾ NRC ਹੈ ਉਹਨੇ ਕਿਹਾ ਹੀ ਡਿਫੈਂਡਡ NRC, exercises like NRC happen in many countries। ਇਹ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਹੈ ਇਹ ਤਾਂ ਬਹੁਤ ਸਾਰੇ ਦੇਸ਼ਾਂ 'ਚ ਹੈ। ਇਹ ਤਾਂ ਜਿਹੜੇ ਕਮਿਊਨਲ ਲੋਕ ਨੇ ਜਿਹੜਾ ਇਹਨੂੰ ਅਪੋਜ਼ ਕਰ ਰਹੇ ਨੇ। ਔਰ ਸਾਡੀ ਡਿਊਟੀ ਹੈ ਟੂਵਰਡਸ ਪਰਸੀਕਿਊਟਿਡ ਪੀਪਲ, ਇਸ ਲਈ ਅਸੀਂ CAA ਦੀ ਹਮਾਇਤ ਕਰ ਰਹੇ ਹਾਂ ਤਾਂ ਕਿ ਜਿਹੜੇ ਲੋਕ ਦੂਸਰੀਆਂ ਥਾਵਾਂ 'ਤੇ ਪਰਸੀਕਿਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਆਪਣੇ ਮੁਲਕ ਦੇ ਵਿੱਚ ਥਾਂ ਦੇਈਏ। ਹੁਣ ਇਹ ਹੈ ਡੈਥ ਕੇਸ। ਬਿਲਕੁਲ। ਔਰ ਜਦੋਂ ਉਹਨੇ ਹਰ ਇੱਕ ਦਾ DNA ਹਿੰਦੂ ਹੈ ਕਿਹਾ ਤੇ ਉਹ ਮੌਕਾ ਬਣਾਇਆ ਕਿ ਜੀ ਇੱਕ ਮੁਸਲਮਾਨ ਆਥਰ ਜਿਹੜਾ ਉਹਨਾਂ ਦੇ ਰਾਸ਼ਟਰੀ ਮੁਸਲਿਮ ਮੰਚ RMM RSS ਦਾ ਮੁਸਲਮਾਨਾਂ 'ਚ ਇੱਕ ਆਊਟਫਿਟ ਹੈ, ਜਿਵੇਂ ਸਿੱਖਾਂ 'ਚ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾਈ ਹੋਈ ਹੈ, ਉਹਦੀ ਕਿਤਾਬ ਲਾਂਚ ਦੇ ਮੌਕੇ ਉਹਨਾਂ ਨੇ ਕਿਹਾ ਜੀ ਇਹ ਸਾਰੇ ਹੀ ਸਭ ਦਾ ਤੁਹਾਡਾ DNA ਇਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਇਹ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ। RSS ਆਪਣੇ ਕੰਮ ਤੇ ਲੱਗਾ ਹੋਇਆ ਹੈ, ਸ਼ਾਸਤਰ ਤੇ ਸ਼ਸਤਰ, ਔਰ ਉਹਦੇ ਲਈ ਉਹ ਦੋਨੋਂ ਦੀ ਬੇਕਿਰਕ ਉਹ ਇਸਤੇਮਾਲ ਕਰ ਰਹੇ ਨੇ। ਪਰ ਇਹ ਹੁਣ ਭਾਰਤ ਦੇ ਨਕਸ਼ੇ 'ਚ ਕੈਦ ਮੁਸਲਮਾਨਾਂ ਨੇ, ਸਿੱਖਾਂ ਨੇ, ਈਵਨ ਦਲਿਤਾਂ ਦੇ ਹਵਾਲੇ ਨਾਲ ਵੀ ਬਦਤਰ ਉਹਨਾਂ ਦੀ ਹਾਲਤ ਹੈ। ਈਸਾਈ, ਹਾਲਾਂਕਿ ਈਸਾਈਆਂ ਦੀ ਗਿਣਤੀ ਕੋਈ ਘੱਟ ਨਹੀਂ ਹੈ, 30 ਮਿਲੀਅਨ ਦੇ ਲਗਭਗ ਈਸਾਈ ਨੇ, 3 ਕਰੋੜ, ਪਰ ਉਹ ਤਾਂ ਵੈਸੇ ਹੀ ਇਰੈਲੇਵੈਂਟ, ਉਹਨਾਂ ਨੂੰ ਵੈਸੇ ਹੀ ਸ਼ੂਦਰ ਬਣਾਇਆ ਹੋਇਆ। ਔਰ ਹਾਲ ਦੀ ਘੜੀ ਉਹਨਾਂ ਦਾ ਫੋਕਸ ਮੁਸਲਮਾਨਾਂ ਦੇ ਉੱਤੇ ਹੀ ਹੈ ਸਿੱਧੇ ਤੌਰ ਦੇ ਉੱਤੇ। ਹੁਣ ਜੇ ਤਾਂ ਇਹ ਸਾਰੀਆਂ ਹੀ ਜਿਹੜੀਆਂ ਅਕਲੀਅਤਾਂ ਨੇ, ਪਰਸੀਕਿਊਟਡ ਲੋਕ ਨੇ, ਇਹ RSS ਦੇ ਏਜੰਡਿਆਂ ਨੂੰ ਸਮਝ ਕੇ ਟੂਗੈਦਰਨੈਸ ਦੇ ਨਾਲ ਆਪਣੀ ਲੜਾਈ ਲੜਨਗੇ ਤੇ ਕੋਈ ਬਚਾਅ ਦਾ ਸਾਧਨ ਹੈ। ਅਦਰਵਾਈਜ਼ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜ਼ਾਬਰ ਜਿਹਦੇ ਹੱਥ ਸਭ ਕੁਝ ਹੈ ਉਹ ਆਪਣੀ ਈਨ ਮਨਵਾਉਣ 'ਚ ਕਾਮਯਾਬ ਵੀ ਰਹਿੰਦੇ ਨੇ। ਇਸ ਬਾਰੇ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ ਨਹੀਂ ਠੀਕ ਹੈ ਜ਼ਾਲਮ ਦਾ ਅੰਤ ਹੁੰਦਾ ਹੈ, ਪਰ ਜ਼ਾਲਮ ਨੂੰ ਚੈਲੰਜ ਕਰਨਾ ਪੈਂਦਾ ਹੈ। ਘਰ ਬੈਠਿਆਂ ਜ਼ਾਲਮ ਜਿਹੜਾ ਉਹ ਆਪਣੇ ਤੌਰ ਤਰੀਕਿਆਂ ਤੋਂ ਪਿੱਛੇ ਨਹੀਂ ਹਟਦਾ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਸ਼ੁਕਰੀਆ। ਤਾਂ ਸੋ ਫਿਲਹਾਲ ਨੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ ਦ ਨਾਨ ਗਵਰਨਮੈਂਟ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਬੀਤੇ ਕੱਲ ਬਕਰੀਦ ਸੀ, ਸੋ ਬਕਰੀਦ ਦੇ ਮੌਕੇ ਤੇ ਪਾਕਿਸਤਾਨ ਦੇ ਫੌਜੀਆਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੰਡੀਆਂ ਤੇ ਈਦ ਦੀ ਮੁਬਾਰਕਬਾਦ ਦਿੱਤੀ। ਸੋ ਲਗਭਗ 2 ਸਾਲ ਬਾਅਦ ਇਹ ਵਰਤਾਰਾ ਦੇਖਣ ਵਿੱਚ ਆਇਆ ਹੈ ਕਿ ਵੇਖਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਭਾਰਤੀ ਹਾਕਮਾਂ ਤੇ ਉਹਨਾਂ ਦਾ ਪਾਲਤੂ ਮੀਡੀਆ ਲਗਾਤਾਰਤਾ ਨਾਲ ਪਾਕਿਸਤਾਨ ਦੇ ਖਿਲਾਫ ਜਿਹੜਾ ਜ਼ਹਿਰ ਹੈ ਉਹ ਉਗਲ ਰਿਹਾ ਹੈ, ਪਰ ਦੂਸਰੇ ਪਾਸੇ ਪਾਕਿਸਤਾਨ ਵੱਲੋਂ ਇਹਨਾਂ ਨੂੰ ਮਠਿਆਈਆਂ ਦੇਣਾ ਸਮਝ ਤੋਂ ਬਾਹਰ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो, ਦੋਸਤੀ ਔਰ ਦੁਸ਼ਮਣੀ ਜ਼ਰੂਰੀ ਨਹੀਂ ਕਿ ਇੱਕ ਦੂਸਰੇ ਦੀ ਹਿੱਕ ਦੇ ਵਿੱਚ ਖੰਜਰ ਮਾਰ ਕੇ ਸਾਬਤ ਕੀਤੀ ਜਾਂਦੀ ਹੈ। ਦੁਸ਼ਮਣ ਜੇ ਆਪਣਾ ਵਰਤਾਰਾ ਨਾ ਛੱਡੇ, ਲਗਾਤਾਰ ਉਸ ਵਿਚਲਾ ਜ਼ਹਿਰ ਜਿਹੜਾ ਉਹ ਬਾਹਰ ਆਉਂਦਾ ਰਹੇ, ਜਿਹਨੂੰ ਊਜ਼ ਆਊਟ ਕਹਿੰਦੇ ਨੇ, ਅਸੀਂ ਜ਼ਹਿਰ ਉਗਲਣਾ ਕਹਿੰਦੇ ਹਾਂ, ਕਿ ਵੀ ਉਹ ਅਨਲਿਮਿਟਿਡ ਔਰ ਕੰਟੀਨਿਊਸ ਪ੍ਰੋਸੈਸ ਹੋਏ, ਫਿਰ ਵੀ ਤੁਸੀਂ ਕਹੋ ਕਿ ਜੀ ਅਸੀਂ ਇਸ ਜ਼ਹਿਰੀਲੇ ਨਾਗ ਨੂੰ ਦੁੱਧ ਪਿਆਉਣਾ ਹੈ ਜਾਂ ਜ਼ਹਿਰੀਲੇ ਨਾਗ ਦੇ ਸਿਰ ਤੇ ਛਾਂ ਕਰਨੀ ਹੈ ਕਿਉਂਕਿ ਇਹਨੂੰ ਗਰਮੀ ਬੜੀ ਲੱਗਦੀ ਹੈ, ਫਿਰ ਕਸੂਰ ਨਾਗ ਦਾ ਨਹੀਂ ਹੈ, ਕਸੂਰ ਤੁਹਾਡਾ ਹੈ ਕਿ ਪਹਿਲਾਂ ਤਾਂ ਤੁਸੀਂ ਨਾਗ ਨੂੰ ਸਮਝਦੇ ਨਹੀਂ ਹੋ ਕਿ ਭਈ ਉਹ ਕੀ ਹੈ, ਔਰ ਉਹ ਲਗਾਤਾਰਤਾ ਨਾਲ ਜ਼ਹਿਰ ਉਗਲ ਰਿਹਾ ਹੈ। ਫਿਰ ਵੀ ਤੁਸੀਂ, ਤੁਹਾਡਾ ਐਸਾ ਕੀ ਖੌਫ ਹੈ ਜਾਂ ਐਸਾ ਕੀ ਡਰ ਹੈ ਜਾਂ ਐਸਾ ਕਿਸ ਦਾ ਤੁਹਾਡੇ ਤੇ ਪ੍ਰੈਸ਼ਰ ਹੈ ਕਿ ਤੁਸੀਂ ਘੱਟੋ ਘੱਟ ਬਦਲਾ ਲੈਣਾ ਤਾਂ ਦੂਰ ਦੀ ਗੱਲ, ਤੁਸੀਂ ਘੱਟੋ ਘੱਟ ਆਪਣਾ ਚਿਹਰੇ ਦਾ ਤਿਉਰ ਤਾਂ ਦਿਖਾ ਸਕਦੇ ਹੋ ਕਿ ਭਾਈ ਉਹਦੇ ਨਾਲ ਤੁਸੀਂ ਅੱਖ ਤਾਂ ਜਿਹੜੀ ਹੈ ਉਹ ਗਹਿਰੀ ਅੱਖ ਕਰਕੇ ਦੇਖ ਸਕਦੇ ਹੋ ਕਿ ਭਾਈ ਅਸੀਂ ਤੁਹਾਡੇ ਸਾਰੇ ਨੂੰ ਚੰਗੀ ਤਰ੍ਹਾਂ ਪਛਾਣਦੇ ਔਰ ਅਸੀਂ ਜਿਹੜਾ ਉਹ ਬਿਲਕੁਲ ਗਿਵ ਇਨ ਕਰਨ ਨੂੰ ਤਿਆਰ ਨਹੀਂ। ਹੁਣ ਜ਼ਾਹਰ ਹੈ ਕਿ ਜਦੋਂ ਦੋ ਗੁਆਂਢੀ ਮੁਲਕਾਂ ਦੇ ਵਿੱਚ, ਗੁਆਂਢੀ ਘਰਾਂ ਤੋਂ ਹੀ ਗੱਲ ਸ਼ੁਰੂ ਕਰੀਏ, ਜਿਨ੍ਹਾਂ ਦੇ ਨਾਲ ਤੁਹਾਡਾ ਗੁਆਂਢ ਦੇ ਵਿੱਚ ਜਿਹਨੂੰ ਅਸੀਂ ਵਰਤੋਂ ਵਿਹਾਰ ਹੁੰਦਾ ਕਹਿੰਦੇ ਹਾਂ, ਤੇ ਅਸੀਂ ਕਹਿੰਦੇ ਹਾਂ ਜੀ ਦੁੱਖ ਸੁੱਖ ਦੇ ਵੇਲੇ ਅਸੀਂ ਪਹੁੰਚਦੇ ਵੀ ਹਾਂ, ਔਰ ਜਿਹੜੇ ਵੀ ਤਿਉਹਾਰ ਹੁੰਦੇ ਨੇ, ਹੁਣ ਤਾਂ ਇੱਥੇ ਤਾਂ ਉਹ ਗੱਲ ਹੀ ਮੁੱਕ ਗਈ, ਲੇਕਿਨ ਇਹ ਹੁੰਦਾ ਸੀ ਕਿ ਭਾਈ ਤੁਸੀਂ ਮਠਿਆਈ ਭੇਜੀ, ਉੱਥੋਂ ਆਈ, ਉਹਨਾਂ ਨੇ ਤੁਹਾਨੂੰ ਵਾਪਸ ਭੇਜੀ, ਬਹੁਤ ਵਾਰ ਤੁਸੀਂ ਘਰ 'ਚ ਕੋਈ ਚੀਜ਼ ਬਣਾਈ ਹੈ, ਸਾਗ ਹੈ, ਦੂਸਰੀਆਂ, ਔਰ ਇਹ ਗੁਆਂਢ 'ਤੇ ਹੀ ਡਿਪੈਂਡ ਕਰਦਾ ਸੀ। ਔਰ ਇਹਦੇ 'ਚੋਂ ਹੀ ਸੀ ਕਿ ਬਈ ਗੁਆਂਢੀ ਨਾਲ ਬਣਾ ਕੇ ਰੱਖੋ ਕਿਉਂਕਿ ਉਹੀ ਲੋੜ ਵੇਲੇ ਪਹਿਲੀ ਆਵਾਜ਼ ਤੁਹਾਡੀ ਉਹਨੇ ਹੀ ਸੁਣਨੀ। ਸੋ ਇਹ ਸਮਝ ਮੁਲਕਾਂ ਦੇ ਹਵਾਲੇ ਨਾਲ ਵੀ ਅਸੀਂ ਇਹ ਦੇਖਦੇ ਹਾਂ ਕਿ ਵੀ ਅਲਟੀਮੇਟਲੀ ਜੇ ਅਮਰੀਕਾ, ਕੈਨੇਡਾ ਵਰਗੇ ਮੁਲਕ, ਉਹਨਾਂ ਦੇ ਆਪਸੀ ਦੋਸਤਾਨਾ ਸੰਬੰਧ ਨੇ, ਔਰ 9/11 ਤੋਂ ਪਹਿਲਾਂ ਤੱਕ ਤਾਂ ਪਾਸਪੋਰਟ ਵੀ ਨਹੀਂ ਸੀ ਕੋਈ ਮੰਗਦਾ, ਗ੍ਰੀਨ ਕਾਰਡ, ਡਰਾਈਵਰ ਲਾਇਸੈਂਸ ਦੇ ਉੱਤੇ ਹੀ ਲੋਕ ਉੱਧਰੋਂ ਇੱਧਰ ਆ ਜਾਂਦੇ ਸੀ, ਇੱਧਰੋਂ ਉੱਧਰ ਚਲੇ ਜਾਂਦੇ ਸੀ। ਹੁਣ ਭਾਰਤ ਔਰ ਪਾਕਿਸਤਾਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਾਰਡਰ 1947 ਦੇ ਵਿੱਚ ਬਾਕੀ ਪੰਜਾਬ ਜਾਂ ਰਾਜਸਥਾਨ ਵਾਲਾ ਤਾਂ ਡਰਾ ਹੋਇਆ, ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਜਿਹਨੂੰ ਦੋਨੋਂ ਮੁਲਕ ਮੰਨਦੇ ਨੇ। ਜੰਮੂ ਕਸ਼ਮੀਰ ਕਿਉਂਕਿ ਡਿਸਪਿਊਟਡ ਸਟੇਟ, ਔਰ ਉਸ ਦਾ ਬਾਰਡਰ ਜਿਹੜਾ ਹੈ ਉਸ ਦਾ ਉਹ ਬੇਸ਼ੱਕ LOC ਲਾਈਨ ਆਫ ਕੰਟਰੋਲ ਕਿੱਥੋਂ ਤੱਕ ਉਹਨਾਂ ਦਾ ਹੈ, ਔਰ ਦੂਜਾ ਉਹ ਵੀ ਐਜ਼ ਏ ਬਾਰਡਰ ਹੀ ਟਰੀਟ ਹੁੰਦਾ ਹੈ। ਔਰ ਇਸ ਦੇ ਉੱਤੇ ਜਿਵੇਂ 2003 ਦੇ ਵਿੱਚ ਇਹ ਹੋਇਆ ਕਿ ਇਸ ਨੂੰ ਜਿਹੜਾ ਹੈ LOC ਦੇ ਉੱਤੇ ਕ੍ਰਾਸ ਜਿਹੜਾ ਹੈ ਉਹ ਨਾ ਹੋਏ, ਉਹਨੂੰ ਫਾਇਰਿੰਗ ਨਾ ਹੋਏ, ਦੂਜਾ ਹੋਏ ਜੀ। ਹੁਣ ਭਾਰਤ ਨੇ ਜਿਹੜਾ ਖੁਦ ਜੰਮੂ ਕਸ਼ਮੀਰ ਦਾ ਕੇਸ ਇੰਡੀਆ ਜਿਹੜਾ ਨਹਿਰੂ ਦੇ ਜ਼ਮਾਨੇ 'ਚ ਸਿਕਿਉਰਿਟੀ ਕੌਂਸਲ 'ਚ ਲੈ ਕੇ ਗਿਆ ਹੈ, ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਵਾਇਲੇਟ ਕੀਤੇ, ਔਰ ਫਿਰ ਜਿਹੜੀ ਸਭ ਤੋਂ ਵੱਡੀ ਆਈਨੀ ਗੁੰਡਾਗਰਦੀ ਇਹਨਾਂ ਨੇ ਕੀਤੀ ਉਹ 5 ਅਗਸਤ 2019 ਨੂੰ ਸੀ। ਪਰ ਉਸ ਤੋਂ ਵੀ ਪਹਿਲਾਂ 5 ਅਗਸਤ 2019 ਤੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਪੁਲਵਾਮਾ ਹਮਲੇ ਦੀ ਆੜ ਦੇ ਵਿੱਚ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕੀਤੀ। ਬਾਲਾਕੋਟ ਦੇ ਉੱਤੇ ਬੇਸ਼ੱਕ ਡਰਾਮਾ ਅਟੈਕ, ਪਰ ਅਟੈਕ ਤਾਂ ਕੀਤਾ, ਵਾਇਲੇਟ ਤਾਂ ਕੀਤਾ। ਹੁਣ ਇਹ ਉਹ ਪੀਰੀਅਡ ਸੀ ਕਿਉਂਕਿ 2003 ਚ ਸੀਜ਼ਫਾਇਰ ਹੋਇਆ ਸੀ ਲਾਈਨ ਆਫ ਕੰਟਰੋਲ ਦੇ ਉੱਤੇ ਵੀ, ਵਾਜਪਾਈ ਦੇ ਜ਼ਮਾਨੇ 'ਚ ਚੱਲ ਰਿਹਾ ਸੀ। ਮੋਦੀ ਦੇ ਪੀਰੀਅਡ 'ਚ ਆਉਂਦੇ ਹੀ 2014 ਤੋਂ ਬਾਅਦ, ਸਾਲ 2 ਸਾਲ ਬਾਅਦ ਹੀ ਇੰਨੀਆਂ ਇੰਸੀਡੈਂਟਸ ਇਹਨਾਂ ਨੇ ਫਾਇਰਿੰਗ ਦੀਆਂ ਜਿਹੜੀਆਂ ਸੈਂਕੜਿਆਂ ਨਹੀਂ
ਹਜ਼ਾਰਾਂ 'ਚ ਬਣਦੀਆਂ ਜੇ ਤੁਸੀਂ 2000 ਉਸ 14 ਤੋਂ ਬਾਅਦ ਕਾਊਂਟ ਕਰੋ ਜਦੋਂ ਕਿ ਮੋਦੀ ਪਾਵਰ 'ਚ ਆਉਂਦਾ ਹੈ। ਲੇਕਿਨ ਇਹਦੇ ਬਾਵਜੂਦ ਚਲੋ ਤੁਹਾਡਾ ਦੀਵਾਲੀ ਇੱਧਰਲਾ ਤਿਉਹਾਰ ਹੈ, ਈਦ ਹੈ, ਆਜ਼ਾਦੀ ਦਿਨ ਇੱਧਰਲਾ ਉੱਧਰਲਾ, ਐਕਸਚੇਂਜ ਆਫ ਸਵੀਟਸ ਦੋਨਾਂ ਬਾਰਡਰਸ ਦੇ ਉੱਤੇ ਹੁੰਦਾ ਹੈ, ਇਹਨੂੰ ਤੁਸੀਂ ਇੱਕ ਨਾਰਮਲ ਪ੍ਰੈਕਟਿਸ। ਪਰ ਜਦੋਂ ਪੁਲਵਾਮਾ ਹੋਇਆ, ਜ਼ਾਹਰ ਹੈ ਪਾਕਿਸਤਾਨ ਨੂੰ ਔਰ ਉਸ ਤੋਂ ਬਾਅਦ ਹਮਲਾ ਹੋਣਾ ਔਰ ਫਿਰ ਕਸ਼ਮੀਰ ਦਾ 5 ਅਗਸਤ 2019 ਵਾਲਾ ਇਹਨਾਂ ਦਾ ਘਰ ਹੈ, ਸੋ ਪਾਕਿਸਤਾਨ ਨੇ ਉਸ ਪ੍ਰੈਕਟਿਸ ਨੂੰ ਬੰਦ ਕਰ ਦਿੱਤਾ ਔਰ ਜ਼ਾਹਰ ਹੈ ਕਿ 2020 ਔਰ ਪਿਛਲੇ ਲਗਭਗ 2 ਸਾਲ ਤੋਂ ਕੋਈ ਜਿਹੜਾ ਐਕਸਚੇਂਜ ਆਫ ਸਵੀਟਸ ਜਾਂ ਦੂਜਾ ਨਹੀਂ ਸੀ। ਹੁਣ ਐਸਾ ਕੀ ਹੋਇਆ, ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਬੈਕ ਚੈਨਲ ਜਿਹਦਾ ਕ੍ਰੈਡਿਟ UAE ਨੇ ਲਿਆ ਕਿ ਜੀ ਗੱਲਬਾਤ ਰਾਹੀਂ ਜੀ ਅਸੀਂ ਰੀਸਟੋਰ ਕਰ ਲਿਆ ਜਿਹੜਾ ਸੀਜ਼ ਫਾਇਰ ਹੈ ਲਾਈਨ ਆਫ ਕੰਟਰੋਲ ਦੇ ਉੱਤੇ। ਉਹ ਵੀ ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਜੀ ਬਿਲਕੁਲ ਕੋਈ ਗੱਲਬਾਤ ਨਹੀਂ ਚੱਲ ਰਹੀ ਔਰ ਜਦੋਂ ਤੱਕ ਰੀਸਟੋਰ ਨਹੀਂ ਕਰਦੇ ਜਿਹੜਾ ਉਹਨਾਂ ਦਾ 2019 ਦੇ ਵਿੱਚ ਜੋ ਇਹਨਾਂ ਨੇ ਕਸ਼ਮੀਰ 'ਚ ਕੀਤਾ ਤਾਂ 5 ਅਗਸਤ ਤੋਂ। ਹੁਣ ਇਹ ਜਿਹੜੀ ਖਬਰ ਜਿਹਨੇ ਮੈਨੂੰ ਥੋੜਾ ਜਿਹਾ ਕੀਤਾ ਕਿ ਵੀ ਇਹ ਤਾਂ ਨਹੀਂ ਹੈ ਵੀ ਉਹ ਦੰਦ ਖਾਣ ਵਾਲੇ ਹੋਰ ਨੇ, ਦਿਖਾਣ ਵਾਲੇ ਹੋਰ ਨੇ। ਹੁਣ ਇਹ ਪਿਕਚਰ ਵੀ ਦਰਸ਼ਕ ਦੇਖ ਸਕਦੇ ਨੇ। BSF ਪਾਕਿਸਤਾਨ ਰੇਂਜਰਸ ਐਕਸਚੇਂਜ ਸਵੀਟਸ ਔਨ ਈਦ ਉਲ ਅਜ਼ਹਾ, ਇਹ PTI ਦੀ ਖਬਰ ਹੈ ਕਿ ਵੀ ਦਿਸ ਇਜ਼ ਦਾ ਫਸਟ ਟਾਈਮ ਸਿੰਸ ਪਾਕਿਸਤਾਨੀ ਸਾਈਡ ਸ਼ੰਡ ਦਾ ਕਸਟਮ ਇਨ 2019 ਕਿ 2019 ਦੇ ਵਿੱਚ ਪਾਕਿਸਤਾਨ ਨੇ ਬੰਦ ਕਰਤਾ ਸੀ ਜਦੋਂ ਪੁਲਵਾਮਾ ਹੋਇਆ, ਫਿਰ ਕਸ਼ਮੀਰ ਵਾਲਾ ਹੋਇਆ। ਔਰ ਹੁਣ ਉਹ ਪਿਕਚਰ ਹੈ, ਫੌਜੀ ਜਿਹੜੇ ਇੱਧਰਲੇ ਉਹਨਾਂ ਨੂੰ ਮਿਠਾਈਆਂ ਦੇ ਰਹੇ ਨੇ, ਉੱਧਰ ਦੇ ਰਹੇ ਨੇ। ਔਰ ਇਹ ਇਕੱਲਾ ਇੱਕ ਥਾਂ ਤੇ ਨਹੀਂ ਹੋਇਆ, ਸਾਰੇ ਹੀ ਅਕ੍ਰੋਸ ਵਾਘਾ ਬਾਰਡਰ ਅਟਾਰੀ ਤੋਂ ਲੈ ਕੇ ਰਾਜਸਥਾਨ ਦੇ ਵਿੱਚ ਜਿਹੜਾ ਇਹ ਇਹਨਾਂ ਨੇ ਐਕਸਚੇਂਜ ਆਫ ਸਵੀਟਸ ਕੀਤਾ। ਔਰ ਇਸ ਸਾਰੇ ਦੇ ਉੱਤੇ ਜਿਹੜਾ ਕਿਉਂਕਿ BSF ਜਿਹੜਾ ਉਹ ਗਾਰਡ ਕਰਦਾ ਹੈ 2290 ਕਿਲੋਮੀਟਰ ਇੰਡੀਆ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਨਾਰਥ ਟੂ ਸਾਊਥ ਜੰਮੂ, ਪੰਜਾਬ, ਰਾਜਸਥਾਨ ਤੇ ਗੁਜਰਾਤ ਤੱਕ ਜਾਂਦਾ ਹੈ। ਇਹ ਵੈਸਟਰਨ ਫਲੈਂਕ ਹੈ ਇਹਨਾਂ ਦਾ। ਹੁਣ ਇਸ ਸਾਰੇ ਦੇ ਉੱਤੇ ਉਹਨਾਂ ਨੇ ਜਿੰਨੀਆਂ ਵੀ ਪੋਸਟਾਂ ਨੇ ਰਾਜਸਥਾਨ ਵਾਲੇ ਪਾਸਿਓਂ ਵੀ, ਜੰਮੂ ਵਾਲੇ ਪਾਸਿਓਂ ਵੀ ਐਕਸਚੇਂਜ ਆਫ ਸਵੀਟਸ ਕੀਤਾ। ਔਰ ਇਹ ਪਹਿਲੀ ਵਾਰ ਹੋਇਆ ਕਿ 2019 ਜਦੋਂ ਕਿ ਕੈਂਸਰ ਖਤਮ ਕਰਤਾ ਸੀ। ਸੋ ਇਹ ਜਿਹੜੇ ਮਿਕਸਡ ਸਿਗਨਲ ਦਿੱਤੇ ਜਾ ਰਹੇ ਨੇ, ਇਹਦੇ ਬਾਵਜੂਦ ਜਦੋਂ ਅਸੀਂ ਇਹ ਗੱਲ ਵੀ ਕਰ ਰਹੇ ਹਾਂ ਅਫਗਾਨਿਸਤਾਨ ਦੇ ਮੁੱਦੇ ਤੇ ਚੱਲਦੇ ਹਾਂ, ਦੁਸ਼ਾਨਦੇ ਹੋਏ, ਤਾਸ਼ਕੰਦ ਹੋਏ, ਜਾਂ ਹੁਣ ਇਹ ਅਫਗਾਨ ਐਂਬੈਸਡਰ ਦੀ ਬੇਟੀ ਦੇ ਕਿਡਨੈਪ ਦਾ ਜਿਹੜਾ ਬਿਲਕੁਲ ਝੂਠਾ ਨਿਕਲਦਾ ਹੈ, ਉਹਦੇ ਤੇ ਕਿਵੇਂ ਬਦਨਾਮ ਕੀਤਾ ਪਾਕਿਸਤਾਨ ਨੂੰ। ਫੋਰਨ ਮਿਨਿਸਟਰ ਜੈ ਸ਼ੰਕਰ ਕ੍ਰੈਡਿਟ ਲੈ ਰਿਹਾ ਵੀ ਅਸੀਂ FATF ਦੀ ਗ੍ਰੇ ਲਿਸਟ ਦੇ ਵਿੱਚ ਪਿਛਲੇ 3 ਸਾਲ ਤੋਂ ਰੱਖਿਆ ਹੋਇਆ। ਤਾਂ ਫਿਰ ਐਸਾ ਕਿਹੜਾ ਤੁਹਾਡਾ ਜਿਹੜਾ ਉਹ ਹੁਣ ਲਫ਼ਜ਼ ਮੈਂ ਕੀ ਕਹਾਂ ਕਿ ਵੀ ਇਹ ਸ਼ਰਮ ਆਉਣੀ ਚਾਹੀਦੀ ਕਿ ਵੀ ਤੁਸੀਂ ਇਸ ਕਿਸਮ ਦਾ ਘੱਟੋ ਘੱਟ, ਜੇ ਤੁਸੀਂ ਜਿਹਨੂੰ ਕਹਿੰਦੇ ਨੇ ਵੀ ਜੇ ਸ਼ੇਰ ਬੁੱਢਾ ਹੋ ਜਾਏ ਉਹ ਸ਼ਿਕਾਰ ਨਹੀਂ ਕਰ ਸਕਦਾ ਹੁੰਦਾ, ਪਰ ਉਹ ਭਬਕਾਰ ਨਹੀਂ ਛੱਡਦਾ ਆਪਣੀ। ਜੇ ਸ਼ੇਰ ਭਬਕਾਰ ਛੱਡ ਦੇ ਫਿਰ ਉਹ ਸ਼ੇਰ ਨਹੀਂ ਹੈ। ਵੀ ਤੁਸੀਂ ਜੇ ਨਹੀਂ ਲੜ ਕੇ ਵਾਪਸ ਕਸ਼ਮੀਰ ਲੈ ਸਕਦੇ ਜਾਂ ਉਹਨਾਂ ਦੇ ਲੋਕਾਂ ਦਾ ਹੱਕ ਦਵਾ ਸਕਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਅੱਖ ਤਾਂ ਘੱਟੋ ਘੱਟ ਲਾਲ ਰੱਖੋ ਕਿ ਭਾਈ ਅਸੀਂ ਇਹਨੂੰ ਕਬੂਲ ਨਹੀਂ ਕਰਦੇ। ਹੁਣ ਖਾ ਕੇ ਉਹਨਾਂ ਦੀਆਂ ਮਿਠਾਈਆਂ ਜਿਹੜੀਆਂ ਨੇ ਤੁਸੀਂ ਕਿਹੜੀ ਕਸ਼ਮੀਰੀਆਂ ਨੂੰ ਤਹਫੁਜ਼ ਦੇ ਰਹੇ ਹੋ ਕਿ ਵੀ ਤੁਸੀਂ ਉਹਨਾਂ ਨੂੰ ਛੱਡਿਆ ਨਹੀਂ ਹੈ। ਔਰ ਕਨਕਲੂਜਨ 'ਚ ਅਸੀਂ ਜਿਵੇਂ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ ਔਰ ਇਹ ਅੱਜ ਦਾ ਸ਼ਬਦ ਹੈ, ਰਾਜਾ ਰਾਮ ਤੂੰ ਐਸਾ ਨਿਰਭਉ तरन तारण राम राया रहाओ, जब हम होते तब तुम नाही, अब तुम हो हम नाही, अब हम तुम एक भय हैं, एकै देखत मन पतियाही, जब बुध होती तब बल कैसा, अब बुध बल न खटाही, कह कबीर बुध हर लई मेरी, बुध बदली सिद्ध पाई। खूबसूरत। और ਜਦੋਂ ਅਸੀਂ ਇਹ ਸ਼ਬਦ ਪੜ੍ਹ ਰਹੇ ਹਾਂ ਇੱਕਦਮ ਭਗਤ ਰਵਿਦਾਸ ਜੀ ਦਾ ਸ਼ਬਦ ਮਨ ਦੇ ਵਿੱਚ ਆ ਜਾਂਦਾ ਹੈ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ, ਕਿ ਹੇ ਵਾਹਿਗੁਰੂ, ਹੇ ਰੱਬ, ਤੇਰੇ ਤੇ ਮੇਰੇ 'ਚ, ਮੇਰੇ ਤੇ ਤੇਰੇ 'ਚ ਫਰਕ ਕੀ ਹੈ? ਜਿਵੇਂ ਸੋਨੇ ਔਰ ਸੋਨੇ ਦੇ ਗਹਿਣੇ 'ਚ ਕੀ ਫਰਕ ਹੈ? ਕਨਕ ਕਟਕ ਜਲ ਤਰੰਗ, ਪਾਣੀ 'ਚ ਉੱਠੀਆਂ ਲਹਿਰਾਂ ਔਰ ਪਾਣੀ, ਉਹਦੇ 'ਚ ਕੀ ਫਰਕ ਹੈ? ਕਿ ਤੂੰ ਮੇਰੇ 'ਚ ਹੈ, ਮੈਂ ਤੇਰੇ 'ਚ ਹੈ। ਇਹ ਰੂਹਾਨੀਅਤ ਦੀ ਉਹ ਫਾਈਨਲ ਸਟੇਜ ਹੁੰਦੀ ਹੈ ਜਿਹਦੇ 'ਚ ਬਾਡੀ ਦੀ ਕੈਦ
ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਔਰ ਤੁਸੀਂ ਜਤ ਦੇਖਾਂ ਤਤ ਤੂੰ, ਹਰ ਪਾਸੇ ਤੁਸੀਂ ਉਸ ਰੱਬ ਨੂੰ ਦੇਖਦੇ ਹੋ, ਫਿਰ ਰੱਬ ਨੂੰ ਤੁਸੀਂ ਯਾਰ ਵੀ ਕਹਿੰਦੇ ਹੋ। ਸੁਣ ਯਾਰ ਹਮਾਰੇ ਸੱਜਣ ਇੱਕ ਘਰੋਂ ਬੇਨੰਤੀ ਹੈ। ਫਿਰ ਤੁਸੀਂ ਰੱਬ ਦੇ ਨਾਲ ਕਲੋਲਾਂ ਵੀ ਕਰਦੇ ਹੋ। ਫਿਰ ਤੁਸੀਂ ਉਸ ਪਿਆਰ ਦੇ ਵਿੱਚ ਰੱਬ ਨੂੰ ਜਿਹੜਾ ਉਹ ਹੀਰਵਾ ਵੀ ਕਰਦੇ ਹੋ ਕਿ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਈ ਲੈ, ਕਿ ਤੂੰ ਕਦੋਂ ਮਿਲਣਾ, ਮੈਨੂੰ ਮਰੇ ਹੋਏ ਨੂੰ ਮਿਲੇਗਾ, ਉਹ ਕਿਹਨੇ ਦੇਖਿਆ। ਜਾਂ ਤੁਸੀਂ ਜਦੋਂ ਇਹ ਪੁਕਾਰ ਕੇ ਕਹਿੰਦੇ ਹੋ ਕਿ ਭਾਈ ਮੇਰਾ ਸੁੰਦਰ ਕਹੋ ਮਿਲਿਆ ਕਿਤ ਗਲੀ, ਕਿਹੜੀ ਗਲੀ 'ਚ ਮੇਰਾ ਪਿਆਰਾ ਮਿਲੇਗਾ। ਸੋ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਕੁੱਲ ਕਾਇਨਾਤ ਦਾ ਰਾਜਾ ਰਾਮ ਜਿਹੜਾ ਰਮਿਆ ਹੋਇਆ ਹਰ ਇੱਕ ਦੇ ਅੰਦਰ ਹੈ, ਤੂੰ ਐਸਾ ਨਿਰਭਉ ਹੈ, ਕਿਸੇ ਦਾ ਤੈਨੂੰ ਖੌਫ ਨਹੀਂ, ਔਰ ਤੂੰ ਹੀ ਸਾਰੀ ਦੁਨੀਆ ਨੂੰ ਪਾਰ ਲਾਣਾ, ਉਹਨਾਂ ਦੇ ਅੰਦਰੋਂ ਭਰਮ ਕੱਢਣਾ, ਉਹਨਾਂ ਦੇ ਅੰਦਰੋਂ ਖੌਫ ਕੱਢਣਾ, ਇਹ ਸਿਰਫ ਤੇ ਸਿਰਫ ਤੂੰ ਹੀ ਕਰ ਸਕਦਾ। ਔਰ ਉਹਨਾਂ ਨੇ ਕਿਹਾ ਵੀ ਦੇਖੋ ਜਦੋਂ ਤੱਕ ਤਾਂ ਹਮ ਹੈ, ਹਉਮੈ ਹੈਗੀ ਹੈ, ਜਬ ਹਮ ਹੋਤੇ ਤਬ ਤੁਮ ਨਹੀਂ, ਉੱਥੇ ਫਿਰ ਰੱਬ ਨਹੀਂ ਆ ਸਕਦਾ। ਰੱਬ ਤਾਂ ਤੂੰ ਹੈ, ਇਹ ਤੂੰ ਕਰਤਾ ਤੂੰ ਹੁਆ, ਮੁਝ में रहा ना हूँ, जब आपा पर का मिट गया जत देखा तत तू। और कबीर साहब फरमाते ने कि जब हम होते तब तुम नाही, अब तुम हो हम नाही। जो तू हुण आ गया मेरे अंदर, हुण मेरी हौमै गायब हो गई, अब हम तुम एक बहे हैं, एक है देखत मन पति आही। हुण मैं ते तू एक हो गए ते मेरे मन पतीज गया है, मेरे मन दे सारे सवाल खत्म हो गए ने। हुण तू ते मैं ते तू एक है, क्योंकि वखरेवा क्यों सी जब बुद्ध होती तब बल कैसा, कि जदों तक तो मैं अकल दे घोड़े ते सवार सी, उदों मेरे अंदर कोई बल नहीं सी, कोई रूहानी ताकत नहीं सी, रूहानीयत नहीं सी समझण दी, मैनू अपनी अकल ते मान सी। अब बुद्ध बल ना हुण तू मेरा हो गया तो हुण मैनू कोई अकल दी ताकत जिहड़ी है वो पासे नहीं लांभे नहीं लिजा सकदी। कहो कबीर बुद्ध हर लई मेरी, कि कबीर साहब फरमांदे ने कि मेरी जिहड़ी हौमै वाली ईगो वाली अकल सी वो रब ने खो लई है, वो खत्म कर दिती है। आ कह कबीर बुद्ध हर लई मेरी, बुद्ध बदली सिद्ध पाई, कि हुण जदों मेरी बुद्धि बदल गई, हौमै निकल गई, तो मैनू वो वाहिगुरू प्राप्त होया है, मेरे अंदर चानण है। ये उही है जदों असीं ये गुरबाणी दे विच पढ़दे हैं, अचर चरै तां सिद्ध होई, सिद्धि ते बुद्ध पाई, प्रेम के सर लागे घट भीतर तो भ्रम काटिया जाए। कि भाई जदों तुसी उस अचर नूं जिहड़ी चीज़ नूं हर कोई करदा कबूल, तुसी उहनूं नहीं मनदे, वो तुसी करदे हो सिद्धि ते बुद्ध पाई, फिर तुसी उस रब दी बख्शिश दे नाल तुहानूं वो अकल मिलदी है जिहदा प्रेम के सर लागे घट भीतर तन भीतर, कि तुहाडे सारे पासे प्यार दे ਜਿਹੜੇ फाउंटेन ने सरोवर ने वो लग जाते हैं, तो भ्रम काटिया जाए, फिर तुहाडे अंदरों भरम दूर हो जाता है। ये अज दा विचार जी डॉक्टर साहब तुहाडा बहुत बहुत शुक्रिया, तुसीं अज दे अहम इशू ते अज दा विचार साडे दर्शकां नाल साझा कीता। सो इस तरह अपने व्यूअर्स को लैने आ इजाजत। व्यूअर्स साडे प्रोग्राम दा समा इत्थे समाप्त हुंदा है। तुसीं अपनी राय ते सुझाव सानूं भेजना भुलना साडे इस पते ते sos@tvd4.tv ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਾਸ ਨਾ ਗਿਆ ਤੋਂ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।